ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 6 ਅਗਸਤ 2020 22 ਸਾਵਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਜਿੱਥੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉੱਥੇ ਹੀ ਮੈਂ ਤੁਹਾਡਾ ਤਹਿ ਦਿਲੋਂ ਸਵਾਗਤ ਵੀ ਕਰਦਾ ਇਸ ਪ੍ਰੋਗਰਾਮ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੇ ਸਾਡੇ ਮੁਸਲਮਾਨ ਵੀਰ ਭੈਣ ਹੈਗੇ ਆ ਉਹਨਾਂ ਨੂੰ ਅਸਲਾਮ ਵਾਲੇਕੁਮ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਸਾਰੇ ਹੀ TV84 ਦੇ ਪਿਆਰੇ ਸਿਆਣੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਜੀ। ਡਾਕਟਰ ਸਾਹਿਬ ਸ਼ੁਰੂਆਤ ਕਰੀਏ ਪਹਿਲਾਂ ਤੇ ਕੱਲ ਦਾ ਸ਼ੋਅ ਹੀ ਨਹੀਂ ਕੀਤਾ, ਹਾਲਾਂਕਿ ਤੁਸੀਂ ਅਨਾਉਂਸ ਕੀਤਾ ਸੀ ਵੀ ਪ੍ਰੋਟੈਸਟ ਨੇ ਜਿਹੜੇ ਅਟੈਂਡ ਵੀ ਕੀਤੇ ਆ ਤੇ ਜਿਸ ਉਹੀ ਕਾਰਨ ਬਣਿਆ ਕਿ ਅਸੀਂ ਨਹੀਂ ਕੱਲ ਦਾ ਜਿਹੜਾ ਸ਼ੋਅ ਉਹ ਕਰ ਸਕੇ ਸਟੂਡੀਓ ਦੇ ਵਿੱਚ। ਉੱਥੇ ਟਾਈਮ ਸਕੁਏਅਰ ਮੌਜੂਦ ਸੀ ਉਦੋਂ, ਸੋ ਜਿੱਥੇ ਇਹ ਇੱਕ ਪਾਰਟ ਸੀਗਾ ਪ੍ਰੋਟੈਸਟ ਦਾ ਜਿਹਦੇ ਮੈਂ ਵੇਰਵੇ ਵੀ ਤੁਹਾਡੇ ਕੋਲੋਂ ਦਰਸ਼ਕਾਂ ਦੇ ਲਈ ਜਾਣਨਾ ਚਾਹੂੰਗਾ ਤੇ ਪਰ ਨਾਲ 5 ਅਗਸਤ ਦਾ ਦਿਨ ਜਿਹਦੇ ਤੇ ਸਾਰਾ ਫੋਕਸ ਸੀ ਮੀਡੀਆ ਦਾ ਅਯੋਧਿਆ ਦੇ ਵਿੱਚ ਰਾਮ ਮੰਦਿਰ, ਉੱਥੇ ਜੇ ਸਾਰਾ ਤੁਸੀਂ ਘਟਨਾਕ੍ਰਮ ਦੇਖੋ ਜਿਸ ਹਿਸਾਬ ਨਾਲ ਪੇਸ਼ਕਾਰੀ ਸੀ ਮੋਦੀ ਦੀ, ਮੋਹਨ ਭਾਗਵਤ ਦੀ ਜਾਂ ਅਦਰਵਾਈਜ਼, ਉਹਨੂੰ ਇਸ ਹਿਸਾਬ ਨਾਲ ਪੇਸ਼ ਕੀਤਾ ਗਿਆ ਜਿਵੇਂ ਇੰਡੀਆ ਦਾ ਰੀਬਰਥ ਹੋਇਆ ਹੁੰਦਾ। ਇਸ ਵੀ ਜਿਹੜਾ ਹੁਣ ਇੰਡੀਆ ਆਉਣ ਵਾਲੇ ਸਮੇਂ 'ਚ ਹੋਊਗਾ ਉਹਦੀ ਨੀਂਹ ਕੱਲ੍ਹ ਰੱਖੀ ਗਈ ਹੈ। ਇਸ ਹਿਸਾਬ ਦੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਵੀ ਜੋ ਪਿੱਛੇ ਹੋਇਆ, ਜੋ ਸੰਵਿਧਾਨ ਸੀ, ਜੋ ਲਾਜ਼ ਸੀ, ਜੋ ਸਾਰਾ ਕੁਝ ਸੀ ਉਹ ਤੇ ਲੰਘ ਗਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਹੈ, ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਜਿਹੜੀ ਗਵਰਨਿੰਗ, ਸਾਰਾ ਕੰਟਰੋਲ ਹੈ ਉਹ ਕੰਪਲੀਟਲੀ ਡਿਫਰੈਂਟ ਹੋਊਗਾ। ਇਹਦੇ ਸੰਕੇਤ ਨਹੀਂ ਕਹੇ ਜਾ ਸਕਦੇ, ਸਿੱਧੀ ਜਿਹੜੀ ਡਾਇਰੈਕਸ਼ਨ ਆ ਉਹ ਅਯੋਧਿਆ ਦੇ ਵਿੱਚੋਂ ਕੱਲ ਨਿਕਲ ਕੇ ਆਈ ਹੈ। ਸੋ ਇਹ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਇਹਨੂੰ ਕਿਵੇਂ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈ ਉਹ ਕਿੱਧਰ ਨੂੰ ਜਾ ਰਹੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ, ਕਿਉਂਕਿ ਜਿਵੇਂ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਕਿ 2 ਪ੍ਰੋਟੈਸਟ ਜਿਹੜੇ ਸਾਰੀਆਂ ਹੀ ਸਿੱਖ ਜਥੇਬੰਦੀਆਂ ਔਰ ਕਸ਼ਮੀਰੀ ਭੈਣਾਂ ਭਰਾਵਾਂ ਨੇ ਜਿਹੜਾ ਉਹ ਟੂਗੈਦਰਨੈਸ ਦੇ ਨਾਲ ਰੱਖੇ ਹੋਏ ਸੀ, ਉਹਨਾਂ ਦੀ ਟਾਈਮਿੰਗ ਇਸ ਕਿਸਮ ਦੀ ਸੀ। ਔਰ ਅਸੀਂ ਇਹ ਵੀ ਚਾਹੁੰਦੇ ਹੁੰਦੇ ਹਾਂ ਕਿ ਬਜਾਏ ਲੇਟ ਕਰਨ ਦੇ TV84 ਰਾਹੀਂ ਸਾਡੇ ਦਰਸ਼ਕਾਂ ਤੱਕ ਉਹਨਾਂ ਦਾ ਲਾਈਵ ਪ੍ਰਸਾਰਣ ਵਾਂਗ ਹੀ ਪਹੁੰਚੇ। ਸੋ ਉਹਦੇ ਲਈ ਸਾਡੇ ਕੋਲ ਮਹਿਦੂਦ ਸਟਾਫ ਵੀ ਹੈ ਔਰ ਉਹੀ ਸਾਡੀ ਟੀਮ ਕਵਰ ਵੀ ਕਰਦੀ ਹੈ, ਉਹੀ ਵਾਪਸ ਆ ਕੇ ਉਹਨੂੰ ਐਡਿਟ ਕਰਕੇ ਚਲਾਉਂਦੀ ਵੀ ਹੈ। ਲੇਕਿਨ ਇਹ ਵੀ ਜ਼ਰੂਰੀ ਸੀ ਕਿਉਂਕਿ 5 ਅਗਸਤ ਨਾਲ ਬਹੁਤ ਕੁਝ ਜੁੜਿਆ ਹੋਇਆ, ਜਿੱਥੇ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੀ ਪੀੜ ਜਿਹੜੀ ਲਗਾਤਾਰ 1 ਸਾਲ ਤੋਂ ਹੰਢਾ ਰਹੇ ਨੇ, ਉਸ ਦੀ ਐਕਸਪ੍ਰੈਸ਼ਨ ਬੇਸ਼ੱਕ ਕੁਝ ਹਲਕਿਆਂ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਨਾਅਰਿਆਂ ਦੇ ਨਾਲ ਜਾਂ ਜਲਸਿਆਂ ਜਲੂਸਾਂ ਦੇ ਨਾਲ ਕੀ ਨਿਕਲਦਾ ਹੈ ਜਾਂ ਕੀ ਨਿਕਲਿਆ ਇੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ। ਪਰ ਮੈਂ ਸਮਝਦਾ ਹਾਂ ਵੀ ਜਿੱਥੇ ਬੇਇਨਸਾਫੀ ਹੁੰਦੀ ਹੈ, ਧੱਕਾ ਹੁੰਦਾ ਹੈ, ਜ਼ਬਰ ਹੁੰਦਾ ਹੈ, ਉੱਥੇ ਜੇ ਇੱਕ ਬਾਂਹ ਵੀ ਅਸਮਾਨ ਦੇ ਵਿੱਚ ਲਹਿਰਾ ਕੇ ਇਹ ਕਹੇ ਕਿ ਮੈਂ ਇਸ ਜ਼ਾਲਮ ਨੂੰ ਨਹੀਂ ਮੰਨਦਾ, ਮੈਂ ਆਜ਼ਾਦੀ ਚਾਹੁੰਦਾ, ਤੇ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਮੂਵਮੈਂਟ ਅਲਾਈਵ ਹੈ, ਉਹ ਮੂਵਮੈਂਟ ਜਿਉਂਦੀ ਹੈ। ਸੋ ਇਹ ਬੇਸ਼ੱਕ ਕੱਲ ਇੱਥੇ ਹੁਣ ਤਾਂ ਸਾਰੀ ਦੁਨੀਆ ਭਰ 'ਚ COVID-19 ਦੇ ਅਸਰ ਕਰਕੇ ਜਿਹੜਾ ਬੰਦਿਆਂ ਦੇ ਉੱਤੇ ਰੈਸਟ੍ਰਿਕਸ਼ਨ ਹੈ ਵੀ ਕਿੰਨੇ ਇਕੱਠੇ ਹੋ ਸਕਦੇ ਨੇ, ਲੇਕਿਨ ਮੈਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਮੈਂ ਸਮਝਦਾ ਹਾਂ ਵੀ ਇਹ ਇੱਕ ਲਿਬਰਲ ਸਿਟੀ ਹੋਣ ਦੇ ਨਾਤੇ ਔਰ ਜਿਸ ਲਿਬਰਟੀ ਜਾਂ ਜਿਸ ਡੈਮੋਕ੍ਰੇਸੀ 'ਚ ਪ੍ਰੋਟੈਸਟ ਇੱਕ ਬੇਸਿਕ ਰਾਈਟ ਹੁੰਦਾ ਜਿਹਨੂੰ ਕਿ ਅੱਜ ਹਿੰਦੂਤਵੀ ਨੇਸ਼ਨ ਨੇ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਰੀਬਰਥ ਹੋਇਆ ਔਰ ਇਹ ਗੱਲ ਸਾਡਾ ਕੋਈ ਅਨੁਮਾਨ ਨਹੀਂ ਹੈ। ਉਹਨਾਂ ਨੇ ਆਦਿੱਤਿਆਨਾਥ ਯੋਗੀ ਤੋਂ ਲੈ ਕੇ ਮੋਦੀ ਤੱਕ ਹਰ ਇੱਕ ਨੇ ਇਵੇਂ ਹੀ ਪ੍ਰੈਜ਼ੈਂਟ ਕੀਤਾ ਔਰ ਜਿਵੇਂ ਭਾਰਤ ਦਾ ਸਾਰਾ ਹੀ ਜਿਹੜਾ ਗੋਦੀ ਮੀਡੀਆ ਹੈ ਉਸ ਨੇ 24/7 ਇਹ ਸਾਰੇ ਨੂੰ ਕਵਰ ਕੀਤਾ ਅਯੁੱਧਿਆ ਚੋਂ। ਔਰ ਇਹ ਦੱਸਦੇ ਆ ਕਿ ਜਿਵੇਂ 47 ਤੋਂ ਲੈ ਕੇ ਹੁਣ ਤੱਕ 5 ਅਗਸਤ 2020 ਤੱਕ
ਜਿਹੜਾ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਦਾ ਦੌਰ ਸੀ ਉਸ ਨੂੰ ਅਸੀਂ ਦਫਨਾ ਦਿੱਤਾ ਹੈ ਔਰ ਹੁਣ ਇਹ ਇੱਕ ਪ੍ਰਾਊਡ ਹਿੰਦੂ ਰਾਸ਼ਟਰ ਔਰ ਇਹ ਮੰਦਰ ਜਿਹੜਾ ਹੈ ਇਹ ਕੋਈ ਹਿੰਦੂਆਂ ਦੀ ਆਸਥਾ ਦਾ ਨਹੀਂ ਹੈ। ਇਸ ਤੋਂ ਜਿਵੇਂ ਇੰਡੀਆ ਦਾ ਹਿੰਦੂ ਰਿਪਬਲਿਕ ਇੱਥੋਂ ਸ਼ੁਰੂ ਹੁੰਦਾ ਹੈ ਔਰ ਇਸ ਨੂੰ ਲੋਕਾਂ ਨੇ ਵੀ ਠੀਕ ਸਮਝਿਆ ਕਿਉਂਕਿ ਇਹੀ ਸੌਦਾ ਵੇਚਣ ਦੀ ਜਿਹੜੀ ਹੈ ਉਹਨਾਂ ਦੀ ਕੋਸ਼ਿਸ਼ ਕੀਤੀ ਗਈ। ਇਹੀ ਗੱਲਾਂ ਮੋਦੀ ਨੇ ਆਪਣੇ ਐਡਰੈਸ ਵਿੱਚ ਕਹੀਆਂ। ਇਹੋ ਜਿਹਾ ਹੀ ਵਰਤਾਰਾ ਮੁਰਲੀ ਮਨੋਹਰ ਜੋਸ਼ੀ ਜਿਹੜਾ ਗੈਰ ਹਾਜ਼ਰ ਸੀ ਪਰ ਜਦੋਂ ਤੁਸੀਂ ਇਹਨਾਂ ਦੇ ਟਵੀਟ ਬੇਸ਼ੱਕ ਐਲਕੇ ਅਡਵਾਨੀ ਵੀ ਨਹੀਂ ਆਇਆ ਉਹਨਾਂ ਦੇ ਤੁਸੀਂ ਦੇਖਦੇ ਹੋ ਪਰ ਜਿਹੜਾ ਚੀਫ ਗੈਸਟ ਉੱਥੇ ਮੌਕੇ ਦੇ ਉੱਤੇ ਮੋਹਨ ਭਾਗਵਤ ਉਹਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਨੂੰ ਬਿਆਨਿਆ ਔਰ ਉਹਨੇ ਆਪਣੇ ਦਿਓਰਸ ਜਿਹੜਾ ਪਹਿਲਾ ਸੀ ਉਸ ਨੂੰ ਕੋਟ ਕਰਦਿਆਂ ਕਿਹਾ ਕਿ ਜਦੋਂ ਅਸੀਂ ਇਸ ਬਾਬਰੀ ਮਸਜਿਦ ਢਾਣ ਦੇ ਪ੍ਰੋਜੈਕਟ ਦੀ ਗੱਲ ਸ਼ੁਰੂ ਕੀਤੀ ਤੇ ਉਹਨੇ ਕਿਹਾ ਸੀ ਕਿ ਇਸਕੋ 20 ਜਾਂ 30 ਸਾਲ ਲੱਗ ਸਕਤੇ हैं ਲੇਕਿਨ ਉਹਨੇ ਕਿਹਾ ਕਿ ਜੇ ਅੱਜ 30 ਸਾਲ ਹੋ ਗਏ ਨੇ ਔਰ ਅਸੀਂ ਇਸ ਨੂੰ ਹਾਸਲ ਕਰ ਲਿਆ ਔਰ ਜਿਸ ਅੰਦਾਜ਼ ਦੇ ਵਿੱਚ ਅਯੁੱਧਿਆ ਦਾ ਉਹ ਸਾਰਾ ਹਨੂਮਾਨ ਗੜੀ ਤੋਂ ਲੈ ਕੇ ਔਰ ਬਹੁਤ ਸਾਰਿਆਂ ਨੇ ਉਹਨੂੰ ਲਾਈਵ ਵੀ ਦੇਖਿਆ ਹੋਵੇਗਾ ਜਾਂ ਉਹਦੀਆਂ ਕਲਿੱਪਿੰਗਸ ਵੀ ਦੇਖੀਆਂ ਹੋਣਗੀਆਂ ਔਰ ਜਿਵੇਂ ਇੱਕ ਨੇ ਬਿਲਕੁਲ ਠੀਕ ਕਿਹਾ ਕਿ ਇਹ ਇਵੇਂ ਹੀ ਸੀ ਮੋਦੀ ਜਿਵੇਂ ਭਾਰਤ ਦਾ ਪ੍ਰਾਈਮ ਮਿਨਿਸਟਰ ਨਾ ਹੋਏ ਇੱਕ ਹਿੰਦੂ ਰਾਸ਼ਟਰ ਜਿਹੜਾ ਆਲਰੇਡੀ ਜਿਹਦੀ ਨੀਂਹ ਕੱਲ ਰੱਖੀ ਗਈ ਹੈ ਮੋਦੀ ਉਸ ਦਾ ਕਿੰਗ ਹੋਏ ਔਰ ਜਿਸ ਅੰਦਾਜ਼ 'ਚ ਜਿਹੜਾ ਪੁਜਾਰੀਆਂ ਦਾ ਵੀ ਉਹ ਸਾਰੀ ਨੌਟੰਕੀ ਸੀ ਕਿ ਉਸ ਦੇ ਸਿਰ ਦੇ ਉੱਤੇ ਮੁਕਟ ਰੱਖਣਾ। ਹੁਣ ਤੁਸੀਂ ਜਦੋਂ ਮੁਕਟ ਔਰ ਦੂਸਰਾ ਦੇਖਦੇ ਹੋ ਤਾਂ ਤੁਸੀਂ ਰਾਮਚੰਦਰ ਕ੍ਰਿਸ਼ਨ ਜਿਹੜੀ ਰਾਜਿਆਂ ਦੀ ਸਾਰੀ ਲਾਈਨ ਸੀ ਉਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਰਾਜਵੰਸ਼ ਦਾ ਜਾਂ ਕੀ ਹੁੰਦਾ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਹ ਧੋਤੀ ਬੰਨ੍ਹ ਕੇ ਔਰ ਆਪਣੇ ਉਸ ਸਾਰੇ ਦੇ ਵਿੱਚ ਉਹਨੇ ਸਾਰੀਆਂ ਰਸਮਾਂ ਕੀਤੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਉਹਨੂੰ ਉੱਥੋਂ ਦੇ ਪੁਜਾਰੀਆਂ ਨੇ ਹਿੰਦੂ ਰਾਜੇ ਦੇ ਤੌਰ ਦੇ ਉੱਤੇ ਉਸ ਦਾ ਜਿਹੜਾ ਉਹ ਗੱਦੀ ਦੇ ਉੱਤੇ ਉਹਨੂੰ ਵਿਰਾਜਮਾਨ ਕੀਤਾ ਜਿਹਨੂੰ ਜਿਹੜਾ ਉਹ ਰਾਜਿਆ ਅਭਿਸ਼ੇਕ ਲਫ਼ਜ਼ ਇਸਤੇਮਾਲ ਕਰਦੇ ਨੇ ਤੇ ਉਹਨੇ ਵੀ ਬਿਲਕੁਲ ਠੀਕ ਸੁਰ ਰਲਾਉਂਦੇ ਆ ਔਰ ਉਸ ਨੂੰ ਸਮਝਦੇ ਆ ਇਵੇਂ ਹੀ ਬਿਹੇਵ ਕੀਤਾ ਕਿ ਉਹ ਮੁਕਟ ਜਿਹੜਾ ਹੁਣ ਹਿੰਦੂ ਰਾਸ਼ਟਰ ਦੇ ਰਾਜੇ ਦੇ ਸਿਰ ਦੇ ਉੱਤੇ ਸੱਜ ਗਿਆ ਔਰ ਬਾਕੀ ਸਾਰੀ ਨੌਟੰਕੀ ਹਰ ਇੱਕ ਨੇ ਦੇਖੀ ਹੈ ਔਰ ਇਸ ਨੇ ਇੱਕ ਮੈਸੇਜ ਹਾਲਾਂ ਬਹੁਤ ਸਾਰੇ 200 ਮਿਲੀਅਨ ਦੇ ਕਰੀਬ ਮੁਸਲਮਾਨਾਂ ਨੇ ਭਾਰਤ 'ਚ ਸੁੱਖ ਦਾ ਸਾਹ ਲਿਆ ਕਿ ਭਾਈ ਘੱਟੋ ਘੱਟ ਜਿਹੜਾ ਇਹਨਾਂ ਨੇ 30 ਸਾਲ ਪਹਿਲਾਂ ਜਿਹੜੀ ਕੈਂਪੇਨ ਦੇ ਨਾਂ ਥੱਲੇ ਸ਼ੁਰੂ ਕੀਤਾ ਔਰ ਉਹਦੇ ਵਿੱਚ ਜਿਵੇਂ ਕਿ ਇੱਕ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੇ ਕਿਹਾ ਕਿ ਇਸ ਦੇ ਦਿਨ ਕਿਉਂਕਿ ਜਦੋਂ ਰਾਜਿਆ ਅਭਿਸ਼ੇਕ ਕੀਤਾ ਜਾਂਦਾ ਹੈ ਮੱਥੇ ਤੇ ਤਿਲਕ ਲਾਇਆ ਜਾਂਦਾ ਹੈ ਜਿਹੜਾ ਇਹਨਾਂ ਦਾ ਸਟਾਈਲ ਸੀ ਜਿਹਨੂੰ ਇਹ ਰਾਜਾ ਬਣਾਉਂਦੇ ਸੀ ਉਹਨੇ ਕਿਹਾ ਵੀ ਇਸ ਵਾਰ ਇੰਨਾ ਕਰਿਆ ਕਿ ਮੁਸਲਮਾਨਾਂ ਦੇ ਖੂਨ ਦਾ ਤਿਲਕ ਨਹੀਂ ਲਾਇਆ ਕਿਉਂਕਿ ਉਹ ਆਲਰੇਡੀ ਹਜ਼ਾਰਾਂ ਦਾ ਖੂਨ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਤੇ ਹਜ਼ਾਰਾਂ 2000 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਉਸੇ ਅਯੁੱਧਿਆ ਦੇ ਵਿੱਚ ਵੀ ਬੰਬੇ ਦੇ ਵਿੱਚ ਵੀ। ਫਿਰ ਉਹਨੇ ਕਿਹਾ ਵੀ ਇਸੇ ਮੋਦੀ ਨੇ ਜਿਹੜਾ ਕਦੇ ਰਥਵਾਨ ਸੀ ਅਡਵਾਨੀ ਦਾ ਰਥ ਦੇ ਅੱਗੇ ਅੱਗੇ ਤੁਰਨ ਵਾਲਾ ਉਹਨੇ ਫਿਰ ਲਗਭਗ ਠੀਕ 10 ਸਾਲ ਬਾਅਦ 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰ ਕੇ ਉਹਨੇ ਜਿਹੜਾ ਉਸ ਦਾ ਆਪਣਾ ਰਾਜਿਆ ਅਭਿਸ਼ੇਕ ਜਿਹੜਾ ਪਹਿਲਾਂ ਹੀ ਕਰ ਲਿਆ ਸੀ ਆਪਣਾ ਤਿਲਕ ਪਹਿਲਾਂ ਹੀ ਲਾ ਲਿਆ ਸੀ ਤੇ ਹੁਣ ਉਹਨਾਂ ਨੂੰ ਲੋੜ ਨਹੀਂ ਪਈ। ਹੁਣ ਤਾਂ ਇਵੇਂ ਹੀ ਹੋਇਆ ਜਿਵੇਂ ਰਾਮਚੰਦਰ ਅਯੁੱਧਿਆ ਪਹੁੰਚੇ ਔਰ ਉਹਨਾਂ ਦਾ ਜਿਹੜਾ ਮੀਡੀਆ ਵੀ ਉਹ ਇਹੀ ਕਹਿ ਰਿਹਾ ਸੀ ਕਿ ਜਿਸ ਤਰ੍ਹਾਂ ਰਾਮਚੰਦਰ ਜੀ ਜਿਹੜਾ ਲੰਕਾ ਤੋਂ ਅਯੁੱਧਿਆ 'ਚ ਪੁਸ਼ਪਕ ਵਿਮਾਨ 'ਚ ਪਹੁੰਚੇ ਸੀ ਔਰ ਇਹ ਉਹਨਾਂ ਦਾ ਫਿਰ ਕਲੇਮ ਹੁੰਦਾ ਜੀ ਉਦੋਂ ਅਸੀਂ ਜਹਾਜ਼ ਵੀ ਡਿਵੈਲਪ ਕੀਤੇ ਸੀ। ਉਹ ਇਵੇਂ ਹੀ ਦੱਸ ਰਹੇ ਸੀ ਕਿ ਮੋਦੀ ਜੀ ਹੁਣ ਜਹਾਜ਼ ਦੇ ਵਿੱਚ ਪਹਿਲੀ ਪੌੜੀ ਤੇ ਉਹਨਾਂ ਨੇ ਪੈਰ ਰੱਖ ਲਿਆ ਹੁਣ ਅੰਦਰ ਵੜ ਗਏ ਨੇ ਹੁਣ ਉਹਨਾਂ ਨੇ ਮੱਥੇ ਤੋਂ ਪਸੀਨਾ ਪੂੰਝਿਆ ਹੁਣ ਉਹਨਾਂ ਨੇ ਚੌਂਕੜੀ ਮਾਰ ਲਈ ਹੈ ਔਰ ਫਿਰ ਇਵੇਂ ਹੀ ਜਦੋਂ ਅਯੁੱਧਿਆ ਲੈਂਡ ਕੀਤਾ ਔਰ ਜਿਸ ਅੰਦਾਜ਼ ਦੇ ਵਿੱਚ ਉਹ ਆਇਆ ਔਰ ਉਹ ਇਵੇਂ ਹੀ ਸੀ ਕਿ ਜਿਵੇਂ ਰਾਮਚੰਦਰ ਸੱਚਮੁੱਚ ਜਿਹੜਾ ਹੈ ਉਹ ਲੰਕਾ ਤੋਂ ਅਯੁੱਧਿਆ ਪਹੁੰਚ ਗਿਆ ਹੋਵੇ। ਸੋ ਕੱਲਾ ਇਹੀ ਨਹੀਂ ਹੈ ਕਿ ਵੀ ਇਹ ਇੱਕ ਉਸ ਦੇ ਸਿੰਪਟਮਸ ਨੇ ਕਿ ਹਿੰਦੂ ਰਾਸ਼ਟਰ ਵੱਲ ਜਾ ਰਿਹਾ। ਆਲਰੇਡੀ ਜਿੱਥੇ ਮੋਦੀ ਨੂੰ ਜਦੋਂ ਇਹਨੇ 2002 ਚ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਤੇ ਇੱਕ ਟਾਈਟਲ ਉਹਨੂੰ ਹਿੰਦੂ ਤਵੀਆਂ ਨੇ ਦਿੱਤਾ ਹਿੰਦੂओं के हृदय सम्राट
ਹੁਣ ਹਿਰਦਾ ਦਿਲ ਨੂੰ ਕਹਿੰਦੇ ਨੇ, ਸਮਰਾਟ ਬਾਦਸ਼ਾਹ ਨੂੰ ਕਹਿੰਦੇ ਨੇ, ਸੋਵਰਨ ਨੂੰ ਕਹਿੰਦੇ ਨੇ। ਔਰ ਹੁਣ ਜਿਹੜਾ 2002 ਦੇ ਵਿੱਚ ਹਿੰਦੂਆਂ ਦਾ ਹਿਰਦਾ ਸਮਰਾਟ ਸੀ, ਹੁਣ ਜਿਹੜਾ 5 ਅਗਸਤ 2020 ਨੂੰ ਉਹ ਸੱਚਮੁੱਚ ਜਿਹੜਾ ਭਾਰਤੀ ਤਖਤ ਦਾ ਸਮਰਾਟ ਬਣਾ ਕੇ ਉਹਨੂੰ ਪੇਸ਼ ਕੀਤਾ। ਜਿਵੇਂ ਸਾਰੀ ਉਹਨੇ ਆਪਣਾ ਚੱਕਰਵਰਤੀ ਘੋੜਾ, ਜਿਵੇਂ ਰਾਮਚੰਦਰ ਨੇ ਘੁਮਾਇਆ ਸੀ, ਚੱਕਰਵਰਤੀ ਘੋੜਾ ਘੁੰਮ ਗਿਆ, ਸਾਰੇ ਜਿਹੜੇ ਨੇ ਉਹ ਉਹਨੇ ਪ੍ਰਸਤ ਕਰ ਦਿੱਤੇ ਨੇ, ਹਰਾ ਦਿੱਤੇ ਨੇ। ਔਰ ਮੋਦੀ ਜਿਹੜਾ ਉਹ ਜਿੱਤ ਕੇ ਉਸ 'ਚ, ਔਰ ਇਹ ਵੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੋਦੀ ਨੇ ਪ੍ਰਣ ਕੀਤਾ ਸੀ ਕਿ ਮੈਂ ਹੁਣ ਉਦੋਂ ਹੀ ਆਵਾਂਗਾ ਅਯੁੱਧਿਆ ਜਦੋਂ ਕਿ ਜਿਹੜਾ ਉਹ ਮੰਦਿਰ ਦਾ ਨਿਰਮਾਣ ਹੋਏਗਾ, ਕਿ ਇੰਨੇ ਸਾਲਾਂ ਬਾਅਦ ਮੋਦੀ ਗਿਆ ਨਹੀਂ ਔਰ ਉਹਨੇ ਆਪਣਾ ਪ੍ਰਣ ਵੀ ਪੂਰਾ, ਜਿਵੇਂ ਉਹ ਇੱਕ ਰਿਸ਼ੀ ਦਾ ਵੀ ਉਹਦੇ 'ਚ ਇੱਕ ਰੂਪ ਬਣਾ ਦਿੱਤਾ ਹੈ, ਉਹਦੇ 'ਚ ਇੱਕ ਰਾਮ ਭਗਤ ਦੇ ਨਾਤੇ। ਔਰ ਗੱਲ ਇਹ ਹੀ ਨਹੀਂ ਹੈ, ਰਾਮ ਤਾਂ ਬਹੁਤ ਛੋਟੀ ਚੀਜ਼ ਬਣ ਗਈ। ਔਰ ਉਹਨਾਂ ਦੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਜਿਹੜੇ ਸਾਡੇ ਬਹੁਤ ਸਾਰੇ ਦਰਸ਼ਕ ਜਦੋਂ ਇਹ ਦੇਖਦੇ ਹੋਣਗੇ ਕਿ ਇਹਨੂੰ ਰਾਮ ਲੱਲਾ ਕਾ ਮੰਦਿਰ ਕਿਹਾ ਜਾਂਦਾ ਹੈ। ਹੁਣ ਲੱਲਾ ਇਨਫੈਕਟ ਬੱਚੇ ਨੂੰ ਕਹਿੰਦੇ ਨੇ। ਔਰ ਇਹ ਵੀ ਜਿਹੜਾ ਇਹਨਾਂ ਦੀਆਂ ਪੁਰਾਣਿਕ ਕਹਾਣੀਆਂ ਦੇ ਵਿੱਚ ਜੇ ਤੁਸੀਂ ਦੇਖੋ ਕਿ ਕ੍ਰਿਸ਼ਨ ਜੀ ਦਾ ਉਹ ਰੂਪ ਜਿਹੜਾ ਉਹ ਰਥਵਾਨ ਹੋ ਕੇ ਜਾਂ ਮਹਾਭਾਰਤ ਦੇ ਜੰਗ 'ਚ ਜਾਂ ਉਹ ਨਹੀਂ ਹੈ। ਜਦੋਂ ਜਨਮ ਅਸ਼ਟਮੀ ਹੁੰਦੀ ਹੈ, ਕ੍ਰਿਸ਼ਨ ਜੀ ਦਾ ਜਨਮ ਦਿਨ ਸੈਲੀਬ੍ਰੇਟ ਹੁੰਦਾ ਹੈ, ਤੇ ਅਸਲ 'ਚ ਇੱਕ ਘੜੇ 'ਚੋਂ ਬੱਚਾ ਨਿਕਲਦਾ, ਕਿਉਂਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਮਾਂ ਸੀ ਦੇਵਕੀ, ਜਿਹਨੇ ਘੜੇ 'ਚ ਛਪਾ ਕੇ ਬੱਚੇ ਨੂੰ ਬਾਹਰ ਕੱਢਿਆ ਸੀ, ਕਿਉਂਕਿ ਉਹਦਾ ਭਰਾ ਕੰਸਾਰਿਕ ਨੂੰ ਮਾਰ ਦਿੰਦਾ ਸੀ ਨਵ ਜਨਮੇ ਨੂੰ। ਔਰ ਹੁਣ ਵੀ ਲੱਖਾਂ ਹਿੰਦੂ ਇਕੱਠੇ ਹੁੰਦੇ ਨੇ ਜਦੋਂ ਜਨਮ ਅਸ਼ਟਮੀ ਹੁੰਦੀ ਹੈ। ਇੱਕ ਫਿਰ ਘੜਾ ਆਉਂਦਾ ਤੇ ਇੱਕ ਬੱਚਾ ਜਿਹਨੂੰ ਕ੍ਰਿਸ਼ਨ ਬਣਾ ਕੇ ਉਹ ਘੜੇ 'ਚੋਂ ਕੱਢਿਆ ਜਾਂਦਾ, ਫਿਰ ਤਾੜੀਆਂ, ਫਿਰ ਫੁੱਲ ਵੱਜਦੇ ਨੇ, ਜੀ ਕ੍ਰਿਸ਼ਨ ਜੀ ਆ ਗਏ, ਕ੍ਰਿਸ਼ਨ ਜੀ ਆ ਗਏ। ਇਸੇ ਤਰ੍ਹਾਂ ਜਿਹੜਾ ਅਯੁੱਧਿਆ ਦੇ ਵਿੱਚ, ਕਿਉਂਕਿ ਰਾਮਚੰਦਰ ਜੀ ਦੇ ਜਨਮ ਦੇ ਨਾਲ ਉਸ ਥਾਂ ਨੂੰ ਜੋੜ ਦਿੱਤਾ ਗਿਆ ਔਰ ਉਹਨੂੰ ਲੱਲਾ ਕਹਿੰਦੇ ਨੇ ਕਿ ਜੀ ਉਸ ਦਾ ਬੱਚੇ ਦਾ ਰੂਪ। ਔਰ ਇੱਕ ਜਿਹੜੀ ਪਿਕਚਰ ਜਿਹੜੀ ਇੱਕ ਬੀਜੇਪੀ ਦੀ ਟੌਪ ਲੀਡਰ ਨੇ ਟ੍ਰੈਂਡ ਕਰਵਾਈ, ਉਹਦੇ 'ਚ ਇਹ ਹੈ ਕਿ ਰਾਮਚੰਦਰ ਛੋਟਾ ਜਿਹਾ 1.5 ਫੁੱਟ ਦਾ ਉਹ ਤੁਰਿਆ ਹੋਇਆ ਔਰ ਮੋਦੀ 5.5 ਫੁੱਟ ਦਾ, ਉਹਨੇ ਰਾਮਚੰਦਰ ਦੀ ਉਂਗਲ ਫੜੀ ਹੋਈ ਹੈ ਔਰ ਉਹ ਅੱਗੇ ਹੈ ਮੋਦੀ ਦਾ ਕਦਮ, ਔਰ ਮੰਦਰ ਜਿਹੜਾ ਉਹਨੂੰ ਲਿਜਾ ਰਿਹਾ ਕਿ ਮੈਂ ਹੁਣ ਤੇਰਾ ਜਿਵੇਂ ਜਨਮ ਕਰ ਦੇਣਾ ਉੱਥੇ ਮੰਦਰ ਤੇਰਾ ਮੈਂ ਬਣਾ ਦੇਣਾ। ਸੋ ਇਸ ਦੇ ਉੱਤੇ ਹਾਲਾਂ ਜਿਹੜੇ ਸ਼ਰਧਾਵਾਨ ਹਿੰਦੂਆਂ ਨੇ ਤੇ ਇਹ ਵੀ ਕਿਹਾ ਕਿ ਭਾਈ ਇਹ ਤਾਂ ਜਿਹੜਾ ਰਾਮਚੰਦਰ ਨੇ ਵੀ ਮੋਦੀ ਦੀ ਉਂਗਲ ਹੀ ਫੜੀ ਹੈ। ਔਰ ਮੈਂ ਕਿਹਾ ਕਿ ਵੀ ਵੈਸੇ ਗਲਤ ਨਹੀਂ ਹੈ। ਰਾਮਚੰਦਰ ਜੀ ਤਾਂ ਜੋ ਉਹਨਾਂ ਦੇ ਕਾਵਿਆਂ ਦੇ ਵਿੱਚ ਭਾਵੇਂ ਬਾਲਮੀਕੀ ਦਾ ਸੀ ਜਾਂ ਤੁਲਸੀਦਾਸ ਦਾ ਸੀ, ਉਹਨਾਂ ਦਾ ਕੀ ਰੂਪ, ਕੀ ਰਚਨਾ ਜਾਂ ਲੋਕਾਂ ਦੇ ਫੇਥ ਦੀ ਗੱਲ ਜਿਹਨੂੰ ਅਸੀਂ ਟੱਚ ਨਹੀਂ ਕਰਦੇ, ਪਰ ਇਹ ਜਿਹੜਾ ਅਯੁੱਧਿਆ ਦੇ ਵਿੱਚ ਮੰਦਿਰ ਬਣਿਆ ਇਹ ਤਾਂ ਮੋਦੀ ਦਾ ਮੰਦਿਰ ਹੀ ਹੈ, ਇਹ ਰਾਮਚੰਦਰ ਦਾ ਨਹੀਂ ਹੈ। ਜੇ ਤੁਸੀਂ ਹਰ ਐਂਗਲ ਤੋਂ ਦੇਖੋਗੇ ਤੇ ਤੁਹਾਨੂੰ ਚਾਰ ਚਫੇਰੇ ਮੋਦੀ ਨਜ਼ਰ ਆਏਗਾ ਔਰ ਮੰਦਿਰ ਹੀ ਮੋਦੀ ਦਾ। ਔਰ ਉਹ ਤਾਂ ਕਹਿਣ ਨੂੰ ਮੋਦੀ ਨੇ ਜਾ ਕੇ ਜੀ ਉਹ ਹਨੂਮਾਨ ਗੜੀ 'ਚ ਪਹਿਲਾਂ ਪੂਜਾ ਕੀਤੀ, ਫਿਰ ਕਿਹਾ ਜੀ ਇੱਕੋ ਇੱਕ ਥਾਂ ਹੈ ਜਿੱਥੇ ਹਨੂਮਾਨ ਸਿੰਘਾਸਨ ਤੇ ਬੈਠੇ ਹੈ, ਕਿਉਂਕਿ ਹਨੂਮਾਨ ਉਹਨਾਂ ਦਾ ਜਿਹੜਾ ਉਹ ਕਮਾਂਡਰ ਇਨ ਚੀਫ ਸੀ। ਔਰ ਜੇ ਤੁਸੀਂ ਕੋਈ ਕੰਕਰ ਕਰਨੀ ਹੈ ਥਾਂ ਤੇ ਪਹਿਲਾਂ ਤੁਸੀਂ ਜਿਹੜੀ ਹੈ ਜਾ ਕੇ ਜਨਰਲ ਦੇ ਅੱਗੇ ਨਤਮਸਤਕ ਹੁੰਦੇ ਹੋ। ਲੇਕਿਨ ਮੈਂ ਜਦੋਂ ਉਹਨਾਂ ਦੀਆਂ ਲਗਭਗ 400 ਦੇ ਕਰੀਬ ਜਿਹੜੇ ਸਰਕੂਲਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੱਢੇ ਥਾਂ ਥਾਈਂ, ਉਹਨਾਂ ਦੇ ਵਿੱਚ ਇਹ ਵੀ ਸੀ कि बंदरों को अपनी जगह से मत हिलने दो, जहां भी है उनको चने डालो वहां रखो और बंदर नजदीक नहीं आने चाहिए। सो मैं क्या भी बेचारा बांदरां दे राजे दा तां ड्रामा करता भी हनुमानगढ़ी च मोदी ने जाके ते जिहड़ी फौज है हनुमान दी बांदरां दी ਉਹਨਾਂ ਨੂੰ ਤਾਂ ਨੇੜੇ ਨਹੀਂ ਲੱਗਣ ਦਿੱਤਾ ਗਿਆ ਅਯੁੱਧਿਆ ਦੇ। ਉਹਨੂੰ ਤਾਂ ਮੀਲਾਂ ਪਰੇ ਜਿਹੜਾ ਉਹ ਛੋਲੇ ਖਵਾ ਕੇ ਉੱਥੇ ਰੱਖਿਆ ਕਿ ਕੋਈ ਬਾਂਦਰ ਨਾ ਆ ਜਾਏ, ਕਿਉਂਕਿ ਬਾਂਦਰ ਰੈਗੂਲਰ ਫੀਚਰ ਹੈ। ਜੇ ਹੁਣ ਤੁਸੀਂ ਰਾਮਚੰਦਰ ਜੀ ਦੇ ਨਾਲ ਹਨੂਮਾਨ ਜੋੜਨੇ, ਹੁਣ ਹਨੂਮਾਨ ਪੂੰਛ ਤੋਂ ਬਿਨਾਂ ਤਾਂ ਨਹੀਂ ਹੁੰਦਾ, ਹਨੂਮਾਨ ਦਾ ਮੂੰਹ ਵੀ ਬਾਂਦਰ ਦਾ ਬਣਾਇਆ ਹੁੰਦਾ। ਸੋ ਮੈਂ ਕਿਹਾ ਵੀ ਇਹ ਵੀ ਕੀ ਅਪਮਾਨ ਹੈ ਹਨੂਮਾਨ ਜੀ ਦਾ ਕਿ ਜਿਹੜਾ ਜਿਹਨੂੰ ਇਹ ਜਰਨਲ ਕਹਿ ਰਿਹਾ ਜੀ ਹਨੂਮਾਨਗੜੀ ਮੋਦੀ ਇਸ ਲਈ ਗਏ ਕਿ ਪਹਿਲਾਂ ਜਨਰਲ ਕੋਲ ਜਾਇਆ ਜਾਂਦਾ ਤੇ ਜੇ ਹਨੂਮਾਨ ਕੋਲ ਨਾ ਜਾਓ ਤੇ ਰਾਮ ਦੇ ਕੋਲ ਜਾਣਾ ਜਿਹੜਾ ਉਹ ਸਫਲ ਨਹੀਂ ਹੁੰਦਾ। ਪਰ ਇੱਥੇ ਤਾਂ ਜਿਹੜੀ ਉਹਦੀ ਫੌਜ ਹੈ ਹਨੂਮਾਨ ਦੀ ਉਹ ਤਾਂ ਵਿਚਾਰੀ ਨੇੜੇ ਨਹੀਂ ਲੱਗਣ ਦਿੱਤੀ ਗਈ ਯੁੱਧਿਆ ਦੇ। ਸੋ ਇਸ ਕਿਸਮ ਦੀ ਨੌਟੰਕੀ ਹੋਈ ਔਰ ਮੈਂ ਸਮਝਦਾ ਵੀ ਆਪੋਜੀਸ਼ਨ ਪਾਰਟੀਆਂ ਦਾ ਕੀ ਰੋਲ ਹੈ ਉਹਦਾ ਅਸੀਂ ਜ਼ਿਕਰ ਕੀਤਾ ਹੀ ਸੀ। ਲੇਕਿਨ ਮੈਂ ਸਮਝਦਾ ਵੀ ਸਿੱਖ ਕੌਮ ਨੇ ਇੱਕ ਵਾਰ ਫੇਰ ਇਹ ਦੱਸਿਆ ਕਿ ਨੋ ਮੈਟਰ ਕਿੰਨੀ ਪਾਵਰਫੁਲ ਹਕੂਮਤ ਹੋਏ, ਕੋਈ ਕਿੰਨਾ ਵੱਡਾ ਚੈਲੰਜ ਹੋਏ, ਅਸੀਂ
ਅੜਨਾ ਵੀ ਜਾਣਦੇ ਆ, ਵੰਗਾਰਨਾ ਵੀ ਜਾਣਦੇ ਆ। ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲ ਕਰਾਂਗੇ ਕਿ ਕਿਵੇਂ ਇਹਦੇ ਬਾਵਜੂਦ ਕਿ ਉਹਨਾਂ ਨੇ ਆਪਣੇ ਇੱਕ ਦੋ ਰੈਂਟਾ ਸਿੱਖ ਜਿਹੜੇ ਨੇ ਉਹ ਖੜੇ ਕੀਤੇ, ਲੇਕਿਨ ਮੇਨ ਤਖਤਾਂ ਦੇ ਜਥੇਦਾਰ ਜਿਹੜੇ ਬੇਸ਼ੱਕ ਬਾਦਲ ਦੇ ਅਪਾਇੰਟਡ ਸੀ ਜਾਂ ਬਾਦਲ ਦਲ ਦੀ ਲੀਡਰਸ਼ਿਪ ਜਾਂ ਹੋਰ ਤਾਂ ਹੋਰ ਜਿਹੜੇ ਬਿਲਕੁਲ ਨਕਾਰੇ ਵੀ ਸੀ, ਉਹ ਵੀ ਕਿਤੇ ਨਜ਼ਰ ਨਹੀਂ ਆਏ। ਪੰਜਾਬ 'ਚ ਵੀ ਕੋਈ ਵੀ ਸੈਲੀਬ੍ਰੇਸ਼ਨ ਤਾਂ ਦੂਰ ਦੀ ਗੱਲ, ਦੁਨੀਆ ਭਰ 'ਚ ਸਿੱਖਾਂ ਨੇ ਤੋਏ ਸੋਸ਼ਲ ਮੀਡੀਆ ਚੁੱਕ ਕੇ ਦੇਖ ਲਓ। ਹਾਲਾਂ ਉਹਨਾਂ ਨੇ ਕੁਝ ਜਿਹੜੇ ਰੈਂਟਾ ਸਿੱਖ ਇੱਥੇ ਟਾਈਮ ਸਕੁਅਰ ਦੇ ਉੱਤੇ ਉਹਨਾਂ ਨੇ ਲਿਆ ਕੇ 5-7 ਉਹ ਖੜੇ ਕੀਤੇ। ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਪ੍ਰੋਟੈਸਟ ਹੋ ਰਿਹਾ, ਉਹਨਾਂ 'ਚੋਂ ਵੀ ਫੋਟੋਆਂ ਲਵਾ ਕੇ ਜਿਹੜੀਆਂ ਬਦੋ ਬਦੀ ਉਹ ਖੱਬੇ ਸੱਜੇ ਖਿੱਚ ਕੇ, ਲੇਕਿਨ ਜਿਹੜਾ ਇਸ ਸਾਰੇ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਵੰਗਾਰਿਆ। ਔਰ ਅਸੀਂ ਇਸ ਬਾਰੇ ਵੇਰਵੇ ਨਾਲ ਗੱਲ ਕਰਾਂਗੇ। ਔਰ ਜਿਵੇਂ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ ਹੈ, ਜਿਹੜਾ ਪਹਿਲਾ ਪ੍ਰੋਟੈਸਟ ਦੁਪਹਿਰੇ 1 ਤੋਂ 3 ਜਿਹੜਾ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਜਿੱਥੇ ਹੁੰਦੀ ਹੈ, 193 ਦੇਸ਼ਾਂ ਦੇ ਝੰਡੇ ਝੂਲਦੇ ਨੇ, ਉਸ ਦੇ ਸਾਹਮਣੇ ਸੀ। ਔਰ 50 ਦੇ ਕਰੀਬ ਦੀ ਭਾਵੇਂ ਪਰਮਿਸ਼ਨ ਸੀ, ਲੇਕਿਨ 150 ਦੇ ਕਰੀਬ ਕਸ਼ਮੀਰੀ ਔਰ ਸਿੱਖ ਪਾਰਟਿਸਪੈਂਟ ਹੋਏ। ਔਰ ਜਿਵੇਂ ਮੈਂ NYPD ਦੀ ਸ਼ਲਾਘਾ ਕੀਤੀ ਹੈ ਕਿ ਉਹਨਾਂ ਨੇ ਕੋਈ ਇੰਟਰਪਟ ਨਹੀਂ ਕੀਤਾ, ਔਰ ਉਸ ਬਾਰੇ ਮੈਂ ਬਹੁਤ ਡਿਟੇਲ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਬੈਕਗ੍ਰਾਉਂਡ ਜਿਹੜੀ ਸਕਰੀਨ ਦੇ ਉੱਤੇ। ਔਰ ਉਸ ਨੂੰ ਅਸੀਂ ਕੱਲ ਸ਼ਾਮ ਸੱਚੋ ਸੱਚ ਵਾਲੇ ਸਲੋਟ ਦੇ ਵਿੱਚ ਉਸ ਨੂੰ ਚਲਾਇਆ, ਔਰ ਬਹੁਤ ਸਾਰਿਆਂ ਦੇ ਪੋਜ਼ਿਟਿਵ ਕਮੈਂਟ ਨੇ, ਔਰ ਜਿਹੜਾ ਉਹਨਾਂ ਨੇ ਸ਼ੁਕਰੀਆ ਵੀ ਕੀਤਾ। ਮੈਂ ਇਹ ਦੱਸ ਦਿਆਂ ਕਿ ਮੈਂ ਇਹ ਗੱਲ ਉੱਥੇ ਵੀ ਕਹੀ ਸੀ ਆਪਣੇ ਐਡਰੈਸ ਕਿ ਕਸ਼ਮੀਰੀਆਂ ਦੇ ਨਾਲ ਸਾਡੀ ਸਿਰਫ ਸਿੰਪਥੀ ਨਹੀਂ ਹੈ, ਐਮਪੈਥੀ ਹੈ। ਅਸੀਂ ਇਸ ਨੂੰ ਹੰਡਾਇਆ ਹੋਇਆ, ਔਰ ਇਹ ਕੋਈ ਅਹਿਸਾਨ ਨਹੀਂ ਹੈ, ਸਾਡੇ ਤੇ ਫਰਜ਼ ਹੈ, ਕਿਉਂਕਿ ਬਹੁਤ ਸਾਰਿਆਂ ਨੇ ਉੱਥੇ ਵੀ ਕਸ਼ਮੀਰੀ ਭੈਣਾਂ ਵੀ ਜਦੋਂ ਮਿਲਦੀਆਂ ਨੇ ਉਹਨਾਂ ਦੀਆਂ ਅੱਖਾਂ 'ਚ ਵੀ ਅਥਰੂ ਹੁੰਦੇ ਨੇ ਥੈਂਕਫੁਲਨੈਸ ਦੇ। ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਨਹੀਂ, ਇਹ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਆਜ਼ਾਦੀ ਹਰ ਇੱਕ ਦਾ ਬਰਥ ਰਾਈਟ ਹੈ, ਔਰ ਅਸੀਂ ਜਿਹੜਾ ਉਹ ਅਖੀਰਲੇ ਸਾਹ ਤੱਕ ਕਸ਼ਮੀਰੀਆਂ ਦੇ ਨਾਲ ਖਲੋਤੇ ਹੈ। ਇਸ ਬਾਰੇ ਜਿਹੜਾ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਕੋਈ ਆਸਾਨ ਨਹੀਂ। ਦੂਸਰਾ ਪ੍ਰੋਟੈਸਟ, ਕਿਉਂਕਿ ਇਹ ਵੱਡੇ ਇਹਨਾਂ ਦੀ ਹਿੰਦੂ ਰਾਈਟ ਵਿੰਗ ਆਰਗੇਨਾਈਜੇਸ਼ਨਸ ਨੇ ਬੜੇ ਢੋਲ ਢਮੱਕੇ ਦੇ ਨਾਲ ਐਲਾਨ ਕੀਤਾ ਹੋਇਆ ਸੀ ਕਿ ਜੀ ਟਾਈਮ ਸਕੁਅਰ ਦੇ ਮੇਨ ਉਹਨਾਂ ਦੀਆਂ ਸਕਰੀਨਸ ਦੇ ਉੱਤੇ ਉਹਨਾਂ ਦੀਆਂ ਐਡਸ ਵੀ ਚੱਲਣਗੀਆਂ ਲਾਈਵ, ਉੱਥੋਂ ਰਾਮ ਲੱਲਾ ਦਾ ਜਿਹੜਾ ਹੋਏਗਾ ਉਹ ਚੱਲੇਗਾ। ਔਰ ਦੂਸਰਾ, ਲੇਕਿਨ ਅਮਰੀਕਾ ਦੀਆਂ ਪ੍ਰੋਗਰੈਸਿਵ ਆਰਗੇਨਾਈਜੇਸ਼ਨਸ, ਮੁਸਲਮਾਨਾਂ ਦੀਆਂ, ਭਾਰਤੀ ਮੂਲ ਦੇ ਵਾਲਿਆਂ ਦੀਆਂ ਵੀ, ਉਹ ਵੀ ਥੋੜੇ ਬਹੁਤ ਨਿਕਲੇ। ਉਹਨਾਂ ਨੇ ਇੱਕ ਜ਼ਬਰਦਸਤ ਕੈਂਪੇਨ ਕਰਕੇ ਨੈਸਡੈਕ, ਦੂਸਰੇ ਜਿਹੜੇ ਵੱਡੇ ਐਡਵਰਟਾਈਜ਼ਰ ਸੀ ਉਹ ਤਾਂ ਦੌੜਾ ਦਿੱਤੇ। ਇੱਕ ਅੱਧੀ ਲੋਅਰ ਜੇ ਲੈਵਲ ਦੀ ਸਕਰੀਨ ਦੇ ਉੱਤੇ ਜ਼ਰੂਰ ਥੋੜੀ ਦੇਰ ਲਈ ਦੁਪਹਿਰੇ ਉਹਨਾਂ ਦਾ ਚੱਲਿਆ, ਲੇਕਿਨ ਉਹਦੇ ਨਾਲ ਫਿਰ ਬਰਾਬਰ ਇਹ ਸੀ ਕਿ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਵੀ ਉਹ ਵੀ ਸਕਰੀਨਸ ਦੇ ਉੱਤੇ ਵੀ ਵਿਜ਼ੀਬਲ ਸੀ। ਔਰ ਬੜੀ ਚੰਗੇ ਅੰਦਾਜ਼ 'ਚ ਉਹਨਾਂ ਨੇ ਇੱਕ ਵੈਨ, ਜਿਹੜੀ ਵੱਡੀ ਵੈਨ ਜਿਸ ਤੇ ਦੋਨੇ ਪਾਸੇ ਬੜੇ ਚੰਗੇ ਪੋਸਟਰ ਲੱਗੇ ਹੋਏ ਸੀ ਕਿ ਕਿਵੇਂ ਉੱਥੇ ਇੱਕ ਬੱਚਾ ਜਿਹੜਾ ਉਹ ਆਪਣੇ ਬਾਪ ਦੀ ਲਾਸ਼ ਤੇ ਬੈਠਾ ਹੈ, ਔਰ ਦੂਸਰਾ ਜਿਹੜੇ ਸੱਚਮੁੱਚ, ਕਿਉਂਕਿ ਜਦੋਂ ਤੁਸੀਂ ਡਰਾਈਵ ਅਰਾਊਂਡ ਕਰ ਰਹੇ ਹੁੰਦੇ ਹੋ, ਮੋਸਟ ਬਿਜ਼ੀ ਟਾਈਮ ਸਕੁਅਰ ਹੁੰਦਾ ਹੈ, ਉਹ ਇੱਕ ਝਲਕ ਹੀ ਜਿਹੜੀ ਆ ਉਹਦੇ 'ਚ ਕੋਈ ਬਹੁਤ ਤੁਸੀਂ ਅਲਫਾਜ਼ ਲਿਖੋ ਤੇ ਉਹ ਨਹੀਂ ਪੜ੍ਹੇ ਜਾਂਦੇ ਹੈ, ਪਰ ਉਹ ਕਾਫੀ ਮੂਵਿੰਗ ਪਿਕਚਰ ਸੀ ਔਰ ਮੈਸੇਜ ਉਹ ਦੇ ਰਹੇ ਸੀ। ਔਰ ਜਿਹੜਾ ਫਿਰ ਅਲਟੀਮੇਟਲੀ ਆਈਬਾਲ ਟੂ ਆਈਬਾਲ ਐਂਡ ਟੋ ਟੂ ਟੋ ਜਿਹੜਾ ਕੰਪੀਟੀਸ਼ਨ ਸੀ, ਉਹਦੇ 'ਚ ਜਿਉਂ ਹੀ ਉਹਨਾਂ ਦੇ ਹਿੰਦੂ ਤਵੀ ਕਿਸੇ ਨੇ ਕੋਈ ਲਾਲ ਮੌਲੀ ਦਾ ਧਾਗਾ ਬੰਨਿਆ, ਕੋਈ ਤਿਲਕ ਲਾਇਆ, ਕੋਈ ਦੂਸਰਾ ਲਾਇਆ, ਉਹ ਇਕੱਠੇ ਹੋਏ, ਅਜੇ ਇਕੱਠੇ ਹੋਣੇ ਸ਼ੁਰੂ ਹੀ ਹੋ ਰਹੇ ਸੀ ਤੇ ਇਧਰ ਸਿੰਘਾਂ ਦੇ ਜਕਾਰਿਆਂ ਦੀ ਗੂੰਜ ਔਰ ਕਸ਼ਮੀਰ ਜ਼ਿੰਦਾਬਾਦ ਔਰ ਖਾਲਿਸਤਾਨ ਜ਼ਿੰਦਾਬਾਦ ਔਰ ਬੋਰੇਸੋ ਨਿਹਾਲ ਜਦੋਂ ਫਿਜ਼ਾ ਦੇ ਵਿੱਚ ਗੂੰਜੇ। ਔਰ ਜ਼ਾਹਰ ਹੈ ਕਿ ਮੇਰਾ ਖਿਆਲ ਆਦੇ ਕਿ ਤਾਂ ਮੇਨ ਗੇਟ ਤੋਂ ਪਾਸੇ ਦੀ ਹੋ ਕੇ ਲੰਘਣ ਲੱਗ ਗਏ, ਔਰ ਹੌਲੀ ਜਿਉਂ ਔਰ ਮੈਂ ਸਮਝਦਾ ਵੀ ਇਸ ਦੇ ਲਈ ਭਾਈ ਹਿੰਮਤ ਸਿੰਘ ਜਿਹੜੇ ਸੱਚਮੁੱਚ ਹੀ ਹਿੰਮਤ ਕਰਦੇ ਨੇ, ਉਹ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇੱਕ ਦਿਨ ਪਹਿਲਾਂ ਅਮਰੀਕਾ ਭਰ ਦੇ ਸਿੱਖ ਨੁਮਾਇੰਦਿਆਂ ਨੂੰ, ਖਾਸ ਤੌਰ ਤੇ ਨਿਊਯਾਰਕ ਦੀਆਂ ਸਿੱਖ ਆਰਗੇਨਾਈਜੇਸ਼ਨਸ, ਗੁਰਦੁਆਰਾ ਕਮੇਟੀਆਂ, ਰਿਚਮੰਡ ਹਿਲ ਗੁਰਦੁਆਰਾ ਕਮੇਟੀ ਔਰ ਨਿਊ ਜਰਸੀ ਦੀਆਂ ਔਰ ਸਾਰੀਆਂ ਹੀ ਸਿੱਖ ਜਥੇਬੰਦੀਆਂ, ਸਿੱਖਸ ਫਾਰ ਜਸਟਿਸ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਦੂਰ ਦਰਾਡਿਓਂ ਜਿਹੜੇ ਵੀਰ ਭੈਣਾਂ ਨੇ ਸਾਡੇ ਪਹੁੰਚੇ। ਔਰ ਮੈਂ ਸਮਝਦਾ ਵੀ ਕੱਲ ਜਿਵੇਂ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ, ਔਰ ਅੱਜ ਹੀ ਭਾਈ ਹਿੰਮਤ ਸਿੰਘ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ UN ਦੇ ਸਾਹਮਣੇ ਤਾਂ ਚਲੋ ਇੱਕ
ਆਪਣੇ ਕਿਸਮ ਦਾ ਡੈਕੋਰਮ ਹੁੰਦਾ ਹੈ, ਉਹਦੇ 'ਚ ਤਾਂ ਲਿਮਿਟੇਸ਼ਨ ਵੀ ਸੀ। ਇੱਥੇ ਮੈਂ ਕਿਹਾ ਕਿ ਵੀ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੇ ਖਾਲਿਸਤਾਨ ਦੇ ਨਾਰੇ ਜ਼ਿਆਦਾ ਬੁਲੰਦ ਆਵਾਜ਼ ਦੇ ਵਿੱਚ ਲਗਾਏ ਔਰ ਇਹ ਹਾਰਟਨਿੰਗ ਸੀ ਦੇਖਣ ਵਾਲਾ। ਔਰ ਮੈਂ ਇਹ ਸਮਝਦਾ ਵੀ ਇਹ ਵੀ ਜਦੋਂ ਨਾਰਾ ਉੱਥੇ ਗੂੰਜਦਾ ਸੀ ਕਿ ਭਾਈ ਇਹ ਸਿੱਖ ਕਸ਼ਮੀਰੀ ਭਾਈ ਭਾਈ ਇਹ ਤੀਸਰੀ ਕੌਮ ਕਹਾਂ ਸੇ ਆਈ, ਸੋ ਮੈਨੂੰ ਇਹ ਲੱਗਾ ਵੀ ਇੱਕ ਜ਼ਮਾਨਾ ਹੁੰਦਾ ਸੀ ਕਿ 1990 ਦੇ ਵਿੱਚ ਜਿਹੜਾ ਉਹ ਜਿਹੜੇ ਸਾਡੇ ਕੁਝ ਸ਼ੋਖ ਮਿਜ਼ਾਜ ਐਕਟਿਵਿਸਟ ਸੀ ਉਹ ਇਹ ਨਾਰਾ ਦੇਣ ਦੀ ਕੋਸ਼ਿਸ਼ ਕਰਦੇ ਸੀ ਕਿ ਵੀ ਝਟਕਾ ਹਲਾਲ ਇੱਕ ਤਰਫ ਮੂੰਗੀ ਕੀ ਦਾਲ ਇੱਕ ਤਰਫ ਜੀ। ਸੋ ਉਹ ਕਈ ਵਾਰ ਉਹਨਾਂ ਕੈਚ ਨਹੀਂ ਸੀ ਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਝਟਕਾ ਹਲਾਲ ਇੱਕ ਤਰਫ ਮੂੰਗੀ ਕੀ ਦਾਲ ਇੱਕ ਤਰਫ। ਕੱਲ ਵਿਚਕਾਰਲੀ ਸੜਕ ਤੇ ਦੋਵੇਂ ਪਾਸੇ ਜਿਹੜੀ ਹੈ ਮੂੰਗੀ ਦੀ ਦਾਲ ਵੀ ਨਜ਼ਰ ਆ ਰਹੀ ਸੀ ਔਰ ਉਹਨਾਂ ਦੇ ਚਿਹਰਿਆਂ ਤੇ ਘਬਰਾਹਟ। ਔਰ ਦੂਜਾ ਔਰ ਇੱਕ ਕਸ਼ਮੀਰੀ ਸੱਜਣ ਹੀ ਮੇਰੇ ਕੋਲ ਆ ਕੇ ਕਹਿੰਦਾ ਜੀ ਸਰਦਾਰ ਜੀ ਜਦੋਂ ਸਿੱਖ ਆ ਕੇ ਖਲੋ ਜਾਏ ਨਾ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ। ਮੈਂ ਕਿਹਾ ਜੀ ਇਹਨਾਂ ਨੂੰ ਵੀ ਪਤਾ ਹੈ, ਇਹਨਾਂ ਨੇ ਸਾਨੂੰ ਹਨੂਮਾਨ ਹੀ ਬਣਾਇਆ ਹੋਇਆ ਸੀ ਹੁਣ ਤੱਕ ਕਿ ਭਾਈ ਕਦੇ ਉਹਦੇ ਗਲ ਪਵਾ ਦਿਓ ਕਦੇ ਉਹਦੇ ਗਲ ਪਵਾ ਦਿਓ। ਮੈਂ ਕਿਹਾ ਹੁਣ ਇਹਨਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਤਕਲੀਫ ਹੈ ਜਦੋਂ ਅਸੀਂ ਦੋ ਕੌਮਾਂ ਦੀ ਸਾਂਝ ਦੀ ਗੱਲ ਕਰਦੇ ਹਾਂ ਔਰ ਦਰਸ਼ਕਾਂ ਨੇ ਇਸ ਨੂੰ ਵੀ ਦੇਖਿਆ ਹੋਏਗਾ ਬਹੁਤ ਸਾਰਾ ਔਰ ਤੁਸੀਂ ਵੀ ਐਫਰਟ ਕੀਤਾ ਰਾਤ ਜਾਗ ਕੇ ਕਿ ਕਿਵੇਂ ਉਹਨੂੰ ਇੱਕ ਖਬਰ ਫਾਰਮ ਦੇ ਵਿੱਚ ਦਿੱਤਾ। ਔਰ ਇਸ ਸਾਰੇ 'ਚ ਮੈਂ ਜਦੋਂ ਇਹ ਸਾਂਝਾਂ ਦੀ ਗੱਲ ਕਰਦਾ, ਅੱਜ ਲਗਭਗ 2 ਘੰਟੇ ਦੀ ਸਾਡੀ ਇੱਕ ਵਰਚੁਅਲ ਕਾਨਫਰੰਸ ਜਿਹਦੇ 'ਚ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ, ਉਹਨਾਂ ਦੀ ਅਹਿਲੀਆ ਬੀਬੀ ਪ੍ਰਵੀਨ ਸਰਵਰ ਉਹ ਸਨ ਔਰ ਲਗਭਗ 25-30 ਦੇ ਕਰੀਬ ਸਿੱਖ ਰਿਪਰੈਜ਼ੈਂਟੇਟਿਵ ਰਾਉਂਡ ਦਾ ਗਲੋਬ ਸੀ ਜਿਨ੍ਹਾਂ ਦੇ ਵਿੱਚ ਨਿਊਜ਼ੀਲੈਂਡ ਤੋਂ ਮੈਂਬਰ ਪਾਰਲੀਮੈਂਟ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰੂਬੀ ਸੋਹਤਾ ਔਰ ਇੰਗਲੈਂਡ ਤੋਂ ਭਾਈ ਜੋਗਾ ਸਿੰਘ, ਡਾਕਟਰ ਇਕਜ਼ਾਰ ਕਰਾਮਤ ਚੀਮਾ, ਇਧਰੋਂ ਡਾਕਟਰ ਪ੍ਰਿਤਪਾਲ ਸਿੰਘ, ਯਾਦਵਿੰਦਰ ਸਿੰਘ ਔਰ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਨੇ। ਉਹਨਾਂ ਚੋਂ 2-3 ਤਾਂ ਮੈਂ ਵੀ ਇੰਗਲੈਂਡ ਦੀਆਂ 2 ਬੀਬੀਆਂ ਔਰ ਮੈਂ ਪਹਿਲੀ ਵਾਰ ਹੀ ਉਹਨਾਂ ਨੂੰ ਦੇਖਿਆ। ਔਰ ਉਹਦੇ 'ਚ ਵੀ ਜਿਹੜੀ 2 ਘੰਟੇ ਦੇ ਲਗਭਗ ਇਹ ਚੱਲੀ ਜਿਹਦੇ 'ਚ ਕਿ ਚੌਧਰੀ ਮੁਹੰਮਦ ਸਰਵਰ ਨੇ ਬਰੀਫ ਕੀਤਾ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜੇ ਹਿੰਦੂ ਤਾਂ ਵੀ ਇਹ ਸਮਝਦੇ ਨੇ ਕਿ ਉਹਨਾਂ ਨੂੰ ਤਰੀਕਾਂ ਦੀ ਬੜੀ ਸਮਝ ਹੈ ਕਿ ਉਹਨਾਂ ਨੇ ਕਿੱਥੇ ਕੀ ਕੋਇਨਸਾਈਡ ਕਰਨਾ ਹੈ। ਹੁਣ ਜਦੋਂ 5 ਅਗਸਤ ਦਾ ਦਿਨ ਉਹਨਾਂ ਨੇ ਅਯੁੱਧਿਆ ਮੰਦਿਰ ਦੇ ਨਾਂ ਥੱਲੇ ਬਣਾਇਆ, ਉਹਨਾਂ ਨੂੰ ਬਿਲਕੁਲ ਕਲੀਅਰ ਸੀ ਕਿ ਉਹਨਾਂ ਨੇ ਫੋਕਸ ਕਿਵੇਂ ਪਾਸੇ ਕਰਨਾ ਹੈ। ਜੋ ਕਰਤੂਤ ਉਹਨਾਂ ਨੇ ਆਈਨੀ ਗੁੰਡਾਗਰਦੀ ਨਾਲ 5 ਅਗਸਤ 2019 ਨੂੰ ਕੀਤੀ ਸੀ, ਕਸ਼ਮੀਰ ਦਾ ਆਰਟੀਕਲ 370 ਔਰ 35A ਹੀ ਖਤਮ ਨਹੀਂ ਕੀਤਾ, ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵਜੂਦ ਹੀ ਖਤਮ ਕਰ ਦਿੱਤਾ ਹੈ। ਔਰ ਬਹੁਤ ਸਾਰਿਆਂ ਨੂੰ ਭੁੱਲ ਗਿਆ ਕਿ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਇਮਰਾਨ ਖਾਨ ਸਾਹਿਬ ਨੇ ਕੀਤਾ ਕਰਤਾਰਪੁਰ ਸਾਹਿਬ ਔਰ ਇੱਕ ਵੱਡਾ ਫੋਕਸ ਸੀ ਜਿਹਨੂੰ ਈਵਨ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਵੀ ਜਿਹੜਾ ਉਸ ਨੂੰ ਕੋਰੀਡੋਰ ਆਫ ਲਵ ਕਿਹਾ ਜੀ। ਐਨ ਉਸੇ ਦਿਨ, ਹਾਲਾਂ ਵੀਕਐਂਡ ਸੀ ਉਹ 19 ਨਵੰਬਰ ਦਾ ਦਿਨ, ਭਾਰਤ ਦੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਇਹ ਜਿਹੜਾ ਹਿੰਦੂਆਂ ਨੂੰ ਦਿੱਤਾ ਜਾਂਦਾ ਹੈ ਮੰਦਿਰ ਬਣਾਉਣ ਦੇ ਲਈ। ਹੁਣ ਤੁਸੀਂ ਇਹ ਦੇਖਦੇ ਹੋ ਕਿ ਜਿਸ ਕੇਸ ਦੇ ਚੱਲਦੇ ਆ ਜਿਹੜਾ ਕਦੋਂ ਤੋਂ ਚੱਲ ਰਿਹਾ ਸੀ 1992 ਚ ਤਾਂ ਉਹਨਾਂ ਨੇ 2.5 ਮਸੀਤ, ਉਸ ਤੋਂ ਬਾਅਦ ਇੱਕ ਵੱਖਰਾ ਕ੍ਰਿਮੀਨਲ ਕੇਸ, ਲੇਕਿਨ ਲਗਭਗ 27 ਸਾਲ ਬਾਅਦ ਜਿਸ ਕੇਸ ਦਾ ਫੈਸਲਾ ਆਣਾ ਜਿਹਦੇ 'ਚ ਭਾਰਤ ਭਰ ਦੇ ਵਿੱਚ ਸਿਕਿਉਰਿਟੀ ਔਰ ਦੂਜੀ ਤੀਜੀ, ਲੇਕਿਨ ਉਹਨਾਂ ਨੇ ਇਸ ਲਈ ਉਹਨੂੰ ਉਹਦੇ ਨਾਲ ਕੋਇਨਸਾਈਡ ਕੀਤਾ ਕਿ ਜਿਹੜਾ ਧਿਆਨ ਹੈ ਉਧਰ ਹੈ ਔਰ ਇਹ ਜਿਹੜੀ ਸਾਂਝ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਦੋਨਾਂ ਕੌਮਾਂ ਦੀ ਔਰ ਪਾਕਿਸਤਾਨ ਦਾ ਐਕਸਟਰਾ ਮਾਈਲ ਜੈਸਚਰ ਹੈ ਉਸ ਪਾਸੇ ਵੱਲ। ਸੋ ਇਹ ਇੱਕ ਕੰਸੈਂਸਸ ਸੀ ਸਾਰੇ ਦੁਨੀਆ ਭਰ ਦੇ ਸਿੱਖ ਨੁਮਾਇੰਦਿਆਂ ਦੀ ਆਪਸ ਦੇ ਵਿੱਚ ਕਿ ਭਾਈ ਜਿੱਥੇ 500 ਸਾਲਾ ਸਮਾਗਮ ਜਦੋਂ ਸ਼ੁਰੂ ਹੋਏ ਨੇ, ਕਰਤਾਰਪੁਰ ਕੋਰੀਡੋਰ ਮੁਕੰਮਲ ਸੀ, ਗਵਰਨਰ ਹਾਊਸ ਦੇ ਵਿੱਚ ਲਾਹੌਰ ਦੇ ਵਿੱਚ 3000 ਤੋਂ ਜ਼ਿਆਦਾ ਸਿੱਖਾਂ ਨੂੰ ਚੌਧਰੀ ਮੁਹੰਮਦ ਸਰਵਰ ਹੋਰਾਂ ਨੇ ਵੈਲਕਮ ਕੀਤਾ। ਬੜਾ ਯੂਨੀਕ ਉਹ ਫੰਕਸ਼ਨ ਸੀ। ਔਰ ਉਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਜਦੋਂ ਤੁਸੀਂ ਕਿਸੇ ਸੈਰੇਮਨੀ ਦੀ ਸ਼ੁਰੂਆਤ ਕਰਦੇ ਹੋ ਫਿਰ ਉਹਦੀ ਕਲੋਜ਼ਿੰਗ ਵੀ ਹੈ। ਔਰ ਸਾਡਾ ਇਹ ਸੀ ਕਿ ਜਿਹੜਾ ਨਵੰਬਰ 2020 ਹੈ ਇਹਦੇ 'ਚ ਵੀ ਉਸੇ ਸ਼ਾਨੋ ਸ਼ੌਕਤ ਦੇ ਨਾਲ ਜਿਹੜੇ ਹੈ ਇੰਟਰਨੈਸ਼ਨਲ ਲੈਵਲ ਤੇ ਤਾਂ ਫੰਕਸ਼ਨ ਉਹ ਲਿਖੇ ਹੀ ਜਾਣਗੇ, ਬੇਸ਼ੱਕ ਕੋਵਿਡ-19 ਦੀਆਂ ਮਜਬੂਰੀਆਂ ਰਹਿਣਗੀਆਂ, ਲੇਕਿਨ ਪਾਕਿਸਤਾਨ ਦੇ ਵਿੱਚ ਕਿਉਂਕਿ ਕੋਵਿਡ-19 ਤੋਂ ਵੀ ਹਾਲਾਤ ਤੇਜ਼ੀ ਨਾਲ ਬਿਹਤਰ ਹੋ ਰਹੇ ਨੇ, ਜਦੋਂ ਭਾਰਤ ਬੁਰੀ ਤਰ੍ਹਾਂ ਫੇਲ ਹੋ ਰਿਹਾ, 60,000 ਤੋਂ ਜ਼ਿਆਦਾ ਨਵੇਂ ਕੇਸ ਪਿਛਲੇ 24 ਘੰਟੇ 'ਚ ਆਏ ਨੇ। ਸੋ ਇਹਨਾਂ ਸਾਰਿਆਂ ਦਾ ਔਰ ਇਹਦੇ ਨਾਲ
ਅਸੀਂ ਸਮਝਦੇ ਹਾਂ ਵੀ ਜਿੱਥੇ ਕਰਤਾਰਪੁਰ ਕੋਰੀਡੋਰ ਦੇ ਪ੍ਰੋਜੈਕਟ ਨੂੰ ਰਿਕਾਰਡ 10 ਮਹੀਨੇ ਦੇ ਟਾਈਮ 'ਚ ਮੁਕੰਮਲ ਕੀਤਾ ਹੈ, ਸਾਡਾ ਇਹ ਮੁਤਾਲਬਾ ਸੀ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਨਨਕਾਣਾ ਸਾਹਿਬ 'ਚ ਹੋਂਦ 'ਚ ਆ ਰਹੀ ਹੈ, ਆਲਰੇਡੀ ਉਹਦੀ ਆਊਟਰ ਵਾਲ ਬਣ ਚੁੱਕੀ ਹੈ, ਕਿ 15 ਸਾਲ ਪਹਿਲਾਂ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਹੈ ਔਰ ਹੁਣ ਇਹਨੂੰ ਰਿਕਾਰਡ ਟਾਈਮ ਦੇ ਵਿੱਚ ਹੀ ਮੁਕੰਮਲ ਨਾ ਕੀਤਾ ਜਾਏ, ਸਗੋਂ ਇਸ ਦੇ ਲਈ ਜਿਹੜਾ ਚਾਰਟਰ ਤਿਆਰ ਕਰਨਾ ਹੈ ਇੰਟਰਨੈਸ਼ਨਲੀ ਕਿਵੇਂ ਇਸ ਸਾਰੇ ਦੇ ਵਿੱਚ, ਤਾਂ ਕਿ ਔਰ ਇਹ ਉਹਨਾਂ ਨੇ ਕਿਹਾ ਗਵਰਨਰ ਸਾਹਿਬ ਨੇ ਕਿ ਸਾਡੀ ਚਾਹਨ ਹੈ ਕਿ ਵੀ ਸੱਚਮੁੱਚ ਬਾਬਾ ਨਾਨਕ ਜਿਵੇਂ ਸਾਰੀ ਇਨਸਾਨੀਅਤ ਦੇ ਨੇ, ਅੱਡ-ਅੱਡ ਧਰਮਾਂ ਦੇ ਲੋਕ ਦੁਨੀਆ ਭਰ ਤੋਂ ਆ ਕੇ ਉੱਥੇ ਪੜ੍ਹਨ ਵੀ, ਔਰ ਜਿਹੜੀਆਂ ਉਹਨਾਂ ਦੀਆਂ ਡਿਸਰਟੇਸ਼ਨਸ ਨੇ, PhDs ਨੇ, ਦੂਸਰੀਆਂ ਸਟੱਡੀਜ਼ ਨੇ, ਉਹ ਸਾਂਝ ਔਰ ਇਕੁਆਲਿਟੀ ਦੀਆਂ ਹੋਣ। ਔਰ ਉਹਨਾਂ ਨੇ ਇਸ ਪੀਰੀਅਡ 'ਚ ਕੀ ਜਿਹੜਾ ਉਹਨਾਂ ਨੇ ਕੀਤਾ ਗੁਰਦੁਆਰਿਆਂ ਦੇ ਸਾਂਭ ਸੰਭਾਲ ਲਈ ਸਿੱਖ ਕਮਿਊਨਿਟੀ ਲਈ, ਉਹ ਵੀ ਬਰੀਫ ਕੀਤਾ। ਹਰ ਇੱਕ ਨੇ ਆਪੋ ਆਪਣੇ ਸੁਝਾਅ ਵੀ ਦਿੱਤੇ ਕਿ ਭਾਈ ਕੀ ਕੀ ਕੀਤਾ ਜਾ ਸਕਦਾ। ਔਰ ਮੈਂ ਇਸ ਗੱਲ ਨੂੰ ਫੋਰਸਫੁਲੀ ਕਿਹਾ, ਜਿਹੜੇ ਸਰ ਗੁਰਤੇਜ ਸਿੰਘ ਚੰਡੀਗੜ੍ਹ ਤੋਂ ਉਹ ਵੀ ਲਾਈਨ ਤੇ ਸੀ, ਉਹਨਾਂ ਨੇ ਥੋੜੇ ਮਾਈਲਡ ਅੰਦਾਜ਼ ਕਿਹਾ। ਮੈਂ ਕਿਹਾ ਜੀ ਠੀਕ ਹੈ ਕਿ ਵੀ ਇਹਨੂੰ ਇੱਕ ਪਾਸੇ ਰਿਲੀਜੀਅਸ ਟੂਰਿਜ਼ਮ ਵੀ ਕਿਹਾ ਜਾਂਦਾ ਹੈ, ਜਾਂ ਤੁਸੀਂ ਇਵੇਂ ਵੀ ਸਮਝਦੇ ਹੋ ਕਿ ਦੋ ਕੌਮਾਂ, ਦੋ ਜਿਹੜੇ ਨੇ ਤੁਸੀਂ ਸਿੱਖਾਂ ਨੂੰ ਰੀਚ ਆਊਟ ਦੇ ਰਹੇ ਹੋ ਗੁਰਦੁਆਰਿਆਂ ਦੇ ਲਈ। ਪਰ ਜੋ ਹਾਲਾਤ ਸਾਊਥ ਏਸ਼ੀਆ ਦੇ ਨੇ ਔਰ ਜਿਵੇਂ ਕਸ਼ਮੀਰ ਦੇ ਸਾਰੇ ਹਾਲਾਤ ਤੋਂ ਬਾਅਦ, ਉਹਦੇ 'ਚ ਸਾਨੂੰ ਸਿੱਖ ਕੌਮ ਨੂੰ ਜਿਹੜੀ ਕਿ ਇੱਕ ਤੀਸਰੀ ਬਫਰ ਤੇ ਰਹੇ, ਉਸ ਨੂੰ ਉਸ ਅੰਦਾਜ਼ ਦੇ ਵਿੱਚ ਦੇਖਣਾ ਚਾਹੀਦਾ ਹੈ, ਸਿੱਖ ਮੁਸਲਿਮ ਯੂਨਿਟੀ ਦੇ ਤੌਰ ਤੇ ਵੀ ਔਰ ਇਹਨੂੰ ਭਵਿੱਖ ਦੀਆਂ ਸਾਂਝਾਂ ਦੇ ਤੌਰ ਤੇ ਵੀ। ਔਰ ਮੈਂ ਇਸ ਗੱਲ 'ਚ ਮੈਂ ਕਦੇ ਵਰਡ ਮਿੰਸ ਨਹੀਂ ਕੀਤੇ ਕਿ ਵੀ ਠੀਕ ਹੈ ਜਿਹੜੀਆਂ ਬਹੁਤ ਸਾਰੀਆਂ ਸਾਂਝਾਂ ਦੀ ਗੱਲ ਹੁੰਦੀ ਹੈ, ਪਰ ਹੁਣ ਉਹ ਵਕਤ ਹੈ ਜਿੱਥੇ ਕਿ ਅਸੀਂ ਔਰ ਕਰਤਾਰਪੁਰ ਸਾਹਿਬ ਲਾਂਘੇ ਨੇ ਜ਼ਾਹਰ ਹੈ ਸਿੱਖਾਂ ਦੀ ਪਛਾਣ ਇੰਟਰਨੈਸ਼ਨਲੀ ਦਿੱਤੀ ਹੈ, ਜਿਹਦੇ ਲਈ ਅਸੀਂ ਥੈਂਕਫੁਲ ਹਾਂ ਇਮਰਾਨ ਖਾਨ ਹਕੂਮਤ ਦੇ, ਜਨਰਲ ਬਾਜਵਾ ਦੇ। ਪਰ ਹੁਣ ਇਸ ਤੋਂ ਇੱਕ ਸਟੈਪ ਅੱਗੇ ਜਾਣ ਦੀ ਲੋੜ ਹੈ। ਔਰ ਮੈਂ ਦੂਸਰਾ ਕੰਸਰਨ ਇਸ ਦੇ ਨਾਲ ਇਹ ਵੀ ਕਿਹਾ ਕਿ ਵੀ ਇੰਨੀ ਮਿਹਨਤ ਕਰਕੇ ਜਦੋਂ ਤੁਸੀਂ ਕੋਈ ਜਿਹੜੀ ਹੈ ਪ੍ਰਾਪਤੀ ਕਰਦੇ ਹੋ ਤੇ ਨਾਲ ਦੀ ਨਾਲ ਉੱਥੇ ਇੱਕ ਅੱਧੀ ਘਟਨਾ ਕਰਵਾ ਦਿੱਤੀ ਜਾਂਦੀ ਹੈ, ਜਿਵੇਂ 550 ਸਾਲਾ ਫੰਕਸ਼ਨ ਚੱਲ ਰਹੇ ਸੀ ਤੇ ਉਹਦਾ ਬੱਚੀ ਜਗਜੀਤ ਕੌਰ ਦਾ ਮਸਲਾ ਕਿਵੇਂ ਉੱਥੇ ਉਛਾਲ ਦਿੱਤਾ ਗਿਆ ਮੀਡੀਆ ਵੱਲੋਂ, ਔਰ ਫਿਰ ਕੁਝ ਸਮੇਂ ਬਾਅਦ ਨਨਕਾਣਾ ਸਾਹਿਬ ਦੇ ਉੱਤੇ ਪੱਥਰ ਸੁੱਟਣ ਦੀ ਗੱਲ ਨੂੰ ਕਿਸ ਅੰਦਾਜ਼, ਔਰ ਹੁਣੇ ਹੀ ਪਿਛਲੇ ਹਫਤੇ ਹੀ ਅਜੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸ਼ਹੀਦਗੰਜ ਨਾਲ ਜੁੜਿਆ ਹੋਇਆ ਮਸਲਾ। ਸੋ ਮੈਂ ਉਹਨਾਂ ਨੂੰ ਕਿਹਾ ਜੀ ਵੀ ਬਜਾਏ ਕਿ ਅਸੀਂ ਬਾਹਰ ਬਹਿ ਕੇ ਇਮੀਡੀਏਟਲੀ, ਸਾਡੇ ਕੋਲ ਵੀ ਫੈਕਟ ਨਹੀਂ ਹੁੰਦੇ, ਵੀ ਜੇ ਸਾਨੂੰ ਲੱਗਦਾ ਆਪਸ 'ਚ ਕਿ ਵੀ ਅਸੀਂ ਅੱਗੇ ਵੱਧ ਸਕਦੇ ਹਾਂ, ਉੱਥੇ ਜਿਹੜੀਆਂ 5-5 ਫੁੱਟੀਆਂ ਐਂਕਰਾਂ ਜਿਹੜੀਆਂ 10-10 ਫੁੱਟ ਉੜਕ ਰਹੀਆਂ ਹੁੰਦੀਆਂ ਨੇ, ਉਹ ਸਾਰੀ ਕੀਤੀ ਕਰਤੀ ਜਿਹੜੀ ਹੈ ਜਦੋਂ ਤੱਕ ਤੁਸੀਂ ਉਹਨੂੰ ਰਿਸਪੌਂਡ ਕਰਦੇ ਹੋ 2-3 ਦਿਨ ਲੰਘ ਜਾਂਦੇ ਨੇ, ਆਲਰੇਡੀ ਮੀਡੀਆ ਦੇ ਵਿੱਚ ਨੈਗੇਸ਼ਨ ਹੋ ਚੁੱਕੀ ਹੁੰਦੀ ਹੈ। ਸੋ ਇੱਕ ਅੱਧਾ ਵਾਚ ਗਰੁੱਪ ਤੁਸੀਂ ਉੱਥੇ ਰੱਖੋ, ਜਿਹੜਾ ਜਦੋਂ ਵੀ ਇਸ ਕਿਸਮ ਦਾ ਹੁੰਦਾ ਹੈ, ਕਿਉਂਕਿ ਦੋਨੋਂ ਤਿੰਨੋਂ ਮਾਮਲੇ ਮਜ਼ਹਬ ਦਾ ਮਾਮਲਾ ਹੈ, ਬੀਬੀਆਂ ਦੇ ਨਾਲ ਸਾਡਾ ਆਨਰ ਜੁੜਿਆ ਹੁੰਦਾ ਕਿਸੇ ਪਾਸੇ ਵੀ ਦੋਨਾਂ ਕੌਮਾਂ 'ਚ, ਤਾਂ ਕਿ ਕਿਸੇ ਨੂੰ ਇਹ ਮੌਕਾ ਨਾ ਮਿਲੇ ਕਿ ਉਹ ਇਸ ਪਾਸੇ ਵੱਲ ਜਿਹੜਾ ਸ਼ਰਾਰਤ ਕਰਨ। ਸੋ ਮੈਂ ਸਮਝਦਾ ਕਿ ਵੀ ਬੇਸ਼ੱਕ ਇਸ ਨੌਟੰਕੀ ਦੇ ਉੱਤੇ ਜੋ ਅਯੁੱਧਿਆ 'ਚ ਹੋਈ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੇ ਬਿਲਕੁਲ ਜਿਹੜਾ ਦੜ ਵੱਟ ਲਈ, ਇੰਨੇ ਘਬਰਾਏ ਹੋਏ, ਉਹਨਾਂ ਤੇ ਸ਼ੁਕਰ ਕੀਤਾ ਹੋਣਾ ਕਿ ਬਈ ਇਹਨਾਂ ਨੇ ਸਾਨੂੰ ਦੰਗਿਆਂ ਦੇ ਨਾਂ ਥੱਲੇ ਮਾਰ ਨਹੀਂ ਦਿੱਤਾ। ਔਰ ਅਫਸੋਸ ਕਿ ਈਵਨ OIC ਜਾਂ ਦੂਜੇ ਕਿਸੇ ਵੀ ਮੁਸਲਿਮ ਕੰਟਰੀ, ਪਾਕਿਸਤਾਨ ਨੇ ਇਸ ਦੇ ਉੱਤੇ ਜ਼ਰੂਰ ਟਵੀਟ ਆਇਆ ਗਵਰਨਮੈਂਟ ਦਾ, ਔਰ ਉਹਨੂੰ ਇੰਡੀਆ ਨੇ ਇਮੀਡੀਏਟਲੀ ਇੰਟਰਨਲ ਮੈਟਰ ਔਰ ਡੋਂਟ ਕਰਕੇ ਕੀਤਾ। ਲੇਕਿਨ ਇਸ ਗੱਲ ਦਾ ਸਿੱਖ ਕੌਮ ਨੂੰ ਫਖਰ ਹੈ, ਔਰ ਮੈਂ ਸਮਝਦਾ ਕਿ ਫਿਊਚਰ ਦੇ ਵਿੱਚ ਵੀ ਜਿਹੜੀ ਸਾਡੀ ਸਾਂਝਾਂ ਦੀ ਆਪਸੀ ਲਾਈਨ ਹੈ, ਇਹ ਹੋਰ ਵੀ ਮਜ਼ਬੂਤ ਹੋਏਗੀ ਕਿ ਅਸੀਂ ਬੇਘਰੀ ਕੌਮ ਜਿਨ੍ਹਾਂ ਦੇ ਕੋਲ ਕੋਈ ਮੁਲਕ ਨਹੀਂ ਹੈ, ਔਰ ਇਹ ਵੀ ਪਤਾ ਹੈ ਕਿ ਵੀ ਉੱਥੇ ਬੈਠ ਕੇ ਜੇ ਸਾਡੇ ਜਥੇਦਾਰ ਜਾਂ ਦੂਜਿਆਂ ਨੇ ਡਿਫਾਈਂਸ ਦਿੱਤੀ ਹੈ ਤੇ ਅਸੀਂ ਆਪਣੇ ਆਪ ਨੂੰ ਇਹਦਾ ਹਾਰਮਸ ਵੇ ਪੁੱਟ ਕੀਤਾ। ਹਾਲਾਂ ਉਹਨਾਂ ਨੇ ਐਕਸਟਰਾ ਮਾਈਲ ਜਾ ਕੇ, ਮੋਦੀ ਨੇ ਵੀ ਝੂਠ ਬੋਲ ਕੇ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਂ ਰਾਮਾਇਣ ਦੀ ਜਿਹੜੀ ਨਾਂ ਦੀ ਕੋਈ ਕਿਤਾਬ ਹੀ ਨਹੀਂ ਹੈ ਜਿਹਨੂੰ ਇਹ ਐਡਰੈਸ ਕਰ ਰਿਹਾ ਹੈ। ਔਰ ਇਸੇ ਤਰ੍ਹਾਂ ਇੱਕ ਵਿਕਾਊ ਜਿਹਾ ਇਕਬਾਲ ਸਿੰਘ ਨਾਂ ਦਾ ਜਿਹੜਾ ਕੱਢਿਆ ਹੋਇਆ ਉੱਥੋਂ ਬਦਖਲਾਕ ਆਦਮੀ, ਉਹਨੂੰ ਜਿਹੜਾ ਭਗਵਾ ਜਿਹਾ ਉਹ ਚੋਲਾ ਪਵਾ ਕੇ ਉੱਥੇ ਲਿਆ ਕੇ ਉਹਨਾਂ ਨੇ ਬਿਠਾ ਕੇ ਦੱਸਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ ਹਰ ਇੱਕ ਨੂੰ ਪਤਾ ਹੈ, ਜੇ ਤੁਸੀਂ ਉਹਨਾਂ ਦੇ ਮੀਡੀਆ ਦਾ ਰਿਐਕਸ਼ਨ ਦੇਖੋ, ਸੋਸ਼ਲ ਮੀਡੀਆ ਤੇ ਦੇਖੋ, ਉਹਨਾਂ ਨੇ ਇਸ ਘਾਟ ਨੂੰ ਪੂਰੀ ਕਰਨ ਲਈ ਹੁਣ ਇੱਥੇ ਵੀ ਜਿਹੜਾ ਜ਼ੋਰਦਾਰ ਪ੍ਰੋਟੈਸਟ ਟਾਈਮ ਸਕੁਆਇਰ ਤੇ ਹੁੰਦਾ, ਉਹਨਾਂ ਨੇ ਉਹੀ 5-7 ਜਿਹੜੇ ਟ੍ਰੇਟਰ ਨੇ ਉਹ ਉਹਨਾਂ ਦੀਆਂ ਫੋਟੋਆਂ ਉਹੀ ਟਵੀਟ ਰੀਟਵੀਟ ਕਰ ਰਹੇ ਨੇ ਜੇ ਕਿ ਬਾਹਰ ਸਿੱਖਾਂ ਨੇ ਬੜਾ ਸੈਲੀਬ੍ਰੇਟ ਕੀਤਾ।
ਸੋ ਮੈਂ ਸਮਝਦਾ ਵੀ ਇਹ ਹਰ ਇੱਕ ਨੂੰ ਪਤਾ ਹੈ ਕਿ ਕੀ, ਔਰ ਕੁਝ ਮੀਡੀਆ ਦੀ ਉੱਥੇ ਮਜਬੂਰੀ ਬਣ ਗਈ। ਉਹਨਾਂ ਨੇ ਕਿਹਾ ਜੀ ਉੱਥੇ ਇਨੋਗ੍ਰੇਸ਼ਨ ਦੇ ਉੱਤੇ ਜਿਹੜਾ ਉਹ ਜਸ਼ਨ ਵੀ ਹੋਇਆ, ਕਾਊਂਟਰ ਪ੍ਰੋਟੈਸਟ ਵੀ ਹੋਇਆ, ਕਿਉਂਕਿ ਸਾਹਮਣੇ ਸੜਕ ਦੇ ਆਰ ਪਾਰ ਜਿਹੜਾ ਹੈ। ਔਰ ਜਿਵੇਂ ਇੱਕ ਕਿਹਾ ਉੱਥੇ ਸਾਡੇ ਵੀਰ ਨੇ, ਉਹਨੇ ਕਿਹਾ ਜੀ ਆ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ, 600 ਬੰਦਾ ਆਇਆ ਹੋਇਆ ਜਿਨ੍ਹਾਂ ਨੇ 3 ਹਫ਼ਤਿਆਂ ਤੋਂ ਤਿਆਰੀ ਕੀਤੀ, ਮਿਲੀਅਨਸ ਖਰਚ ਕੀਤੇ ਨੇ। ਇੱਥੇ 2 ਦਿਨਾਂ ਦੇ ਨੋਟਿਸ ਤੇ ਜਿਹੜਾ ਉਹ 30 ਮਿਲੀਅਨ ਸਿੱਖਾਂ ਔਰ 80 ਲੱਖ ਕਸ਼ਮੀਰੀਆਂ ਚੋਂ 400 ਬੰਦਾ ਸ਼ੋ ਅਪ ਹੋ ਰਿਹਾ ਜੀ। ਜ਼ਾਹਰ ਹੈ ਕਿ ਵੀ ਜੇ ਤੁਸੀਂ ਬੰਦਿਆਂ ਦੇ ਨਾਲ ਜੇ ਭੀੜ ਹੀ ਇਕੱਠੀ ਕਰਨੀ ਹੈ, ਭੀੜ ਤਾਂ ਤੁਸੀਂ ਬਾਂਦਰ ਦਾ ਨਾਚ ਦਿਖਾ ਦਿਓ ਕਿਤੇ ਵੀ ਜਾ ਕੇ, ਤਾਂ ਉਹ ਸਰਕਸ ਦੇਖਣ ਲੋਕ ਕਿੰਨੇ ਸਾਲ ਸਰਕਸ ਰਹਿੰਦੇ ਸੀ, ਉੱਥੇ ਕੀ ਹੁੰਦਾ ਸੀ? ਬਾਂਦਰ ਦਾ ਨਾਚ, ਰਿਛ ਨੱਚ ਰਿਹਾ, ਬਾਂਦਰ ਨੱਚ ਰਿਹਾ, ਉਹ ਤੁਸੀਂ ਜਿੱਥੇ ਮਰਜ਼ੀ ਕਰਾਓ। ਪਰ ਇਹ ਇੱਕ ਬੜੀ ਹਿੰਮਤ ਦੀ ਗੱਲ ਹੈ, ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜੇ ਸਮਝਦੇ ਨੇ ਕਿ ਭਾਈ ਅਸੀਂ ਆਪਣਾ ਜਿਹੜਾ ਉਹ ਰੱਥ ਚਲਾਇਆ ਹੋਇਆ ਚੱਕਰਵਰਤੀ ਰਾਜਾ ਮੋਦੀ ਨੂੰ ਬਣਾ ਦਿੱਤਾ ਹੈ, ਉਹਦਾ ਰੱਥ ਪੰਜਾਬ 'ਚ ਵੀ ਰੋਕਿਆ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ, ਹਿੰਦੂਤਵਾ ਦਾ ਰੱਥ ਬਾਹਰ ਵੀ ਜਿਹੜਾ ਹੈ ਇਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ। ਸੋ ਮੈਂ ਇਹ ਸਮਝਦਾ ਕਿ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਹਿੰਦੂ ਰਾਸ਼ਟਰ ਵੱਲ ਨਾ ਸਿਰਫ ਵਧਦੇ ਕਦਮ ਨੇ। ਈਵਨ ਮੈਂ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਇਹਨਾਂ ਸਾਰਿਆਂ ਦੀ ਵੀ ਜਦੋਂ ਮੈਂ ਕਵਰੇਜ ਦੇਖੀ ਹੈ ਉਹਦੇ ਵਿੱਚ ਬਿਲਕੁਲ ਇਹ ਹੈ। ਔਰ ਈਵਨ CNN ਨੇ ਕਿਹਾ ਕਿ ਵਾਈ ਏ ਜਾਇੰਟ ਹਿੰਦੂ ਡੀਟੀ ਇਜ਼ ਅਪੀਅਰਿੰਗ ਔਨ ਟਾਈਮ ਸਕੁਅਰ ਐਂਡ ਵਾਈ ਇਟ ਇਜ਼ ਸੋ ਕੰਟਰੋਵਰਸ਼ੀਅਲ। ਔਰ ਇਹ CNN ਰਿਪੋਰਟਰ ਹੈ ਡੈਨੀਅਲ ਬਰਕ, ਉਹਦੀ ਸਟੋਰੀ ਹੈ। ਹੁਣ ਇੰਨੀਆਂ ਸਟੋਰੀਜ਼ ਇਹਦੇ ਤੇ ਮੈਂ ਕੱਢੀਆਂ ਹੋਈਆਂ ਨੇ, ਤੇ ਮੈਂ ਜਦੋਂ ਘੜੀ ਵੱਲ ਵੀ ਦੇਖ ਰਿਹਾ ਕਿ ਵੀ ਅਸੀਂ ਆਲਰੇਡੀ ਆਪਣੇ ਪਹਿਲੇ ਸੈਗਮੈਂਟ ਦੀ ਟਾਈਮ ਲਿਮਿਟ ਦੇ ਨੇੜੇ ਤੇੜੇ ਪਹੁੰਚ ਗਏ ਜੀ। ਪਰ ਇਸ ਦੇ ਨਾਲ ਜਿਹੜੀ ਇੱਕ ਸਟੋਰੀ ਬੜੀ ਕਈ ਵਾਰੀ ਜਿਹੜੀ ਹੈਡਲਾਈਨ ਹੈ ਜਿਹਨੂੰ ਕਹਿੰਦੇ ਨੇ ਕਿ ਦੈਟ ਸੇਜ਼ ਦਾ ਹੋਲ ਸਟੋਰੀ, ਉਹਨਾਂ ਨੇ 6 ਦਸੰਬਰ 1992 ਜਦੋਂ ਕਿ ਬਾਬਰੀ ਮਸਜਿਦ ਢਾਈ ਗਈ, ਔਰ ਕੱਲ ਜਿਵੇਂ ਕਿ ਇਹਨੂੰ ਹਿੰਦੂ ਸਮਰਾਟ ਬਣਾ ਕੇ ਪੇਸ਼ ਕੀਤਾ ਮੋਦੀ ਨੂੰ, ਉਹਦਾ ਹੈਡਿੰਗ ਸੀ ਨੈਸ਼ਨਲ ਸ਼ੇਮ ਟੂ ਨੈਸ਼ਨਲ ਗਲੋਰੀ ਜੀ। ਕਿਵੇਂ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ ਹੈ, ਉਹਨੂੰ ਸਭ ਨੇ ਕਿਹਾ ਸੀ ਇਹ ਨੈਸ਼ਨਲ ਸ਼ੇਮ ਹੈ। ਈਵਨ ਉਸ ਵੇਲੇ ਵਾਜਪਾਈ ਵੀ ਜਿਹੜਾ ਉਹ ਸਬਡਿਊਡ ਸੀ, ਉਹਨੇ ਕਦੇ ਵੀ ਇਹਨੂੰ, ਲੇਕਿਨ ਇਸ ਵੇਲੇ ਜਿਹੜੇ ਉਸ ਵੇਲੇ ਦੇ ਕਰਤੇ ਧਰਤੇ ਸੀ, ਅੱਜ ਉਹਨਾਂ ਨੇ ਇਹਨਾਂ 30 ਸਾਲਾਂ ਦੇ ਵਿੱਚ ਕਿਵੇਂ ਇਸ ਸਾਰੇ ਚੋਂ ਮੋਹਨ ਭਾਗਵਤ ਔਰ ਮੋਦੀ, ਮੋਹਨ ਭਾਗਵਤ ਚੀਫ ਗੈਸਟ ਹੈ, ਔਰ ਉਸ ਸਾਰਿਆਂ ਨੂੰ ਇਹ ਨੈਸ਼ਨਲ ਸ਼ੇਮ ਟੂ ਨੈਸ਼ਨਲ ਗਲੋਰੀ, ਔਰ ਕਈਆਂ ਨੇ ਇਹਦਾ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਇਹ ਜਿਹੜਾ ਹੈ ਹਿੰਦੂ ਰਾਸ਼ਟਰ ਦਾ ਸਥਾਪਨਾ ਦਿਵਸ ਜੀ। ਔਰ ਉਹਦੇ ਜੇ ਤੁਸੀਂ ਮੋਦੀ ਦੀ ਪ੍ਰੈਜੈਂਟੇਸ਼ਨ, ਹਾਲਾਂਕਿ ਮੇਰਾ ਮਨ, ਮੈਂ ਉਹਨੂੰ ਦੇਣਾ ਵੀ ਨਹੀਂ ਚਾਹੁੰਦਾ ਇੰਪੋਰਟੈਂਸ, ਪਰ ਉਹਨੇ ਕਿਵੇਂ ਆਪਣੇ ਆਪ ਨੂੰ, ਕੱਲਾ ਇਹੀ ਨਹੀਂ ਕਿ ਉਹ ਰਾਮ ਲੱਲਾ ਦੀ ਉਂਗਲ ਫੜ ਕੇ ਉਹਨੇ ਇਹ ਦੱਸਿਆ ਕਿ ਰਾਮ ਨੂੰ ਮੇਰੀ ਜ਼ਰੂਰਤ ਸੀ ਔਰ ਮੇਰਾ ਕਦ ਰਾਮ ਤੋਂ ਵੱਡਾ ਹੈ। ਉਹਨੇ ਆਪਣੀ ਜਿਹੜੀ ਸਪੀਚ ਸੀ ਉਹਦੇ 'ਚ ਉਹਨੇ ਕਿਹਾ, ਅੰਗਰੇਜ਼ੀ ਵਾਲਿਆਂ ਨੇ ਬਿਲਕੁਲ ਠੀਕ ਟਰਾਂਸਲੇਟ ਕੀਤਾ, ਲਾਰਡ ਰਾਮਾ ਲਿਵਿੰਗ ਇਨ ਟੈਂਟਸ ਫॉर ਈਅਰਸ ਵਿਲ ਫਾਈਨਲੀ ਗੈਟ ਏ ਟੈਂਪਲ। ਮੋਦੀ ਕਹਿੰਦਾ ਹੈ ਕਿ ਪਿਛਲੀਆਂ 5 ਸਦੀਆਂ ਤੋਂ ਰਾਮ ਲੱਲਾ ਖੈਮਿਆਂ ਵਿੱਚ ਰਹਿ ਰਿਹਾ ਸੀ, ਤੰਬੂਆਂ 'ਚ ਰਹਿ ਰਿਹਾ ਸੀ, ਮੈਂ ਉਹਨੂੰ ਮੰਦਰ ਦੇ ਦਿੱਤਾ। ਤੁਸੀਂ ਦੱਸੋ, ਜਦੋਂ ਅਸੀਂ ਇੱਕ ਤਾਂ ਰਾਜੇ ਦਾ ਕਨਸੈਪਟ ਹੈ, ਇੱਕ ਰੱਬ ਦਾ ਕਨਸੈਪਟ ਹੈ, ਹੁਣ ਤੁਸੀਂ ਕਿਵੇਂ ਇੱਕ ਟੋਟਲ, ਜਦੋਂ ਅਸੀਂ ਰੱਬ ਖਾਲਕ ਦੀ ਗੱਲ ਕਰਦੇ ਹਾਂ, ਅੱਲਾਹ ਤਾਲਾ ਦੀ ਗੱਲ ਕਰਦੇ ਹਾਂ, ਵਾਹਿਗੁਰੂ ਦੀ ਗੱਲ ਕਰਦੇ ਹਾਂ, ਉਹ ਤਾਂ ਨਿਘਰਿਆਂ ਨੂੰ ਘਰ ਦੇਣ ਵਾਲਾ ਹੈ, ਨਿਥਾਵਿਆਂ ਦੀ ਥਾਂ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਇਹ ਰਾਜ਼ਕ ਹੈ, ਪਾਲਕ ਹੈ। ਔਰ ਇਹ ਕਹਿ ਰਿਹਾ ਕਿ ਜਿਹੜਾ ਰਾਮ, ਜੇ ਰਾਮ ਰੱਬ ਹੈ, ਜੇ ਤਾਂ ਦਸ਼ਰਥ ਦਾ ਬੇਟਾ ਰਾਮ ਹੈ, ਉਹ ਤਾਂ ਕਹਿੰਦੇ ਨਾਲ ਇਹ ਵੀ ਕਹੀ ਜਾਂਦੇ ਨੇ ਕਿ ਰਾਮ ਤੋਂ ਘਟ ਮੇ ਹੈ। ਘਟ 'ਚ ਤਾਂ ਦਸ਼ਰਥ ਦਾ ਬੇਟਾ ਨਹੀਂ ਬੈਠਾ ਹੋਇਆ, ਤੇ ਜੇ ਦਸ਼ਰਥ ਦਾ ਬੇਟਾ ਘਟ ਹੈ ਤੇ ਦਸ਼ਰਥ ਦਾ ਬੇਟਾ ਤੰਬੂਆਂ 'ਚ ਕਿਵੇਂ ਰਹਿ ਰਿਹਾ? ਅਸੀਂ ਕੋਈ ਕਿਸੇ ਦੀ ਵਿਸ਼ਵਾਸ ਦੇ ਸਵਾਲ ਨਹੀਂ ਚੁੱਕਦੇ, ਪਰ ਇੱਕ ਕਾਮਨ ਬੰਦਾ ਵੀ ਇਹ ਪੁੱਛ ਸਕਦਾ ਹੈ ਕਿ ਬਈ ਇੱਕ ਪਾਸੇ ਤਾਂ ਤੁਸੀਂ ਰਾਮ ਨੂੰ ਇਹ ਵੀ ਕਰ ਰਹੇ ਹੋ ਦੁਨੀਆ ਨੂੰ ਦੱਸਣ ਲਈ ਕਿ ਰਾਮ ਦਾ ਮਤਲਬ ਤਾਂ ਘਟ 'ਚ ਹੈ, ਤੇ ਮੋਦੀ ਆਪਣੀ ਮੇਨ ਪ੍ਰੈਜੈਂਟੇਸ਼ਨ ਜਿਹੜਾ ਇੱਕ ਲਫ਼ਜ਼ ਉਹਨੇ ਜਿਹੜਾ ਉਹ ਕਈ ਵਾਰੀ ਰਿਹਰਸਲ ਕੀਤਾ ਹੋਏਗਾ, ਔਰ ਉਹਨੇ ਕੋਸ਼ਿਸ਼ ਕੀਤੀ ਹੈ ਦੱਸਣ ਦੇ ਲਈ ਕਿ ਕਸ਼ਮੀਰ ਸੇ ਫਲਾਂ ਤੱਕ, ਫਲਾਣੇ ਸੇ ਫਲਾਂ ਤੱਕ ਸਾਰਾ ਰਾਮ ਹੀ ਰਾਮ ਹੈ। ਈਵਨ ਉਹਦੇ 'ਚ ਉਹਨੇ ਬੜੀ ਮੁਸ਼ਕਿਲ ਨਾਲ ਯਾਦ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਸੇ ਪਟਨਾ ਸਾਹਿਬ ਤੱਕ। ਪਟਨੇ ਦਾ ਤਾਂ ਇੱਕ ਬਦਖਲਾਕ ਲਿਆ ਕੇ ਬਿਠਾਤਾ ਹੈ। ਹੁਣ ਉਹਨਾਂ ਨੂੰ ਜ਼ਰੂਰ ਇਹ ਖਟਕਿਆ ਹੋਏਗਾ ਕਿ ਵੀ ਅਸੀਂ ਤਾਂ ਰਾਸ਼ਟਰੀ ਸਿੱਖ ਸੰਗਤ ਦੇ ਨੁਮਾਇੰਦੇ ਵੀ ਭੇਜੇ, ਇਨਵੀਟੇਸ਼ਨ ਵੀ ਭੇਜਿਆ, ਔਰ ਅੰਮ੍ਰਿਤਸਰ ਸਾਹਿਬ ਜੋ ਇਹ ਚਾਹੁੰਦੇ ਸੀ
ਕਿ ਸਿੱਖ ਧਰਮ ਨੂੰ ਜਿਹੜਾ ਹੈ ਉਹ ਆਪਣੇ ਨਾਲ ਜੋੜ ਲੈਣ, ਉਹਦੇ 'ਚ ਪੂਰੀ ਤਰ੍ਹਾਂ ਫੇਲ ਹੋਏ। ਲੇਕਿਨ ਉਹਦਾ ਇਹ ਕਹਿਣਾ ਕਿ ਇਹ ਤਾਂ 5 ਸਦੀਆਂ ਤੋਂ ਰਾਮਚੰਦਰ ਟੈਂਟਾਂ 'ਚ ਰਹਿ ਰਿਹਾ ਸੀ, ਮੈਂ ਉਹਨੂੰ ਜਿਹੜਾ ਹੁਣ ਮੰਦਰ ਦੇ ਦਿੱਤਾ ਹੈ। ਫਿਰ ਇਸੇ ਤਰ੍ਹਾਂ ਉਹਨਾਂ ਦੀ ਨਿਊਜ਼ 18 ਦੀ ਸਟੋਰੀ, ਜਨਮ ਭੂਮੀ ਲਿਬਰੇਟਡ ਟੁਡੇ, ਰਾਮ ਟੈਂਪਲ ਕੰਸਟਰਕਸ਼ਨ ਬਿਗਨਸ ਇਨ ਅਯੁੱਧਿਆ ਵਿਦ ਸਿਲਵਰ ਬ੍ਰਿਕ ਲੇਡ ਬਾਈ PM ਮੋਦੀ, ਕਿ ਅੱਜ ਲਿਬਰੇਟ ਹੋਈ ਹੈ ਜਨਮ ਭੂਮੀ। ਹੁਣ ਜ਼ਾਹਰ ਹੈ ਕਿ ਜਦੋਂ ਇਹ ਲਿਬਰੇਸ਼ਨ ਦੀ ਗੱਲ ਕਰਦੇ ਨੇ, ਔਰ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਜਿਸ ਚਲਾਕੀ ਨਾਲ ਇਹਨੂੰ 15 ਅਗਸਤ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਤੇ ਇੱਕ ਨੇ ਕਮੈਂਟ ਕੀਤਾ, ਉਹਨਾਂ ਨੇ ਕਿਹਾ ਜੀ RSS ਤਾਂ ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ, ਤੁਹਾਡਾ ਜਿਹਨੂੰ ਬੜਾ ਵੀਰ ਬਣਾਇਆ ਹੋਇਆ ਸਾਵਰਕਰ ਉਹ ਮਾਫੀ ਮੰਗ ਕੇ ਬਾਹਰ ਆਇਆ, ਤੁਹਾਡੀ ਕਿਹੜੀ ਕੰਟਰੀਬਿਊਸ਼ਨ ਹੈ? ਪਹਿਲੀ ਗੱਲ ਤਾਂ ਵੀ, ਔਰ ਤੁਹਾਨੂੰ ਇਹ ਕਿਹਨੇ ਹੱਕ ਦਿੱਤਾ ਹੈ ਕਿ ਤੁਸੀਂ ਜਿਹੜਾ ਹੈ ਉਹ ਉਸ ਆਜ਼ਾਦੀ ਦੀ ਸਟਰਗਲ ਦੇ ਨਾਲ ਇਹਨੂੰ ਕੰਪੇਅਰ ਕਰੋ, ਜਿਹੜਾ ਕਿ ਮੀਅਰਲੀ RSS ਦਾ ਹਿੰਦੂਤਵਾ ਦਾ ਮੰਦਰ, ਔਰ ਤੁਹਾਡੀ ਸਾਰੀ ਸਿਆਸੀ ਕੈਂਪੇਨ ਇਸ ਸਾਰੇ ਚੋਂ ਤੁਸੀਂ ਬਣਾਈ ਹੈ, ਇਹਦੇ ਤੇ ਤੁਸੀਂ ਆਪਣੀ ਇਮਾਰਤ ਖੜੀ ਕੀਤੀ ਹੈ। ਪਰ ਮੋਦੀ ਆਪਣੀ ਪ੍ਰੈਜੈਂਟੇਸ਼ਨ ਇਵੇਂ ਹੀ ਦੇ ਰਿਹਾ ਸੀ ਕਿ ਜਿਵੇਂ ਇੱਕ ਨਵੇਂ ਹਿੰਦੂ ਭਾਰਤ ਦਾ ਜਨਮ ਅੱਜ ਹੋਇਆ, ਔਰ ਉਸੇ ਅੰਦਾਜ਼ ਜਿਵੇਂ ਕਦੇ ਨਹਿਰੂ ਨੇ ਜਿਹੜਾ ਉਹ 14 ਔਰ 15 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਕਿਹਾ ਸੀ ਕਿ ਭਾਈ ਹੁਣ ਜਿਹੜੀ ਹੈ ਇਹ ਨਵਾਂ ਇੱਕ ਦੌਰ ਜਦੋਂ ਤੁਸੀਂ ਹੋਵੋਗੇ, ਮਿਡਨਾਈਟ ਹੋਏਗਾ, ਜਿਹੜੀ ਭਾਰਤ ਆਜ਼ਾਦ ਹੈ, ਇਹ ਉਸੇ ਅੰਦਾਜ਼ 'ਚ ਮੋਦੀ ਔਰ ਆਦਿੱਤਿਆਨਾਥ ਯੋਗੀ ਤਾਂ ਉਸ ਤੋਂ ਵੀ ਕਦਮ ਅੱਗੇ ਜਾ ਕੇ ਉਹਨੇ ਬਿਲਕੁਲ ਇਹ ਸਾਰੇ ਪਾਰਟ ਨੂੰ ਕਿਹਾ। ਔਰ ਇਸ ਸਾਰੇ ਚੋਂ ਜਿਵੇਂ ਇੱਕ ਅੱਛਾ ਕਮੈਂਟੇਟਰ ਨੇ ਉਹਨਾਂ ਨੇ ਕਿਹਾ, ਡਿਮੋਲਿਸ਼ਨ ਮੈਨ ਡੂ ਨਾਟ ਬਿਲਡ ਨੇਸ਼ਨਸ, ਦੇ ਡਿਸਟਰੋਏ ਦਮ। ਇਹ ਸਿਧਾਰਥ ਵਰਦਰਾਜਨ ਦਾ ਕਾਲਮ ਹੈ, ਕਾਫੀ ਡਿਟੇਲ 'ਚ ਵਾਇਰ ਦੇ ਵਿੱਚ ਆਇਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਾ ਟੈਂਪਲ ਇਨ ਅਯੁੱਧਿਆ ਇਜ਼ ਦਾ ਸੰਗਸ ਟੈਂਪਲ, ਇਹ RSS ਦਾ ਟੈਂਪਲ ਹੈ। ਦਾ ਅਸੌਲਟ ਔਨ ਦਾ ਰਾਈਟਸ ਆਫ ਕਸ਼ਮੀਰੀਜ਼ ਇਜ਼ ਦਾ ਸੰਗਸ ਅਸੌਲਟ, ਇਹ ਵੀ RSS ਦਾ ਅਸੌਲਟ ਹੈ। ਨੀਦਰ ਇਵੈਂਟ ਐਸੋਸੀਏਟਡ ਵਿਦ August 5 ਡਜ਼ ਇੰਡੀਆ ਐਂਡ ਇਟਸ ਪੀਪਲ ਐਨੀ ਕ੍ਰੈਡਿਟ, ਕਿ ਨਾ ਦੋਨੋਂ ਹੀ ਘਟਨਾਵਾਂ ਨਾਲ ਭਾਰਤ ਜਾਂ ਕਿਸੇ ਦਾ ਕੋਈ ਮਾਣ ਨਹੀਂ ਵਧਿਆ। ਔਰ ਪਹਿਲਾ ਮੈਂ ਪੈਰਾਗ੍ਰਾਫ ਜ਼ਰੂਰ ਪੜ੍ਹਨਾ ਚਾਹਾਂਗਾ, 2 ਲਾਈਨਾਂ ਦਾ। August 5th, the date chosen consciously by baleful men to humiliate the people of India, whose independence on August 15 never fought for, will go down in history as a day that celebrates the triumph of vandalism and destruction over renewal and regeneration, कि ये गुंडागर्दी और तबाही दी जित है ਜਿਹੜੀ ਕਿ ਕਿਸੇ ਵੀ ਨਵੀਂ ਉਸਾਰੀ ਜਾਂ ਦੂਜੇ ਦੇ ਉੱਤੇ ਹੈ। ਕ੍ਰਾਈਮ ਐਂਡ ਇਲੀਗੈਲਿਟੀ ਓਵਰ ਲਾਅ, ਕਿ ਜਿਹੜੇ ਕ੍ਰਿਮੀਨਲਸ ਨੇ ਔਰ ਇਲੀਗਲ ਲੋਕ ਨੇ ਉਹਨਾਂ ਨੇ ਕਾਨੂੰਨ ਨੂੰ ਸ਼ਿਕਸਤ ਦਿੱਤੀ ਹੈ, ਇਹ ਜਿੱਤ ਹੈ 5 ਅਗਸਤ ਦੀ। ਉਹ ਕ੍ਰਾਈਮ ਐਂਡ ਇਲੀਗੈਲਿਟੀ ਓਵਰ ਲਾਅ ਐਂਡ ਜਸਟਿਸ, ਫਿਕਸ਼ਨ ਐਂਡ ਫੈਬਰੀਕੇਸ਼ਨ ਓਵਰ ਰਿਐਲਿਟੀ ਐਂਡ ਟਰੂਥ, ਕਿ ਇੱਕ ਸੱਚ ਹੈ, ਰਿਐਲਿਟੀ ਹੈ, ਅਸਲੀਅਤ ਹੈ, ਦੂਜੇ ਪਾਸੇ ਮਾਈਥੋਲੋਜੀ, ਫਿਕਸ਼ਨ, ਫੈਂਟੇਸੀ, ਇਮੈਜੀਨੇਸ਼ਨ, ਫੈਬਰੀਕੇਸ਼ਨ, ਕਹਾਣੀਆਂ ਘੜੀਆਂ ਹੋਈਆਂ ਨੇ, ਇਹਨਾਂ ਦੇ ਉੱਤੇ ਹੈ। ਔਰ ਯੋਗੀ ਆਦਿੱਤਿਆਨਾਥ ਨੇ ਬਿਲਕੁਲ ਕਿਹਾ, ਬਿਗਨਿੰਗ ਆਫ ਨਿਊ ਈਰਾ ਬੇਸਡ ਔਨ ਆਈਡੀਅਲਸ ਆਫ ਲਾਰਡ ਰਾਮਾ, ਯੋਗੀ ਆਦਿੱਤਿਆਨਾਥ ਔਨ ਭੂਮੀ ਪੂਜਨ, ਕਿ ਵੀ ਇਹ ਨਵਾਂ ਸ਼ੁਰੂ ਹੋ ਗਿਆ। ਔਰ ਇਸ ਸਾਰੇ ਚੋਂ ਮੈਂ ਹੁਣ ਇਸ ਤੋਂ ਜਿਹੜਾ ਮੋਦੀ ਨੇ ਕਿਹਾ ਇਹ ਬਲੈਸਡ ਡੇ, ਇਹ ਜਾ ਕੇ ਉਹਨੇ ਟਵੀਟ ਕੀਤਾ ਬਾਅਦ, ਇਹ ਬਲੈਸਡ ਡੇ PM ਮੋਦੀ ਟਵੀਟਸ ਔਨ ਰਾਮ ਟੈਂਪਲ। ਔਰ ਇਸ ਸਾਰੇ ਚੋਂ ਬਾਕੀ ਅਸੀਂ ਸਾਡੇ ਦਰਸ਼ਕਾਂ ਨੇ ਪ੍ਰੋਟੈਸਟ ਵੀ ਦੇਖੇ ਨੇ, ਔਰ ਇਸ ਸਾਰੇ ਨੂੰ ਵੀ ਜਿਹੜਾ ਹੈ ਉਹ ਖੁਦ ਹੀ ਅੰਦਾਜ਼ਾ ਲਾ ਲੈਣ ਕਿ ਕਿਸ ਹੱਦ ਤੱਕ ਇਹ ਜਿਹੜਾ ਹਿੰਦੂਤਵੀ ਵਿਚਾਰਧਾਰਾ ਹੈ, ਜਿਹੜੀ ਬਿਲਕੁਲ ਨਾਜ਼ੀਆਂ ਵਾਂਗ ਉਹਨਾਂ ਦੀ ਸਾਰੀ ਇੰਪਲੀਮੈਂਟੇਸ਼ਨ ਹੈ, ਉਹਨਾਂ ਨੇ ਆਪਣੀ ਜਿਹੜੀ ਨਫ਼ਰਤ ਦੀ ਲਾਈਨ ਸ਼ੁਰੂ ਕੀਤੀ ਸੀ, ਹੁਣ ਮੁਕੰਮਲ ਤੌਰ ਤੇ ਭਾਰਤ ਦੀ ਬਾਡੀ ਪੋਲੀਟਿਕ ਤੇ, ਭਾਰਤ ਦੇ ਮਾਸ਼ਰੇ ਦੇ ਉੱਤੇ, ਸੋਸ਼ਲ, ਇਕਨੋਮਿਕਲ, ਮੀਡੀਆ, ਕੋਈ ਐਸਾ ਜਿਹੜਾ ਐਵਨਿਊ ਨਹੀਂ ਬਚਿਆ ਜਿਹਦੇ ਤੇ ਇਹਨਾਂ ਹਿੰਦੂਤਵੀਆਂ ਨੇ ਨਫ਼ਰਤ ਦਾ ਲੇਪ ਨਾ ਚਾੜਿਆ ਹੋਏ ਜਾਂ ਜਿਨ੍ਹਾਂ ਤੇ ਇਹਨਾਂ ਦਾ ਪੂਰਾ ਕੰਟਰੋਲ ਨਾ ਹੋਏ। ਪਰ ਇਹ ਹੁਣ ਅਸੀਂ ਦੇਖਣਾ ਘੱਟੋ ਘੱਟ ਭਾਰਤ ਦੇ ਨਕਸ਼ੇ 'ਚ ਕੈਦ ਅਕਲੀਅਤਾਂ ਨੇ ਵੀ ਔਰ ਬਾਹਰ ਬੈਠੇ ਖਾਸ ਤੌਰ ਤੇ ਡਾਇਸਪੋਰਾ ਨੇ ਕਿ ਅਸੀਂ ਕਿਵੇਂ ਆਪਸੀ ਕੋਆਰਡੀਨੇਸ਼ਨ ਦੇ ਨਾਲ, ਸਾਂਝ ਦੇ ਨਾਲ
ਇਸ ਨੂੰ ਵੰਗਾਰਨੇ। ਔਰ ਜਿਵੇਂ ਉਹਨੇ ਸਿਧਾਰਥ ਵਰਦਰਾਜਨ ਨੇ ਕਿਹਾ ਕਿ ਇਹ ਫਿਕਸ਼ਨ ਹੈ, ਇਹ ਫੈਬਰੀਕੇਸ਼ਨ ਹੈ, ਇਹ ਵੈਂਡਲਿਜ਼ਮ ਹੈ, ਇਹ ਸਾਰੀ ਗੁੰਡਾਗਰਦੀ ਹੈ। ਪਰ ਇੱਕ ਗੱਲ ਦਾ ਧਿਆਨ ਰਹੇ, ਸਾਡੇ ਕੋਲ ਟਰੂਥ ਹੈ, ਸਾਡੇ ਕੋਲ ਜਸਟਿਸ ਹੈ, ਸਾਡੇ ਕੋਲ ਲਵ ਹੈ ਔਰ ਸਾਡੇ ਕੋਲ ਚੈਲੰਜ ਹੈ। ਔਰ ਇਹ ਬੇਸ਼ੱਕ ਵਕਤੀ ਤੌਰ ਤੇ ਫੈਬਰੀਕੇਸ਼ਨ ਔਰ ਲਾਈਜ਼ ਔਰ ਗੁੰਡਾਗਰਦੀ ਕਾਮਯਾਬ ਹੁੰਦੀ ਹੋਏ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜੇ ਸੱਚ ਦੇ ਵਣਜਾਰੇ ਸੱਚ ਦੇ ਲਈ ਖਲੋਤੇ ਰਹਿੰਦੇ ਨੇ ਤੇ ਫਿਰ ਅਲਟੀਮੇਟਲੀ ਜਿਹੜੀ ਜਿੱਤ ਹੈ ਉਹ ਸੱਚ ਦੀ ਹੁੰਦੀ ਹੈ। ਇਸ ਫੇਥ ਦੇ ਨਾਲ ਹੀ ਅਸੀਂ ਇਸ ਸਟਰਗਲ ਨੂੰ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਇਸ ਪਿਛਲੇ ਸਾਰੇ ਸੈਗਮੈਂਟ ਦੇ ਵਿੱਚ ਤੁਸੀਂ ਇਹ ਸਾਰਾ ਜ਼ਿਕਰ ਕੀਤਾ ਹੈ ਹਿੰਦੂਤਵਾਦ ਦਾ ਜਿਹੜਾ ਰੱਥ ਹੈ ਉਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾ ਰਿਹਾ ਹੈ, ਤੇ ਇਸ ਵਕਤ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ, ਜਿਵੇਂ ਇਹ ਸਾਰਾ ਦਾਅਵਾ ਜਾਂ ਕਲੇਮ ਕੀਤਾ ਜਾ ਰਿਹਾ ਹੈ ਵੀ ਹੁਣ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ, ਭਾਰਤ ਦਾ ਜਿਵੇਂ ਰੀਬਰਥ ਹੋਇਆ। ਸੋ ਇਹਦੇ ਵਿੱਚ ਘੱਟ ਗਿਣਤੀਆਂ ਦੇ ਲਈ ਹਾਲਾਤ ਕਿੱਦਾਂ ਦੇ ਹੋਣਗੇ, ਖਾਸ ਤੌਰ ਤੇ ਜਦੋਂ ਇਸ ਵਕਤ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਸੋ ਈਵਨ ਜਦੋਂ ਅਸੀਂ ਪ੍ਰੋਟੈਸਟ ਦੇ ਵਿੱਚ ਕੱਲ ਉੱਥੇ ਸੀ ਮੌਜੂਦ, ਤੇ ਮੇਰਾ ਵੀ ਉਹ ਹੋਇਆ, ਮੈਂ ਕਿਹਾ ਵੀ ਉੱਧਰ ਜਦੋਂ 4-5 ਪੱਗਾਂ ਵਾਲੇ ਦੇਖੇ ਵੀ ਜਾ ਕੇ ਦੇਖ ਕੇ ਆਈਏ ਵੀ ਕੌਣ ਨੇ ਉਹ। ਤੇ ਚਲੋ ਉੱਥੇ ਹੁਣ ਸੀਗਾ ਜਿਹੜੇ ਇੱਥੇ ਹੈਗੇ ਆ ਪਤਾ ਉਹਨਾਂ ਦਾ, ਲੋਕਲ ਸਿੱਖ ਸੰਗਤਾਂ ਨੂੰ ਵੀ, ਅਦਰਵਾਈਜ਼ ਵੀ ਉੱਥੇ ਗਏ। ਤੇ ਉੱਥੇ ਇੱਕ ਉਹਨਾਂ ਨੇ ਮੈਂ ਪੋਸਟਰ ਦੇਖਿਆ ਜਿਹਦਾ ਮੈਂ ਜ਼ਿਕਰ ਕਰਨਾ ਚਾਹੂੰਗਾ, ਜਿਹਦੇ ਵਿੱਚ ਉਹਨਾਂ ਨੇ ਮਸਜਿਦਾਂ ਦਾ, ਬਾਬਰੀ ਮਸਜਿਦ ਦੀ ਤੇ 2 ਹੋਰ ਮਸਜਿਦਾਂ ਦੀ ਫੋਟੋ ਲਾ ਕੇ ਉੱਤੇ ਲਿਖਿਆ ਹੋਇਆ ਸੀ 1 ਡਾਊਨ 2 ਮੋਰ ਟੂ ਗੋ, ਜਿਹਦਾ ਤੁਸੀਂ ਵੀ ਅੱਗੇ ਜ਼ਿਕਰ ਕਰਦੇ ਹੁੰਦੇ ਹੋ ਵੀ ਇਹ ਇਹਨਾਂ ਦਾ ਨਾਰਾ ਬੜੇ ਲੰਬੇ ਸਮੇਂ ਤੋਂ ਰਿਹਾ ਵੀ ਕੀ ਕਹਿੰਦੇ ਹੁੰਦੇ ਨੇ, ਇਹ ਤੋਂ ਪਹਿਲੀ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਸੋ ਜਿਹੜਾ ਕਾਂਸ਼ੀ ਤੇ ਮਥੁਰਾ ਦੇ ਵਿੱਚ ਮਸਜਿਦਾਂ ਨੇ, ਹੁਣ ਦਾਅਵਾ RSS ਵੱਲੋਂ ਇਹਦੇ ਨਾਲ ਪਿਛਲੇ 24 ਤੇ 48 ਘੰਟੇ ਦੀਆਂ ਜੇ ਤੁਸੀਂ ਖਬਰਾਂ ਜਾਂ ਸੋਸ਼ਲ ਮੀਡੀਆ ਮੋਨੀਟਰ ਕਰੋ, ਉਹ ਇਹ ਕੀਤਾ ਜਾ ਰਿਹਾ ਵੀ ਹੁਣ ਇੱਕ ਤੇ ਅਸੀਂ ਲੈ ਲਈ ਹੈ ਬਾਬਰੀ ਮਸਜਿਦ, ਤੇ ਹੁਣ ਜਿਹੜੀ ਅਗਲੀ ਵਾਰੀ ਹੈ ਉਹ ਕਾਂਸ਼ੀ ਤੇ ਮਥੁਰਾ ਦੀ ਹੋਣੀ ਹੈ। ਈਵਨ ਇੱਥੋਂ ਤੱਕ ਕਿ ਸਿੱਖਾਂ ਨੂੰ ਵੀ ਇਸ ਦੇ ਨਾਲ ਜੋੜਦਿਆਂ ਦਰਬਾਰ ਸਾਹਿਬ ਨੂੰ ਲੈ ਕੇ ਵੀ ਇਹ ਗੱਲ ਕਲੇਮ ਕੀਤੀ ਜਾ ਰਹੀ ਹੈ ਵੀ ਜਿਹੜਾ ਦਰਬਾਰ ਸਾਹਿਬ ਹੈ ਉਹ ਪਹਿਲਾਂ ਵਿਸ਼ਨੂੰ ਮੰਦਿਰ ਸੀ। ਜਦੋਂ ਮੁਗਲ ਹਕੂਮਤ ਸੀ ਉਹਨਾਂ ਨੇ ਢਾਹ ਢੇਰੀ ਕਰ ਦਿੱਤਾ ਸੀ ਦਰਬਾਰ ਸਾਹਿਬ, ਉਹ ਤੋਂ ਬਾਅਦ ਇੱਥੇ ਜਿਹੜਾ ਹੈ ਉਹ ਸਿੱਖਾਂ ਨੇ ਆਪਣਾ ਧਾਰਮਿਕ ਸਥਾਨ ਸਥਾਪਿਤ ਕੀਤਾ। ਉਹ ਤੋਂ ਪਹਿਲਾਂ ਇਹ ਵਿਸ਼ਨੂੰ ਮੰਦਿਰ ਸੀ। ਸੋ
ਸਿੱਖਾਂ ਨੂੰ ਵੀ ਇਹਦੇ ਵਿੱਚ ਨਾਲ ਜਿਹੜਾ ਹੈ ਇਸ ਤਰ੍ਹਾਂ ਦੇ ਜਿਹੜੇ ਦਾਅਵੇ ਨੇ ਉਹ ਸ਼ੁਰੂ ਹੋ ਗਏ ਆ। ਇਹ ਕੀ ਸਾਰਾ ਹੈ ਪਾਰਟ, ਤੇ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਇਹ ਰੁੱਖ ਹੈ ਹਿੰਦੂ ਧਵੀਆਂ ਦਾ ਉਹ ਕੀ ਡਾਇਰੈਕਸ਼ਨ ਲਏਗਾ? ਦੇਖੋ, ਤੁਹਾਡੇ ਦੂਸਰੇ ਸੈਗਮੈਂਟ ਨੂੰ ਤਾਂ ਮੈਂ ਹਾਲ ਦੀ ਘੜੀ ਟੱਚ ਨਹੀਂ ਕਰਾਂਗਾ। ਉਹ ਇੱਕ ਉਹਦੀ ਵੱਖਰੀ ਇੱਕ ਬਹਿਸ ਹੈ ਜਾਂ ਇੱਕ ਵੱਖਰਾ ਵਿਸ਼ਾ ਹੈ ਔਰ ਵਕਤ ਇਜਾਜ਼ਤ ਨਹੀਂ ਦਿੰਦਾ। ਲੇਕਿਨ ਇਹ ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, ਉਸ ਤੋਂ ਬਾਅਦ ਬੇਸ਼ੱਕ ਇਹ ਉਹ ਪੀਰੀਅਡ ਸੀ ਕਿ ਅਜੇ ਬੀਜੇਪੀ ਦੀ ਕੋਈ ਵੱਡੀ ਰਿਪਰੈਜ਼ੈਂਟੇਸ਼ਨ ਵੀ ਪਾਰਲੀਮੈਂਟ ਦੇ ਵਿੱਚ ਨਹੀਂ ਸੀ, ਲੇਕਿਨ ਉਸ ਵੇਲੇ ਜਿਹੜੇ ਵੀ ਉਹਨਾਂ ਦੇ ਸੀ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਰਾ ਗੂੰਜਿਆ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜੀਆਂ ਗੁੰਡਾ ਗੈਂਗਸ ਹੁੰਦੀਆਂ ਨੇ ਜਾਂ ਮਾਫੀਆ ਹੁੰਦਾ ਹੈ, ਉਹ ਅੰਡਰਗਰਾਉਂਡ ਦੇ ਵਿੱਚ ਫੈਸਲੇ ਕਰਦੇ ਨੇ ਕੀ ਕਰਨਾ ਹੈ, ਔਰ ਉਹਨੂੰ ਜਦੋਂ ਐਗਜ਼ੀਕਿਊਟ ਹੋ ਜਾਂਦਾ ਉਦੋਂ ਹੀ ਪਤਾ ਲੱਗਦਾ ਕੀ ਹੋਇਆ। ਲੇਕਿਨ ਇਹ ਹਿੰਦੂਤਵੀ ਕਰਾਊਡ ਗੁੰਡਿਆਂ ਦੀ ਇਹ ਸਿਫਤ ਹੈ ਕਿ ਇਹਨਾਂ ਨੇ ਜਦੋਂ ਘੱਟ ਗਿਣਤੀਆਂ ਦਾ ਕਾਣ ਕੀਤਾ, ਕਿਉਂਕਿ ਜੇ ਉਹ ਆਰਕੈਸਟ੍ਰੇਟ ਨਾ ਕਰਨ ਤੇ ਫਿਰ ਜਿਹੜਾ ਉਹਨਾਂ ਦਾ ਵੋਟ ਬੈਂਕ ਵੀ ਹੈ ਔਰ ਜਿਨ੍ਹਾਂ ਨੂੰ ਉਹਨਾਂ ਨੇ ਪੁਲਿਸ ਕਰਨਾ ਉਹਨਾਂ ਤੱਕ ਤੇ ਗੱਲ ਪਹੁੰਚ ਨਹੀਂ ਸਕਦੀ ਜੀ। ਇਸੇ ਲਈ ਜਦੋਂ ਕਾਂਗਰਸ ਨੇ ਜਿਹੜੀ ਹਿੰਦੂਤਵਾ ਦੀ ਬੀ ਟੀਮ, ਹੁਣ ਤਾਂ ਬਰਾਬਰ ਦੀਆਂ ਹੀ ਟੀਮਾਂ ਦੋਵੇਂ ਹੋ ਗਈਆਂ ਨੇ, ਜਿਵੇਂ ਪ੍ਰਿਯੰਕਾ ਗਾਂਧੀ ਨੇ ਵੈਲਕਮ ਕੀਤਾ ਹੈ ਔਰ ਸਿਆ ਰਾਮ ਕੀ ਜੈ ਕਰਕੇ ਔਰ ਵਧਾਈਆਂ ਦੇ ਕੇ ਔਰ ਉਹ ਸਾਰਿਆਂ ਨੂੰ ਕੀਤਾ। ਇਹੀ ਹਾਲ ਜਦੋਂ ਜੂਨ 84 ਚ ਘੱਲੂਘਾਰਾ ਵਰਤਾਇਆ, ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਢਾਇਆ, ਸਿੱਖਾਂ ਨੂੰ ਜਿਹੜਾ ਉਹ ਬਿਲਕੁਲ ਉਹਨਾਂ ਨੇ ਇੱਕ ਟੋਟਲ ਵਾਰ ਡਿਕਲੇਅਰ ਕੀਤੀ, ਤੇ ਉਦੋਂ ਵੀ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਰਾ ਉਹਨਾਂ ਨੇ ਗੁੰਜਾਇਆ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਜ਼ਾਹਰ ਹੈ ਕਿ ਜਦੋਂ 6 ਦਸੰਬਰ 1992 ਨੂੰ, ਕਿਉਂਕਿ ਇਹਨਾਂ ਦਾ ਓਵਰਨਾਈਟ ਨਹੀਂ ਕੁਝ ਵੀ ਹੁੰਦਾ, ਬਾਬਰੀ ਮਸਜਿਦ ਢਾਣ ਦਾ ਫੈਸਲਾ ਵੀ ਇਹਨਾਂ ਨੇ ਕਿ ਕਿਵੇਂ ਹਿੰਦੂਤਵਾ ਦਾ ਇਹਨੂੰ ਪੋਲੀਟੀਕਲ ਏਜੰਡਾ ਡਿਵੈਲਪ ਕਰਨਾ ਹੈ, ਔਰ ਪਾਲਮਪੁਰ ਦੇ ਵਿੱਚ ਇਹਨਾਂ ਦਾ ਵਰਕਿੰਗ ਕਮੇਟੀ ਦਾ ਇਜਲਾਸ ਹੋਇਆ, ਉਹਦੇ 'ਚ ਇਹਨਾਂ ਨੇ ਪਾਸ ਕੀਤਾ ਔਰ ਫਿਰ ਉਹਨਾਂ ਨੇ ਬਿਲਡ ਕੀਤਾ। ਔਰ ਇੱਥੇ ਵੀ ਮੈਨੂੰ ਯਾਦ ਹੈ ਕਿ ਥਰਡ ਵਰਲਡ ਬ੍ਰੌਡਕਾਸਟਿੰਗ ਟੀਵੀ ਚੈਨਲ ਨਿਊਯਾਰਕ ਤੋਂ ਸੀ, ਮੈਂ ਉਦੋਂ ਅਜੇ ਕੈਲੀਫੋਰਨੀਆ ਬੇਸ ਸੀ, ਮੈਂ ਨਿਊਯਾਰਕ ਵੈਸੇ ਫਲਾਈ ਕੀਤਾ UN ਦੇ ਬਾਹਰ ਕਿਸੇ ਰੈਲੀ 'ਚ ਪਾਰਟਿਸਿਪੇਟ ਕਰਨ ਲਈ, ਔਰ ਬਾਬਰੀ ਮਸਜਿਦ ਵਾਲਾ ਪਾਰਟ ਆ ਗਿਆ ਔਰ ਉਸ 'ਚ ਪੈਨਲ ਦੇ ਵਿੱਚ ਇੱਕ ਇਹਨਾਂ ਦਾ ਸ਼ੰਕਰਾਚਾਰੀਆ ਦਾ ਕੋਈ ਨੁਮਾਇੰਦਾ ਵੀ ਬਿਠਾਇਆ ਹੋਇਆ ਸੀ, ਔਰ ਜਿਹੜਾ ਮੈਂ ਸਿਧਾਰਥ ਵਰਦਰਾਜਨ ਦੀ ਗੱਲ ਕੀਤੀ ਹੈ ਜਿਹਦਾ ਰਾਈਟ ਅਪ ਇਹ ਹਿੰਦੂ ਮੈਡਰਾਸ ਦਾ ਐਡੀਟਰ ਵੀ ਰਿਹਾ, ਇਹ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ PhD ਕਰ ਰਿਹਾ ਸੀ, ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਨੂੰ ਹੈ, ਇਹ ਵੀ ਉਸ ਪੈਨਲ ਦੇ ਵਿੱਚ ਸੀ। ਇੱਕ ਜਿਹੜੀ ਹੈ ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ। ਚਲੋ ਕਟਿੰਗ ਦਾ ਸਟੋਰੀ ਸ਼ਾਰਟ, ਉਹਦੇ 'ਚ ਵੀ ਮੈਂ ਇਹ ਗੱਲ ਕਹੀ ਸੀ ਕਿ ਉਦੋਂ ਹਾਲਾਂਕਿ ਨਰਸਿਮਹਾ ਰਾਓ ਵੱਲੋਂ ਇਹ ਕਿਹਾ ਗਿਆ ਸੀ ਕਿ ਨਹੀਂ ਇਹ ਮਸਜਿਦ ਦੁਬਾਰਾ ਬਣਾਈ ਜਾਏਗੀ, ਹੈ ਨਾ, ਔਰ ਮੈਂ ਉਹਦੇ 'ਚ ਉਹ ਬੜੀ ਪੁਰਾਣੀਆਂ ਕਿਉਂਕਿ ਵੀਡੀਓ ਵੱਡੀਆਂ ਰੀਲ ਵਾਲੀਆਂ ਹੁੰਦੀਆਂ ਸੀ, ਉਹ ਕਿਤੇ ਪਿਆ ਵੀ ਹੋਇਆ, ਮੈਂ ਉਹਨੂੰ ਕਿਹਾ ਸੀ ਕਿ ਉੱਥੇ ਕਦੇ ਨਹੀਂ ਬਣੇਗੀ। ਔਰ ਨੈਕਸਟ ਟਾਰਗੇਟ ਜਿਹੜਾ ਇਹਨਾਂ ਦਾ ਹੁਣ ਇਹ ਦੋ ਮਸਜਿਦਾਂ ਨੇ, ਮਥੁਰਾ ਕਾਂਸ਼ੀ, ਜਿਹੜਾ ਇਹਨਾਂ ਨੇ ਉਸੇ ਹੀ ਪਾਰਲੀਮੈਂਟ ਦੇ ਗਲਾਰਿਆਂ 'ਚ ਬੀਜੇਪੀ ਦੇ ਨੇਤਾਵਾਂ ਨੇ ਕਿਹਾ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਹੁਣ ਤੁਸੀਂ ਜਦੋਂ ਤੱਕ ਇਹਨਾਂ ਨੇ ਇਹ ਕੱਲ ਵਾਲਾ ਹਿੰਦੂ ਰਾਸ਼ਟਰ ਦੀ ਸਥਾਪਨਾ ਨਹੀਂ ਕਰ ਲਈ, ਤੁਸੀਂ ਪਿਛਲੇ ਪੀਰੀਅਡ 'ਚ ਮਥੁਰਾ ਕਾਂਸ਼ੀ ਦਾ ਜ਼ਿਕਰ ਨਹੀਂ ਸੁਣਿਆ ਹੋਏਗਾ। ਲੇਕਿਨ ਹੁਣ ਦੋ ਖਬਰਾਂ ਜਿਹੜੀਆਂ ਬੜੀਆਂ ਕਲੀਅਰਲੀ ਇਸ ਦੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਕਰਨਾਟਕਾ ਦਾ ਬੀਜੇਪੀ ਦਾ ਇੱਕ ਮਿਨਿਸਟਰ KS ਈਥਵਰਪਾ, ਉਹ ਇਹ ਕਹਿੰਦਾ ਕਿ ਉਹਨੇ ਇੱਕ ਫੰਕਸ਼ਨ ਨੂੰ ਐਡਰੈਸ ਕਰਦਿਆਂ ਉਹਨੂੰ ਕਿਹਾ ਕਿ ਸ਼ਾਰਟਲੀ ਆਫਟਰ ਦਾ ਗਰਾਊਂਡ ਬ੍ਰੇਕਿੰਗ ਸੈਰੇਮਨੀ ਫॉर ਰਾਮ ਟੈਂਪਲ ਅਯੁੱਧਿਆ that focus would be next on liberating Kanshi and Mathura. Ashwarpa, who is Panchayati Raj and Rural Development Minister in Karnataka cabinet, was speaking at an event of Shiva Moga district where puja and havans were organized to mark the Bhumi Pujan in Ayodhya. कि जिथे ये होया उदे जो ने क्या कि a mark of slavery has been erased. ये उन्हें अयोध्या मंदिर दी गल कीती। 2 more remain at Kanshi and Mathura which need to be erased and where the mosque should give way to mandirs. कि मथुरा ते कांशी दो होर ने जिन्हां नूं असीं मिटावांगे और उत्थे मंदिर बनने जिहड़े ने वो बड़े जरूरी ने। और उन्हें तां कीता, और जिहड़ा कांग्रेस दा स्पोक्सपर्सन है करनाटका उन्हें इस दे उत्ते कमेंट करन तो ना कर दित्ती। पर ये तां एक कोई कह सकदा जी किसी पॉलिटिशियन ने
ਆਪਣੇ ਨੰਬਰ ਬਣਾਉਣ ਦੇ ਲਈ ਕਮੈਂਟ ਕੀਤਾ, ਪਰ ਅਸੀਂ ਹੁਣੇ ਦੇਖਦੇ ਹਾਂ ਕਿ ਸਿਸਟੇਮੈਟਿਕਲੀ ਇਸ ਦੇ ਉੱਤੇ ਕੰਮ ਸ਼ੁਰੂ ਹੋ ਗਿਆ ਹੈ। ਔਰ ਇਹ ਸਵਰਾਜ ਪਬਲੀਕੇਸ਼ਨ ਦੀ ਜਿਹੜੀ RSS ਲੀਨਿੰਗ ਪਬਲੀਕੇਸ਼ਨ ਹੈ ਉਸ ਦੀ ਖਬਰ ਹੈ, ਕ੍ਰਿਸ਼ਨਾ ਜਨਮ ਭੂਮੀ ਨਿਰਮਾਣ ਨਿਆਸ ਸੈਟ ਅਪ ਇਨ ਮਥੁਰਾ ਟੂ ਸਟਾਰਟ ਨੇਸ਼ਨ ਵਾਈਡ ਕੈਂਪੇਨ ਫॉर ਇਟਸ ਸੈਲੀਬ੍ਰੇਸ਼ਨ। ਆਲਰੇਡੀ ਇਹਦਾ ਨਾਂ ਜਿਵੇਂ ਰਾਮ ਜਨਮ ਭੂਮੀ ਨਿਆਸ ਟਰਸਟ ਰੱਖਿਆ ਸੀ ਅਯੁੱਧਿਆ ਦਾ, ਇਹ ਕ੍ਰਿਸ਼ਨਾ ਜਨਮ ਭੂਮੀ ਨਿਰਮਾਣ ਨਿਆਸ ਸੈਟਅਪ ਹੋ ਗਿਆ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵਿਦ ਦਾ ਭੂਮੀ ਪੂਜਨ ਕਲੀਅਰਿੰਗ ਦਾ ਵੇ ਫॉर ਕੰਸਟਰਕਸ਼ਨ ਆਫ ਗ੍ਰੈਂਡ ਰਾਮ ਟੈਂਪਲ ਇਨ ਅਯੁੱਧਿਆ, Shri Krishna Janam Bhoomi Nirman Nivas has now been set up in Mathura with 80 saints from 14 states as part of it. Already 80 ਜਿਹੜੇ ਇਹਨਾਂ ਦੇ ਗੁੰਡੇ ਸਾਧੂ ਨੇ ਭਗਵੇ, ਉਹਨਾਂ ਨੇ 14 ਸਟੇਟਾਂ ਚੋਂ ਚੁਣ ਲਏ ਨੇ। ਔਰ ਉਹਨਾਂ ਦਾ ਆਚਾਰੀਆ ਦੇਵ ਮੂਰਤੀ ਬਾਪੂ who heads the trust said, we got the Nyas registered on July 23rd on the occasion of Haryali Teej and there are 11 saints from Vrindavan who are part of the trust। ਕਿਉਂਕਿ ਜ਼ਾਹਰ ਹੈ ਕਿ ਮਥੁਰਾ ਬਿੰਦਰਾਬਨ ਇਹ ਨਾਲ ਨੇ ਕਿ 11 ਉੱਥੋਂ ਨੇ ਸਾਧੂ ਜੀ। The Acharya further said the signature campaign will soon be launched to connect other saints and seers for the liberation of the Krishna Janam Bhoomi। ਹੁਣ ਇਹਦਾ ਨਾਂ ਜਿਹੜਾ ਹੈ ਲਿਬਰੇਸ਼ਨ ਰੱਖਿਆ ਕਿ ਜੀ ਕ੍ਰਿਸ਼ਨ ਦੀ ਜਨਮ ਭੂਮੀ ਨੂੰ ਰਾਮ ਦੀ ਅਸੀਂ ਲਿਬਰੇਟ ਕਰਵਾ ਲਈ ਹੈ, ਹੁਣ ਅਸੀਂ ਕ੍ਰਿਸ਼ਨ ਦੀ ਜਨਮ ਭੂਮੀ ਨੂੰ ਲਿਬਰੇਟ ਕਰਾਣਾ। ਉਹਨਾਂ ਨੇ ਕਿਹਾ ਵੀ ਆਫਟਰ ਦਾ ਸਿਗਨੇਚਰ ਕੈਂਪੇਨ we will launch a nationwide movement on the issue. We had started the campaign in February but we didn't proceed further due to lockdown। ਕਿ ਜੀ ਅਸੀਂ ਇਹ ਫਰਵਰੀ ਤੋਂ ਸ਼ੁਰੂ ਕੀਤਾ ਹੋਇਆ। ਔਰ ਉਹਨੇ ਕਿਹਾ ਕਿ the main dispute for Krishna Janam Bhoomi is the Shahi Eidgah which is located adjacent to the Krishna Janam Bhoomi temple in Mathura। ਔਰ ਅਸੀਂ ਇਸ ਸਾਰੇ ਨੂੰ ਜਿਹੜਾ ਉਹ ਲਿਬਰੇਟ ਕਰਵਾਉਣਾ। ਔਰ ਅੱਗੇ ਇਸ ਦੇ ਉੱਤੇ ਹੋਰ ਡੀਟੇਲਸ ਨੇ ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਲਾਗੂ ਕਰਾਂਗੇ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੇ ਗੁੰਡੇ ਹੁੰਦੇ ਨੇ, ਜਦੋਂ ਇੱਕ ਪਾਸੇ ਗੁੰਡਾਗਰਦੀ ਦਾ ਸਮਾਨ ਆ ਜਾਂਦਾ ਹੈ, ਜੋ ਲੁੱਟ ਕੇ ਆਂਦਾ ਹੈ, ਵੰਡ ਲੈਂਦੇ ਨੇ, ਤਾਂ ਫਿਰ ਜਿਹੜਾ ਉਹਨਾਂ ਦਾ ਬੌਸ ਹੁੰਦਾ ਉਹਨਾਂ ਨੂੰ ਬਹਿਣ ਨਹੀਂ ਦਿੰਦਾ ਕਿ ਇਹ ਫਿਰ ਖਰਾਬੀ ਕਰਨਗੇ। ਉਹ ਫਿਰ ਉਹਨਾਂ ਗੁੰਡਿਆਂ ਨੂੰ ਅਗਲਾ ਪ੍ਰੋਜੈਕਟ ਦੇ ਦਿੰਦੇ ਨੇ ਕਿ ਵੀ ਹੁਣ ਤੁਸੀਂ ਉਸ ਥਾਂ ਤੇ ਜਾ ਕੇ ਇਹ ਗੁੰਡਾਗਰਦੀ ਕਰਨੀ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਇੱਕ ਬੜਾ ਅੱਛਾ ਆਰਟੀਕਲ ਮਿਸਟਰ ਸਿਧਾਰਥ ਦੈਬ ਨੇ ਲਿਖਿਆ ਹੈ। ਹਾਲਾਂਕਿ ਆਪਣੇ ਆਪ 'ਚ ਪੂਰੀ ਡਿਸਕਸ਼ਨ ਦੀ ਮੰਗ ਕਰਦਾ ਹੈ, ਪਰ ਮੈਂ ਅੱਗੇ ਨਹੀਂ ਜਾਵਾਂਗਾ ਵਕਤ ਕਰਕੇ। ਔਰ ਇਹਦੇ 'ਚ ਉਹਨਾਂ ਨੇ ਉਹਦਾ ਹੈਡਲਾਈਨ ਉਹਨਾਂ ਨੇ ਦਿੱਤਾ, ਮੋਦੀਜ਼ ਐਕੋਲਾਈਟਸ ਹੈਵ ਰਿਮਾਈਂਡਡ ਇੰਡੀਆਜ਼ ਮੁਸਲਿਮ ਜਸਟ ਵਟ ਹੀ ਥਿੰਕਸ ਆਫ ਦੈਮ। ਕਿ ਵੀ ਉਹਨੇ ਦੱਸ ਦਿੱਤਾ ਹੈ ਕਿ ਮੁਸਲਮਾਨਾਂ ਦੀ ਔਕਾਤ ਕੀ ਹੈ ਔਰ ਉਹ ਕਿਵੇਂ ਸਮਝਦੇ ਨੇ ਵੀ ਇਹਨਾਂ ਦੀ ਕੋਈ ਔਕਾਤ ਨਹੀਂ ਹੈ। ਉਹਨੇ ਟਾਈਮ ਸਕੇਅਰ ਦੀ ਗੱਲ ਕਰਦੇ ਆ, ਪਰ ਜਿਹੜੀ ਰੈਲੇਵੈਂਟ ਗੱਲ ਹੈ ਕਿ ਵੀ ਮਥੁਰਾ ਕਾਂਸ਼ੀ ਵੱਲ ਹੋਣਾ ਹੈ, ਉਹਨੇ ਕਿਹਾ ਵੀ ਮੋਦੀ ਨੋਜ਼ ਹਾਊ ਟੂ ਅਨਲੀਸ਼ ਬੀਸਟਸ as well as how to render them acceptable on a global stage, airbrushed and Disneyfied while his engine of cruelty rolls on। ਇਹ ਬੜੀ ਕਲਾਸਿਕ ਲੈਂਗੁਏਜ ਇਸਤੇਮਾਲ ਕੀਤੀ ਔਰ ਦੋ ਲਾਈਨਾਂ 'ਚ ਸਾਰੀ RSS ਦੀ ਪੋਲਿਟਿਕਸ, ਜਿਹਨੂੰ ਮੋਦੀ ਤਾਂ ਇੱਕ ਉਹਨਾਂ ਦਾ ਇੱਕ ਫਰੰਟ ਮੈਨ ਹੈ। ਕੱਲ ਨੂੰ ਮੋਦੀ ਨਾ ਵੀ ਹੋਏ, ਜੇ ਉਹਦੀ ਯੂਜ਼ਫੁਲਨੈਸ ਖਤਮ ਹੋ ਜਾਂਦੀ ਹੈ, ਉਹਦੇ ਥੱਲੇ ਉਹਨਾਂ ਨੇ ਬਿਠਾਇਆ ਹੋਇਆ ਹੈ। ਅਜੇ ਉਸ ਦੇ ਉੱਤੇ ਅਮਿਤ ਸ਼ਾਹ ਬੈਠਾ ਹੈ। ਫਿਰ ਯੋਗੀ ਆਦਿੱਤਿਆਨਾਥ ਜਿੰਨੀ ਕਰੂਐਲਿਟੀ ਬਰੂਟੈਲਿਟੀ ਉਹਨੇ ਯੂਪੀ 'ਚ ਕੀਤੀ ਹੈ, ਕਰ ਰਿਹਾ, ਉਹ ਵੀ ਬਰਾਬਰ ਦਾ ਉਮੀਦਵਾਰ ਹੈ। ਔਰ ਅੱਗੋਂ ਉਹਨੇ ਇਹ ਕਿਹਾ ਮਿਸਟਰ ਸਿਧਾਰਥ ਦੈਬ ਨੇ, ਮੋਦੀ ਨੋਜ਼ ਹਾਊ ਟੂ ਅਨਲੀਸ਼ ਬੀਸ, ਕਿ ਇਹ ਜਿਹੜੇ ਨੇ ਹਿੰਦੂਤਵੀ ਗੁੰਡੇ ਇਹ ਦਰਿੰਦੇ ਨੇ। ਔਰ ਇਹਨਾਂ ਦੀ ਜਿਹੜੀ ਲੀਸ਼ ਹੈ, ਉਹਨਾਂ ਦੀ ਜਿਹੜਾ ਹੈ ਰੱਸੀ, ਉਹ ਮੋਦੀ ਦੇ ਕੋਲ ਹੈ। ਉਹਨੂੰ ਪਤਾ ਹੈ ਵੀ ਕਦੋਂ ਖੋਲ ਕੇ, ਜਿਵੇਂ ਤੁਸੀਂ ਹੁਸ਼ ਕਰਕੇ ਕਿੱਧਰ ਨੂੰ ਪਾਣਾ। ਹੁਣ ਇਧਰ ਨੂੰ ਇਹ ਮਥੁਰਾ ਕਾਂਸ਼ੀ ਨੂੰ ਉਹਨਾਂ ਨੇ ਅਨਲੀਸ਼ ਕਰ ਦਿੱਤਾ, ਐਜ਼ ਵੈਲ ਐਜ਼ ਹਾਊ ਟੂ ਰੈਂਡਰ them acceptable on a global stage। ਕਿ ਤੁਸੀਂ ਹਿੰਦੂਤਵੀ ਗੁੰਡਾਗਰਦੀ ਨੂੰ ਫਿਰ ਕਿਵੇਂ ਗਲੋਬਲ ਸਟੇਜ ਤੇ ਜਸਟੀਫਾਈ ਕਰਨਾ। ਔਰ ਉੱਥੇ ਕਹਿ ਰਹੇ ਨੇ ਕਿ ਦੇਖੋ ਅਸੀਂ ਤਾਂ ਜੁਡੀਸ਼ਰੀ ਨੂੰ ਮੰਨਿਆ, ਔਰ ਸੁਪਰੀਮ ਕੋਰਟ ਨੇ, ਔਰ ਇੱਕ ਨੇ ਬਹੁਤ ਸੋਹਣਾ ਕਮੈਂਟ ਕੀਤਾ, ਉਹਨੇ ਕਿਹਾ ਵੀ ਤੁਹਾਡੀ ਜੁਡੀਸ਼ਰੀ ਨੇ ਫੈਸਲਾ ਦਿੱਤਾ ਹੈ, ਇਨਸਾਫ ਨਹੀਂ ਦਿੱਤਾ, ਕਿਉਂਕਿ ਉਹ ਤੁਹਾਡੀ ਜੁਡੀਸ਼ਰੀ ਹੈ। ਲੇਕਿਨ ਉਹਨਾਂ ਕਿਹਾ ਕਿ ਵੀ ਉਸ ਗੁੰਡਾਗਰਦੀ ਨੂੰ ਜਿਹੜੀ ਅਨਲੀਸ਼ ਕੀਤੇ ਦਰਿੰਦਿਆਂ ਤੋਂ ਕਰਵਾਣੀ ਹੈ ਜੀ ਜਾਂ ਕਰਵਾਈ ਹੈ, ਉਹਨੂੰ ਗਲੋਬਲ ਸਟੇਜ ਦੇ ਉੱਤੇ ਕਿਵੇਂ ਉਹਦੀ ਐਕਸੈਪਟੈਂਸ ਦਿਵਾਣੀ ਹੈ। ਏਅਰ ਬ੍ਰਸ਼ਡ ਐਂਡ ਡਿਜ਼ਨੀਫਾਈਡ
ਵਾਈਲ ਹਿਸ ਇੰਜਨ ਆਫ ਕਰੂਐਲਿਟੀ ਰੋਲਸ ਔਨ। ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਨੂੰ ਜਸਟੀਫਾਈ ਕਰਾ ਕੇ ਬਹਿ ਗਏ, ਤੁਹਾਡਾ ਇਹ ਜ਼ੁਲਮ ਦਾ ਇੰਜਨ ਬਰਾਬਰ ਚੱਲ ਰਿਹਾ ਹੈ ਔਰ ਉਹਨੂੰ ਤੁਸੀਂ ਡਿਜ਼ਨੀਲੈਂਡ ਕੀ ਹੈ, ਇਹ ਵੀ ਇੱਕ ਟਰਮ ਨਵੀਂ ਹੈ, ਡਿਜ਼ਨੀਫਾਈਡ, ਕਿ ਭਾਈ ਉਹਨੂੰ ਤੁਸੀਂ ਡਿਜ਼ਨੀਲੈਂਡ ਵਾਂਗ ਇਵੇਂ ਚਮਕਾ ਦਿੱਤਾ ਹੈ। 에ਅਰ ਬ੍ਰਸ਼ ਦੇ ਨਾਲ ਤੁਸੀਂ ਇਵੇਂ ਪੇਂਟ ਕਰਦੇ ਹੋ। ਔਰ ਅਸੀਂ ਟਾਈਮ ਸਕੁਏਅਰ ਤੇ ਦੇਖ ਸਕਦੇ ਹਾਂ, ਔਰ ਇਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕਦੇ ਮੁਸੋਲਿਨੀ ਨੇ, ਜਿਹੜਾ ਫਾਸ਼ਿਸਟ ਜਨਰਲ ਸੀ, ਉਹਨੇ ਆਪਣੇ ਮੁੰਡੇ ਨੂੰ ਕਿਹਾ ਵੀ ਮੈਨੂੰ ਕਦੇ ਕਦੇ ਇਹ ਨਾਈਟਮੇਅਰ ਹੁੰਦੀ ਹੈ ਕਿ ਜੇ ਮੈਂ ਹਾਰ ਗਿਆ ਜੀ ਤੇ ਮੈਨੂੰ ਡਰੈਗ ਕਰਕੇ ਟਾਈਮ ਸਕੁਏਅਰ ਦੇ ਵਿੱਚ ਲੈ ਜਾਣਗੇ ਔਰ ਮੈਂ ਜਿਵੇਂ ਪਿੰਜਰੇ 'ਚ ਹੋਵਾਂਗਾ, ਜਿਹੜੇ ਲੋਕ ਮੈਨੂੰ ਇਵੇਂ ਦੇਖ ਰਹੇ ਹੋਣਗੇ ਜਿਵੇਂ ਮੈਂ ਜੰਗਲੀ ਜਾਨਵਰ ਹੈ ਔਰ ਮੇਰੇ ਨਾਲ ਉੱਥੇ ਕੀ ਹਸ਼ਰ ਹੋਏਗਾ। ਸੋ ਉਹ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਮੋਦੀ ਵੀ ਉਸੇ ਹੀ ਫਾਸ਼ਿਜ਼ਮ ਦਾ ਪ੍ਰਤੀਕ, ਜਿਹਨੂੰ 12 ਸਾਲ ਉਹਨਾਂ ਨੇ ਡਿਪਲੋਮੈਟਿਕ ਵੀਜ਼ਾ ਨਹੀਂ ਦਿੱਤਾ ਜੀ ਔਰ ਉਹਦਾ ਟੂਰਿਸਟ ਵੀਜ਼ਾ ਵੀ ਕੈਂਸਲ ਕੀਤਾ, ਉਹਨੇ ਇਸ ਸਾਰੇ ਨੂੰ ਇਵੇਂ ਘੁਮਾਇਆ ਕਿ ਜਦੋਂ ਬਣਿਆ 2014 ਚ, ਉਹਨੂੰ ਵੀ ਉਹਦੀ ਫੈਂਟੈਸੀ ਸੀ ਕਿ ਜਿਨ੍ਹਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ ਜਾਂ ਮੈਨੂੰ ਜਿਹੜਾ ਜ਼ਾਲਮ ਕਿਹਾ, ਮੈਂ ਉਸੇ ਟਾਈਮ ਸਕੁਏਅਰ ਦੇ ਵਿੱਚ ਇੱਕ ਜਿਹੜਾ ਗਲੋਰੀਫਾਈਡ ਤਰੀਕੇ ਨਾਲ ਜਾਵਾਂਗਾ। ਔਰ ਉਹਨੇ ਕਿਹਾ ਵੀ ਯਕੀਨੀ ਬਣਾਇਆ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਖਰਚ ਕੇ ਕਿ 2014 ਚ ਜਿਹੜਾ ਮੈਡੀਸਨ ਸਕੁਏਅਰ ਗਾਰਡਨ ਚ ਔਰ ਉਸ ਸਾਰੇ ਦੇ ਵਿੱਚ ਟਾਈਮ ਸਕੁਏਅਰ ਔਰ ਉਸ ਸਾਰੇ ਨੂੰ ਕਿਵੇਂ 20,000 ਦਾ ਇਕੱਠ ਗੁਜਰਾਤੀਆਂ ਦਾ ਕੀਤਾ। ਔਰ ਉਹਨੇ ਕਿਹਾ ਵੀ ਹੁਣ ਜਦੋਂ ਕਿ ਹਰ ਚੀਜ਼ ਦਾ ਜਲੂਸ ਉੱਥੇ ਕੱਢਿਆ, ਜੁਡੀਸ਼ਰੀ ਦਾ, ਗੁੰਡਾਗਰਦੀ ਦਾ, ਈਵਨ ਆਰਕੀਓਲੋਜੀ ਦਾ, ਪੁਰਾਤਨਤਾ ਡਿਸਟਰੋਏ ਕੀਤੀ ਹੈ, 5 ਸਦੀਆਂ ਪੁਰਾਣੀ ਇਮਾਰਤ, ਲੇਕਿਨ ਇਸ ਗੱਲ ਨੂੰ ਉਹਨੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਟਾਈਮ ਸਕੁਏਅਰ ਦੇ ਵਿੱਚ ਉਹਨੂੰ ਗਲੋਰੀਫਾਈ ਕੀਤਾ ਜਾਏ ਕਿ ਜੀ ਦੇਖੋ ਉਹ ਸ਼ਿਲਾ ਨਿਆਸ ਕਰ ਰਿਹਾ ਹੈ ਔਰ ਮੋਦੀ ਦਾ ਸੁਪਨਾ। ਸੋ ਉਹਨੇ ਕਿਹਾ ਵੀ ਕਿੰਨਾ ਕੰਟਰਾਸਟ ਹੈ। ਮਤਲਬ ਕਹਿਣਾ ਇਹ ਚਾਹਿਆ ਕਿ ਜਿਵੇਂ ਮੁਸੋਲਿਨੀ ਨੂੰ ਸੀ, ਬੇਸ਼ੱਕ ਉਹ ਜਿਹੜਾ ਇੱਥੋਂ ਦੀਆਂ ਟਾਈਮ ਸਕੁਏਅਰ ਚ ਲਿਆ ਕੇ ਡਰੈਗ ਹੋ ਕੇ ਤਾਂ ਨਹੀਂ ਹੋਇਆ, ਲੇਕਿਨ ਵਿਦਨ ਉਹਦੇ ਆਪਣੇ ਮੁਲਕ 'ਚ ਹੀ ਉਹਨੂੰ ਇੱਕ ਚੌਂਕ ਦੇ ਵਿੱਚ ਉਹਨੂੰ ਉਹਦੇ ਨਾਲ ਜਿਹੜੀ ਉਹਦੀ ਸੀ ਲੇਡੀ, ਉਹਨੂੰ ਖੜਾ ਕਰਕੇ ਕਿਵੇਂ ਕਰਾਊਡ ਨੇ ਪੁੱਠਾ ਲਟਕਾਇਆ, ਕਿਵੇਂ ਮਾਰਿਆ। ਐਂਡ ਤਾਂ ਉਵੇਂ ਹੀ ਹੋਇਆ, ਭਾਵੇਂ ਉਹ ਟਾਈਮ ਸਕੁਏਅਰ ਚ ਨਹੀਂ ਹੋਇਆ। ਹੁਣ ਅਸੀਂ ਇਹ ਵੇਟ ਕਰਦੇ ਹਾਂ ਕਿ ਭਾਈ ਉਹ ਦਰਿੰਦਾ ਫਾਸ਼ਿਸਟ ਤਾਂ ਉੱਥੇ ਮਾਰਿਆ ਗਿਆ ਸੀ ਜਿਵੇਂ ਉਹ ਸਮਝਦਾ ਸੀ ਵੀ ਇੱਥੇ ਹੋਏਗਾ, ਪਰ ਅੱਜ ਵੀ ਅਨਫੋਰਚੂਨੇਟਲੀ ਇਹ ਜਿਹੜੀ ਇਹਨੂੰ ਜਿਹੜਾ ਇਹ ਦਰਿੰਦਾ ਹੈ, ਇਹਨੂੰ ਜਿਹੜਾ ਗਲੋਰੀਫਾਈ ਕਰਨ ਦੀ ਕੋਸ਼ਿਸ਼ ਹੈ, ਇਹ ਸ਼ਾਇਦ ਉਹ ਵਕਤ ਆਏਗਾ ਇਹਨਾਂ ਵਾਰ ਕ੍ਰਿਮੀਨਲਸ ਨੂੰ ਜਿਹੜਾ ਉਹ ਰੱਬ ਦਾ ਇਨਸਾਫ ਤਾਂ ਮਿਲੇਗਾ ਹੀ ਮਿਲੇਗਾ ਔਰ ਉੱਥੇ ਵੀ ਇਹਨਾਂ ਨੂੰ ਜ਼ਰੂਰ ਅਕਾਊਂਟੇਬਲ ਠਹਿਰਾਇਆ ਜਾਏਗਾ ਇਹਨਾਂ ਦੀ ਇਸ ਦਰਿੰਦਗੀ ਦੇ ਲਈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਵਿਊਅਰਸ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਹੈ ਗੱਲਬਾਤ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ ਇੱਕ ਨਵੇਂ ਟੌਪਿਕ ਦੇ ਨਾਲ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ।
ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਸਾਰਾ ਪੈਟਰਨ ਜਿਹੜਾ ਚੱਲ ਰਿਹਾ ਹੈ, ਇਹ ਸਾਰੇ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ, ਤੁਸੀਂ ਵੀ ਜ਼ਿਕਰ ਕਰਕੇ ਹਟੇ ਹੋ ਇਸੇ ਸ਼ੋਅ ਦੇ ਵਿੱਚ ਕਿ ਜਿਹੜਾ ਹਿੰਦੂਤਵ ਦਾ ਇਸ ਵਕਤ ਰੱਥ ਚੱਲ ਰਿਹਾ ਹੈ, ਇਹਦਾ ਵਿਰੋਧ ਕਰਨ ਨੂੰ ਕੋਈ ਤਿਆਰ ਨਹੀਂ। ਭਾਵੇਂ ਉਹ ਕਸ਼ਮੀਰ ਦੀ ਗੱਲ ਹੋਵੇ, 5 ਅਗਸਤ ਦਾ ਦਿਨ ਸੀ, ਕੋਈ ਬੰਦਾ ਇਹ ਕਹਿਣ ਨੂੰ ਤਿਆਰ ਨਹੀਂ ਵੀ ਕਸ਼ਮੀਰ ਦੇ ਵਿੱਚ ਜਿਹੜਾ ਆਰਟੀਕਲ 370 ਹੈ ਜਾਂ ਸਪੈਸ਼ਲ ਸਟੇਟਸ ਜੋ ਕਸ਼ਮੀਰ ਦਾ ਸੀ ਉਹ ਵਾਪਸ ਰੀਸਟੋਰ ਕੀਤਾ ਜਾਵੇ। ਉਹੀ ਗੱਲ ਰਾਮ ਮੰਦਿਰ ਵਾਲੇ ਇਸ਼ੂ ਦੇ ਉੱਤੇ ਕੀ ਹੈ ਕੀ ਨਹੀਂ ਹੈ, ਗੱਲ ਉਹ 1992 ਤੋਂ ਲੈ ਕੇ ਹੁਣ ਜਿੱਥੇ ਆ ਕੇ ਖਲੋਤੀ ਹੈ, ਕੋਈ ਵੀ ਬੰਦਾ ਇਸ ਨੂੰ ਪੁੱਠਾ ਗੇੜਾ ਦੇਣ ਵੱਲ ਸੋਚ ਕੇ ਵੀ ਰਾਜ਼ੀ ਨਹੀਂ ਹੈਗੇ। ਉਹ ਰੀਜਨਲ ਪਾਰਟੀਆਂ ਹੋਣ ਸਾਰੀਆਂ, ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸਾਰਾ ਇਹੀ ਹਾਲ ਹੈ। ਪਰ ਸਿੱਖਾਂ ਦੀ ਜਾਂ ਸਿੱਖ ਕੌਮ ਦੀ ਇਹਦੇ ਵਿੱਚ ਜ਼ਰੂਰ ਹੈਗੀ ਹੈ ਅਣਖ ਕਹਿ ਲਓ, ਗੈਰਤ ਕਹਿ ਲਓ ਜਾਂ ਸਿੱਖੀ ਸਿਧਾਂਤ ਕਹਿ ਲਓ, ਗੁਰੂ ਸਾਹਿਬਾਨਾਂ ਦਾ ਜਿਹੜਾ ਸਾਰੀ ਉਹਨਾਂ ਦੀ ਲੈਗੇਸੀ ਹੈ ਉਹਦੇ ਥੱਲੇ ਸਿੱਖਾਂ ਵੱਲੋਂ ਜ਼ਰੂਰ ਵਿਰੋਧ ਕੀਤਾ ਗਿਆ, ਪ੍ਰੋਟੈਸਟ ਕੀਤੇ ਗਏ ਨੇ, ਪੰਜਾਬ ਦੇ ਵਿੱਚ ਹੋਏ ਨੇ। ਇੱਥੇ ਅਸੀਂ ਟਾਈਮ ਸਕੁਅਰ ਦਾ ਜ਼ਿਕਰ ਕੀਤਾ। ਥਰੂ ਆਊਟ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਜਾਂ ਅਦਰਵਾਈਜ਼ ਦੇਖਦੇ ਹਾਂ ਤਾਂ ਸਿੱਖਾਂ ਵੱਲੋਂ ਇਸ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਹੈ। ਤੇ ਉਹੀ ਗੱਲ ਜਦੋਂ ਉਹਨਾਂ ਨੇ ਹੁਣ ਇਨਵੀਟੇਸ਼ਨ ਵੀ ਭੇਜਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਤੇ ਉਹਨਾਂ ਨੇ ਵੀ ਇੱਕ ਹਿਸਾਬ ਨਾਲ ਉਹੀ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਕਿ ਜੀ ਹਾਂਜੀ ਤੁਸੀਂ ਇਨਵਾਈਟ ਤੁਹਾਨੂੰ ਆਇਆ ਸੀ ਜਾਣਾ, ਤੁਸੀਂ ਕਹਿੰਦੇ ਮੈਂ ਤਾਂ ਦੇਖਿਆ ਹੀ ਕੋਈ ਨਹੀਂ ਹੈਗਾ ਉਹਨਾਂ ਦਾ ਇਨਵੀਟੇਸ਼ਨ। ਕਹਿੰਦੇ ਜੀ ਉਹ ਤੇ ਮੀਡੀਆ 'ਚ ਵੀ ਛਪਿਆ, ਕਹਿੰਦੇ ਮੈਂ ਤੇ ਅਖਬਾਰ ਹੀ ਕੋਈ ਨਹੀਂ ਪੜ੍ਹੀ। ਵੀ ਹੁਣ ਜਦੋਂ ਇਹ ਇੱਕ ਤੁਸੀਂ ਸਿੱਖੀ ਦੀ ਗੱਲ ਕਰ ਲਓ ਜਾਂ ਸਿੱਖ ਸਿਧਾਂਤਾਂ ਦੀ ਗੱਲ ਕਰ ਲਓ, ਸੋ ਇਹਨੂੰ ਕਿਵੇਂ ਦੇਖਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਇੱਕ ਐਜ਼ ਅ ਚੈਲੰਜ ਜਿਹੜਾ ਆਲਰੇਡੀ ਐਗਜ਼ਿਸਟ ਵੀ ਕਰਦਾ ਹਿੰਦੂਤਵਾਦੀ ਆਈਡੀਓਲੋਜੀ ਦੇ ਖਿਲਾਫ ਵਿਸ ਜਦੋਂ ਉਹਨੂੰ ਇਨ ਕੰਪੈਰੀਜ਼ਨ ਦੇਖਦੇ ਹੋ ਤੇ ਕੀ ਨਜ਼ਰ ਆਉਂਦਾ? ਦੇਖੋ 1992 ਦੀ ਗੱਲ ਹੈ। ਪਾਕਿਸਤਾਨ ਤੋਂ ਇੱਕ ਜਰਨਲਿਸਟ ਅਮਰੀਕਾ ਆਏ ਔਰ ਉਹਨਾਂ ਨੂੰ ਪਹਿਲਾਂ ਕਿਸੇ ਨਿਊਯਾਰਕ ਦੇ ਹੀ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ ਜਿੱਥੇ ਕਿ ਵਪਾਰੀ ਕਿਸਮ ਦੇ ਸਿੱਖ ਜ਼ਿਆਦਾ ਸੀ। ਔਰ ਉੱਥੇ ਉਹਨਾਂ ਨੇ ਜਿਵੇਂ ਪਾਕਿਸਤਾਨ ਤੋਂ ਆਏ, ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਪੰਜਾਬ 'ਚ ਕੀ ਚੱਲ ਰਿਹਾ, ਗੱਲ ਕਰਨੀ ਵੀ ਚਾਹੀ ਤੇ ਕਿਸੇ ਨੇ ਕੋਈ ਬਹੁਤਾ ਹੁੰਗਾਰਾ ਨਾ ਦਿੱਤਾ। ਉਹ ਕੁਝ ਟਾਈਮ ਬਾਅਦ ਉਹ ਟਰੈਵਲ ਕਰ ਰਹੇ ਸੀ ਅਰਾਊਂਡ ਕੈਲੀਫੋਰਨੀਆ, ਆਏ ਫਰੀਮੌਂਟ ਗੁਰਦੁਆਰਾ ਸਾਹਿਬ। ਜਦੋਂ ਆ ਕੇ ਉਹਨਾਂ ਨੇ ਉਹ ਸਾਰਾ ਦੇਖਿਆ ਔਰ ਬਾਅਦ ਦੇ ਵਿੱਚ ਉਹ ਗੱਲਬਾਤ ਕਹਿਣ ਲੱਗੇ ਕਿ ਜੀ ਹੈ ਤਾਂ ਉੱਥੇ ਵੀ ਨਿਊਯਾਰਕ ਫਲਾਣੇ ਥਾਂ ਗਏ, ਬੜੇ ਸੋਹਣੇ ਸਿੱਖ ਸੀ, ਪੱਗਾਂ ਵੀ ਬੜੀਆਂ ਸੋਹਣੀਆਂ ਸੀ, ਦਾੜੀਆਂ ਵੀ ਸੋਹਣੀਆਂ ਬੰਨੀਆਂ ਹੋਈਆਂ ਸੀ, ਪਰ ਜਦੋਂ ਖਾਲਿਸਤਾਨ ਦੀ ਗੱਲ ਕਰੋ ਤੇ ਉਹ ਅੱਖਾਂ ਚੁਰਾਉਣ ਲੱਗ ਜਾਂਦੇ ਸੀ ਇੱਧਰ ਉੱਧਰ। ਇੱਥੇ ਕਹਿੰਦਾ ਕਿ ਵੀ ਚਾਅ ਚੜ ਗਿਆ ਮੇਰਾ ਵੀ ਅੱਗੇ ਅੱਗੇ ਹੋ ਕੇ ਜਿਹੜਾ ਨਾਰੇ ਲਾਉਣ ਨੂੰ ਜੀ ਕਰਦਾ। ਜਿਵੇਂ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਇੱਕ ਜੰਗਲ ਦਾ ਸ਼ੇਰ ਹੁੰਦਾ, ਇੱਕ ਸਰਕਸ ਦਾ ਸ਼ੇਰ ਹੁੰਦਾ। ਸ਼ੇਰ ਹੀ ਹੈ, ਮੈਂ ਕਿਹਾ ਹੈ ਉਹ ਵੀ ਸ਼ੇਰ ਨੇ, ਪਰ ਹੁਣ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਇਹ ਵਪਾਰੀ ਨੇ, ਇਹਨਾਂ ਨੇ ਦਿੱਲੀ ਨਾਲ ਦੂਜੇ ਨਾਲ ਆਣਾ ਜਾਣਾ ਵੀ ਹੈ, ਵਪਾਰਕ ਸਾਂਝਾਂ ਵੀ ਰੱਖਣੀਆਂ ਨੇ, ਹੈ ਪਿੰਜਰੇ 'ਚ ਨੇ ਕਿਉਂਕਿ ਇਹਨਾਂ ਨੇ ਫਿਰ ਜਿਹੜੇ ਰਿੰਗ ਮਾਸਟਰ ਹੈ ਉਹਦੇ ਮੁਤਾਬਕ ਜਿਵੇਂ ਕਰੇ। ਪਰ ਮੈਂ ਕਿਹਾ ਕਿ ਵੀ ਇਹਨਾਂ ਨੂੰ ਅਲਟੀਮੇਟਲੀ ਇਹ ਸ਼ੇਰ ਹੀ ਨੇ। ਜਦੋਂ ਦੂਜੇ ਬੱਬਰ ਸ਼ੇਰਾਂ ਨੇ ਅਟੈਕ ਕਰਕੇ ਰਿੰਗ ਮਾਸਟਰ ਵਗੈਰਾ ਦੌੜਾਤਾ ਤੇ ਇਹਨਾਂ ਦੇ ਪਿੰਜਰੇ ਖੋਲੇ ਤੇ ਫਿਰ ਇਹਨਾਂ ਨੂੰ ਜ਼ਰੂਰ ਨਜ਼ਰ ਆਏਗਾ ਕਿ ਵੀ ਇਹ ਤਾਂ ਭੁਪਕਾਰ ਅਸੀਂ ਕੀ ਸੀ, ਕੀ ਬਣੇ ਹੋਏ। ਉਹ ਬੜਾ ਹੱਸੇ ਜ਼ੋਰ ਦੀ। ਤੇ ਮੈਂ ਬਹੁਤ ਵਾਰੀ ਅਸੀਂ ਨਿਰਾਸ਼ ਵੀ ਹੁੰਦੇ ਆ ਪੰਜਾਬ ਦੇ ਹਵਾਲੇ ਨਾਲ ਜਦੋਂ ਕੋਈ ਗੱਲ ਹੁੰਦੀ ਹੈ ਕਿ ਜੀ ਬਾਦਲਾਂ ਨੇ ਕੀ ਕਿਹਾ, ਉਹਨੇ ਕੀ ਕਿਹਾ, ਅਕਾਲੀਆਂ ਨੇ ਕੀ ਕਿਹਾ, ਉਹਨਾਂ ਦੇ ਜਿਹੜੇ ਮਨੋਨੀਤ ਜਾਂ ਉਹਨਾਂ ਦੇ ਨੋਮੀਨੇਟਡ ਜਥੇਦਾਰ ਨੇ। ਪਰ ਮੈਂ ਵਧਾਈ ਤੋਂ ਗੱਲ ਸ਼ੁਰੂ ਕਰਾਂ। ਮੈਂ ਸਮਝਦਾ ਵੀ ਬੇਸ਼ੱਕ ਉੱਥੇ ਇੱਕ ਪਾਸੇ ਜੰਗਲੀ ਸ਼ੇਰਾਂ ਵਾਂਗ ਬੁੱਕਣ ਵਾਲੀਆਂ ਜਥੇਬੰਦੀਆਂ ਵੀ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਦਲ ਖਾਲਸਾ ਹੋਏ, ਹੋਰ ਵੀ ਇੰਡੀਵਿਜੂਅਲ ਸੋਸ਼ਲ ਮੀਡੀਆ ਤੇ ਵੀ ਜਿਹੜੇ ਕੁਆਇਟ ਨੌਜਵਾਨ ਦਲੇਰੀ ਨਾਲ ਗੱਲ ਕਰਦੇ ਨੇ। ਪਰ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਕਿਤੇ ਨਾ ਕਿਤੇ ਡਰਿਆ ਸਹਿਮਿਆ ਐਸਟੈਬਲਿਸ਼ਮੈਂਟ ਦੇ ਨਾਲ ਹੈਂਗ ਕਰਦਾ ਹੈ। ਸ਼੍ਰੋਮਣੀ ਕਮੇਟੀ ਦੀਆਂ ਨੌਕਰੀਆਂ ਵੀ ਕਰਦੇ ਨੇ ਔਰ ਦੂਜੇ ਨੇ। ਮੈਂ ਸਮਝਦਾ ਵੀ ਇਸ ਮੁੱਦੇ ਤੇ ਜਿਹੜਾ ਇੱਕ ਟੈਸਟ ਸੀ, ਅਸੀਂ ਇੱਕ ਸ਼ੋਅ 'ਚ ਪਿਛਲੇ ਹਫ਼ਤੇ ਕਿਹਾ ਸੀ ਕਿ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਚਲਾ ਜਾਏ, ਕੋਈ ਹੋਰ ਫਰਕ ਨਹੀਂ ਪਏਗਾ ਕੋਈ ਵੀ, ਪਰ ਇਹ ਟੈਸਟ ਹੈ ਤੁਹਾਡਾ। ਔਰ ਮੈਂ ਇਸ ਗੱਲ ਦੇ ਉੱਤੇ ਖੁਸ਼ੀ ਦਾ ਵੀ ਇਜ਼ਹਾਰ ਕਰਦਾ ਹਾਂ ਔਰ ਮੁਬਾਰਕਬਾਦ ਵੀ ਦਿੰਦਾ ਹੈ ਇਹਨਾਂ ਨੂੰ ਜਿਹੜੇ ਬੇਸ਼ੱਕ ਉਸ ਸਿਸਟਮ ਦੇ ਵਿੱਚ ਹੀ ਨੇ ਕਿ ਉਹਨਾਂ ਨੇ ਇਹ ਜਿਹੜਾ ਰਾਮ ਮੰਦਰ ਦੇ ਨਾਂ ਥੱਲੇ ਇਨਵੀਟੇਸ਼ਨ ਡਰਾਮਾ ਪਰਸਨਲੀ ਡਿਲੀਵਰ ਇਹਨਾਂ ਦੇ ਮੂੰਹ ਤੇ ਮਾਰਿਆ, ਵਿਦ ਕੰਟੈਂਪਟ ਡੀਲ ਕੀਤਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਜੀ ਮੈਂ ਤਾਂ ਦੇਖਿਆ ਹੀ ਨਹੀਂ, ਹੋਗਾ ਜੀ ਮੀਡੀਆ ਮੈਂ ਅਖਬਾਰ ਹੀ ਨਹੀਂ ਪੜ੍ਹੀ, ਤਾਂ ਮਤਲਬ ਇਹ ਹੈ ਕਿ ਵੀ ਆਈ ਹੈਵਨਟ ਹਰਡ ਇਟ, ਆਈ ਹੈਵ ਸੀਨ ਇਟ। ਤੁਸੀਂ ਐਗਜ਼ਿਸਟ ਹੀ ਨਹੀਂ ਕਰਦੇ। ਇੱਕ ਤਾਂ ਹੁੰਦਾ
ਤੁਸੀਂ ਉਹਦੇ ਤੇ ਫਿਰ ਟੀਕਾ ਟਿੱਪਣੀ ਕਰਦੇ ਹੋ ਜਾਂ ਕੁਝ ਕਹਿੰਦੇ ਹੋ। ਔਰ ਇਸੇ ਅੰਦਾਜ਼ 'ਚ ਮੈਨੂੰ ਇਹ ਸੀ ਕਿ ਮਨਜਿੰਦਰ ਸਿਰਸਾ ਦਿੱਲੀ ਔਰ ਇਹ ਇਕੱਲਾ ਇਹ ਨਹੀਂ ਹੈ ਕਿ ਜੀ ਉਹਨਾਂ ਨੂੰ ਦਿਲੋਂ ਉਹਨਾਂ ਦੇ ਵਿੱਚ ਕੁਝ ਤਾਂ ਆਪਣਾ ਮੁੱਲ ਪਾਉਣਾ ਚਾਹੁੰਦੇ ਸੀ, ਲੇਕਿਨ ਛਿੱਤਰ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਡਾਇਸਪੋਰਾ ਦਾ 5 ਮਿਲੀਅਨ ਸਿੱਖ ਟ੍ਰੈਂਡ ਸੈਟਰ ਹੈ, ਤੇ ਫਿਰ ਇਹਦਾ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਨੂੰ ਹਰ ਇੱਕ ਨੇ ਬਾਹਰ ਕੁਛ ਨਾ ਕੁਛ ਰੱਖਿਆ ਹੋਇਆ ਹੈ। ਕਿਸੇ ਦੇ ਨਿਆਣੇ ਬਾਹਰ ਨੇ, ਕਿਸੇ ਨੂੰ ਦੂਜਾ। ਔਰ ਇਸ ਕਿਸਮ ਦਾ ਪ੍ਰਭਾਵ ਜਦੋਂ ਇੱਕ ਹਾਲਾਂਕਿ ਇਹਨੂੰ ਸ਼ਾਇਦ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਨਹੀਂ ਮਿਲਿਆ ਸਾਨੂੰ ਬਾਹਰਲੇ ਡਾਇਸਪੋਰਾ ਸਿੱਖਾਂ ਨੂੰ, ਔਰ ਹਰ ਇੱਕ ਨੇ ਆਪਣੇ, ਕੋਈ ਇਹਦੇ ਤੇ ਕਿਸੇ ਦੇ ਕ੍ਰੈਡਿਟ ਲੈਣ ਦੀ ਗੱਲ ਨਹੀਂ ਹੈ, ਹਰ ਇੱਕ ਨੇ ਇਹ ਗੱਲ ਦੇਖ ਲਈ ਸੀ ਕਿ ਵੀ ਜੇ ਸਾਡੇ ਜਥੇਦਾਰ ਪੰਜਾਬ ਦੇ 3 ਤਖਤਾਂ ਦੇ ਗਏ। ਲੇਕਿਨ ਚੰਗੀ ਗੱਲ ਇਹ ਹੋਈ ਕਿ ਈਵਨ ਪਟਨਾ ਸਾਹਿਬ ਹਜ਼ੂਰ ਸਾਹਿਬ ਵਾਲੇ ਵੀ ਦੌੜ ਗਏ। ਹਾਲਾਂਕਿ ਮੈਨੂੰ ਇਹ ਲੱਗਦਾ ਸੀ ਵੀ ਹਜ਼ੂਰ ਸਾਹਿਬ ਤਾਂ ਉਹਨਾਂ ਦਾ ਆਪਣੇ ਕੰਟਰੋਲ 'ਚ ਹੈ ਸ਼ਿਵ ਸੈਨਾ ਦੇ, ਤੇ ਪਟਨਾ ਸਾਹਿਬ ਵਾਲੇ ਐਂਕ ਹੁੰਦੇ ਨੇ। ਉਹ ਜਿਹੜਾ ਇਕਬਾਲ ਸਿੰਘ ਨਾਂ ਦਾ ਇੱਕ ਜਮੂਰਾ ਜਿਹੜਾ ਠੱਗ ਹੈ, ਬਨਾਰਸੀ ਠੱਗ, ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਕਿਹਾ, ਉਹ ਤਾਂ ਵੈਸੇ ਹੀ ਕੱਢਿਆ ਹੋਇਆ ਉੱਥੋਂ ਬਦ ਇਖਲਾਕ ਆਦਮੀ ਉਹਨੂੰ। ਔਰ ਉਹਨੇ ਆਪਣੇ ਉਹ ਜਿਹੜਾ ANI ਜਿਹੜੀ ਪ੍ਰਮੋਟ ਕਰਨਾ ਚਾਹੁੰਦੀ, ਦੇਖੋ ਸਿੱਖ ਵੀ ਆਇਆ, ਉਹ ਕਹਿ ਰਿਹਾ ਮੈਂ ਤਾਂ ਮੋਦੀ ਜੀ ਕੇ ਨਿਮੰਤਰਣ पे ਆਇਆ ਹੂੰ ਜੀ, ਕਿ ਵੀ ਹੋਰ ਕੋਈ ਮੈਂ ਸਿੱਖਾਂ ਦੀ ਨੁਮਾਇੰਦਗੀ ਤਾਂ ਦੂਰ ਦੀ ਗੱਲ ਹੈ। ਸੋ ਕੁੱਲ ਮਿਲਾ ਕੇ ਕੁਝ ਗੱਲਾਂ ਜੀ ਲਵ ਕੁਛ ਇਹ ਉਹ ਫਿਰ ਅਸੀਂ ਕਿਸੇ ਦਿਨ ਇਹਨੂੰ ਡੀਲ ਕਰਾਂਗੇ। ਸਾਡੇ ਭੈਣ ਜੀ ਅਮਨਜੋਤ ਕੌਰ ਜਿਹਨਾਂ ਨੇ ਸਾਨੂੰ ਉੱਪਰੋਂ ਥੱਲੇ 4-5 ਜਿਹੜੀਆਂ ਲਿਖਤਾਂ ਲਿਖੀਆਂ ਨੇ ਇਹਨਾਂ ਪਿਛਲੇ 24 ਘੰਟਿਆਂ 'ਚ, ਜਿਹਦੇ 'ਚ ਹੁਣ ਉੱਥੋਂ ਵਾਲਿਆਂ ਨੂੰ ਲੱਗਾ ਜੀ ਟਾਈਮ ਸਕੁਏਅਰ ਦੇ 5-7 ਜਿਹੜੇ ਦਿਖਾਏ ਨੇ ਉੱਥੇ ਮੀਡੀਆ ਉਹਨਾਂ ਦਾ ਟਵਿੱਟਰ ਔਰ ਦੂਜੇ ਹਾਈਲਾਈਟ ਕਰਦੇ ਨੇ ਜੀ। ਹੁਣ ਜਿਹੜੀ ਸਟੋਰੀ ਉਹਨਾਂ ਨੇ ਕਿਲ ਕਰਨੀ ਹੈ, ਉਹਨਾਂ ਨੇ ਕਿਲ ਕਰਨੀ ਹੈ। ਨਾ ਵੀ ਹੋਏ ਉਹਨਾਂ ਨੇ ਹੁਣ ਇਦਾਂ ਦੇ RSS ਦੇ ਪੱਗਾਂ ਵਾਲੇ ਆਪਣੇ ਵੀ ਤਿਆਰ ਕਰ ਲਏ ਹੋਏ ਨੇ, ਉਹਨਾਂ ਦੇ ਸ਼ਾਇਦ ਆਮ ਨੂੰ ਲੱਗੇ ਜੀ ਦੇਖੋ ਸਿੱਖ ਕੀ ਕਰ ਰਹੇ। ਪਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਇਹਨਾਂ ਨੂੰ ਜਿਨ੍ਹਾਂ ਨੇ ਇਸ ਦੇ ਉੱਤੇ ਚੰਗਾ ਸਟੈਂਡ ਲਿਆ। ਔਰ ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਦੇ ਬਾਨੀਆਂ ਚੋਂ ਨੇ, ਔਰ ਅੱਜ ਵੀ ਲਗਭਗ ਜੇ ਅਸੀਂ ਦੇਖੀਏ ਕਿ ਆਲਮੋਸਟ 37-38 ਸਾਲ ਤੋਂ ਜਲਾਵਤਨੀ 'ਚ ਨੇ, ਉਹਨਾਂ ਨੇ ਇਸ ਦੇ ਉੱਤੇ ਮੰਦਰ ਸਮਾਗਮ 'ਚ ਸ਼ਾਮਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਸਪਸ਼ਟ ਸੁਨੇਹਾ ਦਿੱਤਾ, ਸਿੱਖ ਹਿੰਦੂਤਵਾ ਦਾ ਹਿੱਸਾ ਨਹੀਂ। ਭਾਈ ਗਜਿੰਦਰ ਸਿੰਘ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਸਿੱਖ ਕੌਮ ਦੇ ਆਗੂਆਂ ਵੱਲੋਂ ਰਾਮ ਮੰਦਰ ਦੇ ਅੱਜ ਹੋਏ ਭੂਮੀ ਪੂਜਨ ਵਿੱਚ ਨਾ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭੇਜੇ ਆਪਣੇ ਸੁਨੇਹੇ ਵਿੱਚ ਲਿਖਿਆ, ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਿੱਖ ਕੌਮ ਦਾ ਕੋਈ ਵੀ ਹਿੱਸਾ ਜੀ ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ 'ਚ ਸ਼ਾਮਲ ਨਹੀਂ ਹੋਇਆ। ਕੌਮ ਦੇ ਸਭ ਧਾਰਮਿਕ ਤੇ ਸਿਆਸੀ ਹਿੱਸਿਆਂ ਨੇ ਸਾਂਝੇ ਤੌਰ ਤੇ ਕੌਮੀ ਵਿਲੱਖਣਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਸਭ ਮੁਬਾਰਕਬਾਦ ਦੇ ਹੱਕਦਾਰ ਹਨ। ਇਸ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਸਮੁੱਚੀ ਕੌਮ ਨੇ ਹਿੰਦੂਤਵੀ ਤਾਕਤਾਂ ਨੂੰ ਬਹੁਤ ਸਪਸ਼ਟ ਮੈਸੇਜ ਦਿੱਤਾ ਹੈ ਕਿ ਸਿੱਖ ਹਿੰਦੂਤਵਾ ਦਾ ਹਿੱਸਾ ਨਹੀਂ ਹਨ। ਇਕਬਾਲ ਸਿੰਘ ਬਾਰੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਬਨਾਰਸੀ ਓਬਲੀਕ ਨਾਗਪੁਰੀ ਹੈ ਕਿ ਵੀ ਇਸ ਦਾ ਇਹ ਬਨਾਰਸੀ ਠੱਗ ਵੀ ਹੈ, ਬਨਾਰਸ ਦੇ ਠੱਗ ਵੀ ਹੁੰਦੇ ਨੇ, ਵੈਸੇ ਤਾਂ ਉੱਥੇ ਬੈਠੇ ਹੀ ਠੱਗ ਨੇ, ਤੇ ਨਾਗਪੁਰ RSS ਦਾ ਹੈੱਡਕੁਆਰਟਰ ਹੈ। ਸੋ ਮੈਂ ਸਮਝਦਾ ਕਿ ਵੀ ਇਹ ਸਾਰੇ ਦੇ ਨਾਲ, ਔਰ ਮੈਂ ਡਾਇਸਪੋਰਾ ਸਿੱਖਾਂ ਨੂੰ ਖਾਸ ਤੌਰ ਤੇ ਨਿਊਯਾਰਕ 'ਚ ਇਹ 2 ਦਿਨ ਦੇ ਨੋਟਿਸ ਤੇ ਟਾਈਮ ਸਕੁਏਅਰ ਵਾਲਾ ਪ੍ਰੋਟੈਸਟ ਆਰਗੇਨਾਈਜ਼ ਹੁੰਦਾ ਹੈ, ਔਰ ਸਾਰੀਆਂ ਜਥੇਬੰਦੀਆਂ ਔਰ ਗੁਰਦੁਆਰਾ ਕਮੇਟੀਆਂ ਇਸ ਪੂਰਾ ਸਹਿਯੋਗ ਕਰਦੀਆਂ ਨੇ। ਗੁਰਦੁਆਰਾ ਰਿਚਮੰਡ ਹਿੱਲ ਜਿਹੜੀ ਮਦਰ ਆਫ ਆਲ ਇੰਸਟੀਟਿਊਸ਼ਨਸ ਹੈ ਈਸਟ ਕੋਸਟ ਦੇ ਵਿੱਚ, ਉਹਨਾਂ ਦੇ ਵੀ ਸਾਰੇ ਅਹੁਦੇਦਾਰ, ਔਰ ਇਸੇ ਤਰ੍ਹਾਂ ਬਾਕੀ ਸਾਰੀਆਂ ਸਿੱਖਸ ਫਾਰ ਜਸਟਿਸ, ਬਾਕੀ ਸਭ ਦਾ ਮੈਂ ਨਾਂ ਲਿਆ ਪਹਿਲਾਂ ਵੀ, ਉਹਨਾਂ ਦੀ ਜਿਹੜੀ ਹੈ ਫੁੱਲ ਪਾਰਟਿਸਿਪੇਸ਼ਨ ਸੀ ਔਰ ਜੋਸ਼ੋ ਖਰੋਸ਼ ਦੇਖਣ ਵਾਲਾ ਸੀ। ਔਰ ਉਹਦੇ 'ਚ ਇਕੱਲਾ ਇਹ ਨਹੀਂ ਸੀ ਕਿ ਵੀ ਅਸੀਂ, ਕਿਉਂਕਿ ਉਹਨਾਂ ਨੂੰ ਵੀ ਜਦੋਂ ਤੱਕ ਤੁਸੀਂ ਉਹਨਾਂ ਦੀ ਜ਼ਬਾਨ 'ਚ ਗੱਲ ਨਾ ਸਮਝਾਓ ਸਮਝ ਨਹੀਂ ਆਉਂਦੀ। ਤੇ ਫਿਰ ਸਰਬਜੀਤ ਸਿੰਘ ਹੋਰਾਂ ਨੇ ਜਿਹੜੀ ਹੈ ਤੁਲਸੀ ਰਮਾਇਣ ਦੀ ਜ਼ਬਾਨ ਦੇ ਵਿੱਚ ਉਹਨਾਂ ਨੂੰ ਰਮਾਇਣ ਵੀ ਸਮਝਾਈ ਕੀ ਹੈ, ਔਰ ਜਿਹੜੇ ਫਿਰ ਨਾਰੇ ਗੂੰਜਦੇ ਨੇ, ਕਿਉਂਕਿ ਅਸੀਂ ਇੱਦਾਂ ਦੇ ਵੇਲੇ ਥੋੜਾ ਲਾਈਵ ਤੋਂ ਗੁਰੇਜ਼ ਵੀ ਕਰਦੇ ਹਾਂ, ਉਹ ਫਿਰ ਉਹਨਾਂ ਨੂੰ ਹੀ ਸਮਝ ਆ ਸਕਦੇ ਨੇ ਕਿ ਭਾਈ ਪੰਜਾਬੀ ਜ਼ਬਾਨ ਜਿੱਥੇ ਮਿੱਠੀ ਪਿਆਰੀ ਔਰ ਮਾਖਿਓਂ ਸ਼ਹਿਦ ਵਰਗੀ ਹੈ, ਤੇ ਜਦੋਂ ਫਿਰ ਰੋਜ਼ ਜਾਗਦਾ ਤੇ ਫਿਰ ਇਹ ਕੱਲ ਦੇ ਉਹ ਹਿੰਦੂ ਤੋਂ ਵੀ ਦੱਸ ਸਕਦੇ ਨੇ ਕਿ ਵੀ ਉਹ ਜਿਹੜੀ ਕਿਹੜੀ ਗਾਲ ਉਹਨਾਂ ਨੂੰ ਕਿੱਥੇ ਕਿੱਥੇ ਲੱਗੀ ਹੈ, ਕਿਹੜੀ ਵੱਖੀ, ਕਿਹੜਾ ਉਹਨਾਂ ਦਾ ਅੰਗ ਦੁਖਦਾ। ਪਰ ਮੈਂ ਸਮਝਦਾ ਵੀ ਚੈਲੰਜ ਬੜਾ ਜ਼ਰੂਰੀ ਸੀ। ਚੈਲੰਜ ਨੇ ਹੀ ਅੱਜ ਤੱਕ ਕੌਮਾਂ ਨੂੰ ਜਿਉਂਦਿਆਂ ਰੱਖਿਆ। ਜਦੋਂ ਚੈਲੰਜ ਸਿੱਖ ਦਾ ਮਤਲਬ ਹੀ ਚੈਲੰਜ ਹੈ,
ਜੇ ਸਿੱਖ ਚੋਂ ਚੈਲੰਜ ਮੁੱਕ ਜਾਏ ਫਿਰ ਉਹ ਬਾਕੀ ਤਾਂ ਧਾਰਮਿਕ ਗੱਲਾਂ ਸਾਰੇ ਹੀ ਲੋਕ ਕਰਦੇ ਨੇ, ਇਬਾਦਤ ਦੀਆਂ ਗੱਲਾਂ ਵੀ ਹਰ ਇੱਕ ਦੇ ਕੋਲ ਨੇ। ਔਰ ਇਹੀ ਬਾਬੇ ਨਾਨਕ ਨੇ ਸਿੱਖ ਕੌਮ ਨੂੰ ਇਹੀ ਗੁੜਤੀ ਦਿੱਤੀ ਹੋਈ ਹੈ। ਉਸ ਧਰਤੀ ਤੇ ਖਲੋ ਕੇ, ਅਹਿਮਦਾਬਾਦ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਖਲੋ ਕੇ ਗੁਰੂ ਨਾਨਕ ਸਾਹਿਬ ਨੇ ਜ਼ਾਲਮ ਨੂੰ ਵੰਗਾਰਦਿਆਂ ਇਹ ਫਰਮਾਇਆ ਸੀ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਸੱਚ ਦੀ ਗੱਲ ਬਾਬਾ ਨਾਨਕ ਕਹਿ ਰਹੇ ਨੇ, ਔਰ ਉਦੋਂ ਕਹਿ ਰਹੇ ਨੇ ਜਦੋਂ ਸੱਚ ਕਹਿਣ ਦਾ ਵੇੜਾ ਹੈ। ਪਰ ਮੈਂ ਸਮਝਦਾ ਵੀ ਸਿੱਖਾਂ ਨੇ ਇਹਨਾਂ ਹਿੰਦੂ ਤਵੀਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਕਿ ਤੁਹਾਨੂੰ ਜਮਨਾ ਪਾਰ ਵੀ ਭਜਾਵਾਂਗੇ ਤੇ ਤੁਹਾਨੂੰ ਅਸੀਂ ਸਾਊਥ ਏਸ਼ੀਆ 'ਚ ਜ਼ੁਲਮ ਨਹੀਂ ਕਰਨ ਦੇਵਾਂਗੇ। ਸੋ ਇਹ ਬਹੁਤ ਮੁਬਾਰਕ ਵਾਲੀ ਗੱਲ ਹੈ ਜੀ ਡਾਕਟਰ ਸਾਹਿਬ। ਇਸੇ ਦੇ ਨਾਲ ਇੱਕ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਵਿਊਅਰਸ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਇਹ ਸਾਰੇ ਪਾਰਟ ਦੇ ਉੱਤੇ ਗੱਲ ਕੀਤੀ ਆ, ਹੁਣ ਜੋ ਭਾਰਤ ਦੇ ਵਿੱਚ ਚੱਲ ਰਿਹਾ, ਥੋੜੀ ਜੀ ਗੱਲਬਾਤ ਦਾ ਦਾਇਰਾਕਾਰ ਵਧਾਈਏ। ਓਵਰਆਲ ਜੇ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਦੇਖਣਾ ਹੋਵੇ, ਜਿਹੜੀਆਂ ਡਿਵੈਲਪਮੈਂਟਸ ਨੇ ਉਹ ਕਈ ਪਾਸਿਓਂ ਚੱਲ ਰਹੀਆਂ ਨੇ। ਭਾਰਤ ਦੇ ਜਿਹੜੇ ਸਬੰਧ ਨੇ ਉਹ ਚੀਨ ਦੇ ਨਾਲ ਕਿਵੇਂ ਦੇ ਰਹੇ ਆ, ਉਹਦੇ ਤੇ ਪਹਿਲਾਂ ਕਈ ਜਿਹੜੀਆਂ ਖਬਰਾਂ ਨੇ ਜਾਂ ਕਈ ਡਿਵੈਲਪਮੈਂਟਸ ਹੋਈਆਂ ਨੇ, ਤੁਸੀਂ ਉਹਨਾਂ ਦਾ ਜ਼ਿਕਰ ਇਸ ਸ਼ੋਅ ਦੇ ਵਿੱਚ ਬਾਖੂਬੀ ਤਰੀਕੇ ਦੇ ਨਾਲ ਕੀਤਾ। ਹੁਣ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਇੱਕ ਪਾਸੇ ਜਿੱਥੇ ਬੈਕ ਆਫ ਕਰਨ ਦੀ ਲਾਈਨ ਆ ਰਹੀ ਸੀ ਗਲਵਾਨ ਵੈਲੀ ਦੇ ਵਿੱਚੋਂ, ਉੱਥੇ ਇਹ ਵੀ ਆਇਆ ਵੀ ਨਹੀਂ ਉਹ ਪਿੱਛੇ ਨਹੀਂ ਹਟ ਰਹੇ, ਤੇ ਇਦਾਂ ਦੀਆਂ ਖਬਰਾਂ ਵੀ ਨੇ। ਤੇ ਨਾਲ ਹੀ ਨਾਲ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ, ਕਸ਼ਮੀਰ ਸੈਂਟਰਿਕ ਜਿਹੜੀ ਗੱਲ ਹੁੰਦੀ ਆ, ਹੁਣ ਜਦੋਂ ਤੋਂ ਪਿਛਲੇ ਸਾਲ ਤੋਂ ਕਸ਼ਮੀਰ ਦੇ ਵਿੱਚੋਂ ਸਪੈਸ਼ਲ ਸਟੇਟਸ ਹਟਾਇਆ ਗਿਆ, ਉਹ ਤੋਂ ਬਾਅਦ ਇਹ ਗੱਲ ਦੇਖਣ ਦੇ ਵਿੱਚ ਸਾਡੇ ਸਾਹਮਣੇ ਆਈ ਹੈ ਕਿ ਚਾਈਨਾ ਨੇ ਵੀ ਜਿਹੜਾ ਹੈ ਉਹ ਭਾਰਤ ਨੂੰ ਅੱਖਾਂ ਦਿਖਾਉਣੀਆਂ ਜ਼ਿਆਦਾ ਜਿਹੜੀ ਸ਼ਿੱਦਤ ਦੇ ਨਾਲ ਉਹ ਸ਼ੁਰੂ ਕੀਤੀਆਂ ਨੇ। ਵੱਡੇ ਲੈਵਲ ਤੇ ਜਿਹੜਾ ਇਹਦਾ ਵਿਰੋਧ ਵੀ ਚੀਨ ਵੱਲੋਂ ਇੰਟਰਨੈਸ਼ਨਲ ਲੈਵਲ ਤੇ ਵੀ ਕੀਤਾ ਗਿਆ। ਯੂਨਾਈਟਿਡ ਨੇਸ਼ਨਸ ਦੇ ਵਿੱਚ ਗੱਲਬਾਤ ਕਰਨੀ, ਯੂਨਾਈਟਿਡ ਨੇਸ਼ਨਸ ਨੂੰ ਇਸ ਗੱਲ ਤੇ ਕਸ਼ਮੀਰ ਇਸ਼ੂ ਦੇ ਉੱਤੇ ਫੋਕਸ ਕਰਵਾਉਣ ਦੇ ਵਿੱਚ ਚੀਨ ਨੇ ਆਪਣਾ ਜਿਹੜਾ ਰੋਲ ਹੈ ਉਹ ਅਦਾ ਕੀਤਾ। ਤੇ ਨਾਲ ਹੀ ਨਾਲ ਹੁਣ ਜਿਹੜੀ ਰੀਸੈਂਟਲੀ ਅਸੀਂ ਦੇਖਦੇ ਹਾਂ ਕਿ ਕਸ਼ਮੀਰ ਮੁੱਦੇ ਤੇ ਚਾਈਨਾ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਕਹੀ ਗਈ ਹੈ ਕਿ ਜਿਹੜਾ ਸਟੈਪ ਮੋਦੀ ਸਰਕਾਰ ਵੱਲੋਂ ਇਹ ਚੁੱਕਿਆ ਗਿਆ ਇਹ ਗੈਰ ਕਾਨੂੰਨੀ ਹੈ, ਇਲੀਗਲ ਹੈ ਤੇ ਇਹ ਕੰਪਲੀਟਲੀ ਗਲਤ ਹੈ। ਉਹਨਾਂ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ, ਇਹਦੇ ਮਾਇਨੇ ਕੀ ਨੇ? ਕਿ ਇਹ ਮੰਨਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਵੀ ਪਾਕਿਸਤਾਨ ਨਾਲ ਲੱਗ ਕੇ ਕਸ਼ਮੀਰ ਇਸ਼ੂ ਨੂੰ ਰੇਜ਼ ਕਰੇਗਾ ਜਾਂ ਇਸ ਨੂੰ ਅੱਗੇ ਤੋਰਨ ਲਈ ਕੋਈ ਉਪਰਾਲਾ ਕਰੇਗਾ, ਜਾਂ ਉਹਨਾਂ ਦਾ ਜਿਹੜਾ ਬਿਜ਼ਨਸ ਇੰਟਰਸਟ ਹੈ ਸੀਪੈਕ ਕੋਰੀਡੋਰ ਨੂੰ ਲੈ ਕੇ ਉਸ ਦੀ ਹੀ ਜਿਹੜੀ ਸੇਫਟੀ ਹੈ ਉਹਨਾਂ ਲਈ ਮੁੱਖ ਮਕਸਦ ਹੈ, ਉਹ ਤੋਂ ਬਿਯੋਂਡ ਉਹ ਨਹੀਂ ਜਾਂਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਜੰਮੂ ਕਸ਼ਮੀਰ 'ਚ ਚੇਂਜ ਆਫ ਗਾਰਡ ਦੀ ਗੱਲ ਕਰੀਏ ਕਿ ਜਿਹੜਾ ਹੁਣ ਤੱਕ ਲੈਫਟੀਨੈਂਟ ਗਵਰਨਰ ਜਿਹੜਾ ਹੈ ਉਹ ਲਾਇਆ ਸੀ, ਸਾਲ ਪਹਿਲਾਂ ਸਤਪਾਲ ਉਹਨੂੰ ਕੱਢ ਕੇ ਕਿਤੇ ਹੋਰ ਭੇਜਿਆ,
ਉਹਦੇ ਤੋਂ ਜਿੰਨਾ ਕੁ ਕੰਮ ਲੈਣਾ ਸੀ ਲੈ ਲਿਆ। 178 ਦੇ ਕਰੀਬ ਨਵੇਂ ਕਾਨੂੰਨ ਪੁਰਾਣੇ ਜਿਹੜੇ ਨੇ ਉਹ ਸਾਰੇ ਅਨਡੂ ਕਰਵਾ ਦਿੱਤੇ। ਔਰ ਹੁਣ ਸਿੱਧਾ ਕਿਉਂਕਿ ਜਿਹੜੀਆਂ 3 ਚੀਜ਼ਾਂ ਜਿਹਨੂੰ ਕੱਲ੍ਹ ਇੱਕ ਡਿਸਕਸ਼ਨ ਦੇ ਵਿੱਚ ਇੱਕ ਜਿਹੜੇ ਕਸ਼ਮੀਰ ਨਾਲ ਸੰਬੰਧਿਤ ਹੀ ਨੇ, ਹਾਲਾਂ ਉਹ ਰਿਟਾਇਰਡ ਸ਼ਾਇਦ ਮਾਰਸ਼ਲ ਰਹੇ ਨੇ ਔਰ ਕਸ਼ਮੀਰੀ ਪੰਡਤ ਨੇ ਮਿਸਟਰ ਕੌਕ, ਇਹ ਇੰਟਰਲੋਕੂਟਰ ਵੀ ਸੀ ਮਨਮੋਹਨ ਸਿੰਘ ਸਰਕਾਰ ਦੇ ਵੇਲੇ। ਉਹਨੇ ਕਿਹਾ ਵੀ ਕੱਲਾ ਇਹ ਨਹੀਂ ਹੈ ਵੀ ਕਸ਼ਮੀਰੀਆਂ ਦਾ ਆਨਰ, ਕਸ਼ਮੀਰੀਆਂ ਦੀ ਇੱਜ਼ਤ ਔਰ ਉਸ ਸਾਰੇ ਨੂੰ ਰੱਬ ਕੀਤਾ ਉਹਨਾਂ ਦੇ ਨੱਕ ਨੂੰ ਥੱਲੇ ਔਰ ਲਗਾਤਾਰਤਾ ਨਾਲ ਹੋ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਉਹਨਾਂ ਨੇ ਡਿਮੋਲਿਸ਼ ਕੀਤਾ, ਉਹਨਾਂ ਨੇ ਹੁਣ ਇਸ ਸਾਰੇ ਦੇ ਨਾਲ ਜਿਹੜੀ ਡੈਮੋਗ੍ਰਾਫੀ ਚੇਂਜ ਹੈ ਉਸ ਵੱਲ ਔਰ ਡੀਲਿਮਿਟੇਸ਼ਨ, ਉਹਨਾਂ ਨੇ ਕਿਹਾ 3 ਡਰਟੀ ਡੀਜ਼ ਕਿ ਵੀ ਪਹਿਲਾਂ ਤਾਂ ਉਹਨਾਂ ਨੇ ਉਹਦਾ ਸਟੇਟਹੁੱਡ ਹੀ ਡਿਮੋਲਿਸ਼ ਕਰਕੇ ਕਸ਼ਮੀਰੀਆਂ ਦੇ ਆਨਰ ਨੂੰ ਡਿਮੋਲਿਸ਼ ਕੀਤਾ। ਫਿਰ ਉਹਨੇ ਕਿਹਾ ਵੀ ਹੁਣ ਜਿਸ ਤੇਜ਼ੀ ਦੇ ਨਾਲ ਉੱਥੇ ਡੋਮਿਸਾਈਲ ਲਾ ਲਿਆ ਕਿ ਜਿਹਦੇ ਚ ਬਾਹਰਲਿਆਂ ਨੂੰ ਵੀ ਔਰ ਜ਼ਮੀਨਾਂ ਐਕਵਾਇਰ ਕਰਨੀਆਂ ਔਰ ਸਾਰੇ ਆਰਡੀਨੈਂਸਿਸ, ਇਹ ਜਿਹੜੇ ਨੇ ਟੋਟਲੀ ਉੱਥੋਂ ਦੀ ਡੈਮੋਗ੍ਰਾਫਿਕ ਚੇਂਜ ਕਰਨ ਦੀ ਲਾਈਨ ਹੈ। ਔਰ ਤੀਸਰਾ ਉਹਨੇ ਕਿਹਾ ਵੀ ਜਦੋਂ ਕਿ ਰੈਸਟ ਆਫ ਇੰਡੀਆ ਦੇ ਵਿੱਚ ਜਿਹੜੇ ਰੀਡਿਸਟ੍ਰਿਕਟ ਹੋਣੇ ਨੇ ਪਾਰਲੀਮੈਂਟ ਦੀਆਂ ਜਾਂ ਦੂਜੇ ਸਟੇਟ ਚੋਣਾਂ ਉਹ 2030 ਚ ਹੋਣੇ ਨੇ, ਪਰ ਇੱਥੇ 2011 ਦੀ ਸੈਂਸਸ ਨੂੰ ਆਧਾਰ ਬਣਾ ਕੇ ਡੀਲਿਮਿਟੇਸ਼ਨ ਹੋ ਰਹੀ ਹੈ, ਨਵੇਂ ਅਸੈਂਬਲੀ ਡਿਸਟ੍ਰਿਕਟ ਬਣਾਏ ਜਾ ਰਹੇ ਨੇ ਤਾਂ ਕਿ ਜੰਮੂ ਦੇ ਵਿੱਚ ਉਹ ਇੰਨੇ ਡਿਸਟ੍ਰਿਕਟ ਕ੍ਰੀਏਟ ਕਰ ਦੇਣਗੇ ਕਿ ਜੰਮੂ ਦੀ ਪੋਪੂਲੇਸ਼ਨ ਔਰ ਜਿਵੇਂ ਹੁਣ ਇਲੀਗਲ ਜਿਨ੍ਹਾਂ ਨੂੰ ਡੋਮਿਸਾਈਲ ਦਿੱਤੇ ਜਾ ਰਹੇ ਨੇ ਕਹਿ ਕੇ ਕਿ ਜੀ ਇਹ ਕਸ਼ਮੀਰ ਦੇ ਵਸਿੰਦੇ ਹੋ ਗਏ, ਉਹਨਾਂ ਦੀਆਂ ਵੋਟਾਂ ਵੀ ਉਹਦੇ ਚ ਕਾਊਂਟ ਕਰਕੇ ਕਸ਼ਮੀਰ ਵਾਦੀ ਨੂੰ ਮਾਈਨੋਰਟੀ ਚ ਕਰ ਦੇਣਗੇ ਤਾਂ ਕਿ ਜੰਮੂ ਕਸ਼ਮੀਰ ਅਸੈਂਬਲੀ ਦੇ ਉੱਤੇ ਸਿੱਧੇ ਤੌਰ ਤੇ ਬੀਜੇਪੀ ਦਾ, ਉਹਨਾਂ ਨੇ ਕਿਹਾ ਜੀ ਇਹ ਬੀਜੇਪੀ ਦੀ ਇੱਕ ਬਿਮਾਰੀ ਵੀ ਹੈ ਕਿ ਉਹ ਬੇਸ਼ੱਕ ਐਲਾਈ ਬਣਾਉਂਦੀ ਹੈ, ਉਹਨਾਂ ਨੇ ਵਕਤੀ ਤੌਰ ਤੇ ਰੀਜਨਲ ਪਾਰਟੀਆਂ ਨੂੰ ਉਹ ਵਰਤਦੇ ਨੇ ਵਿੱਚ ਵੜਨ ਦੇ ਲਈ, ਬਟ ਇਵੈਂਚੁਅਲੀ ਉਹ ਐਬਸੋਲੂਟ ਰੂਲ ਚਾਹੁੰਦੇ ਨੇ। ਔਰ ਉਹਨਾਂ ਨੇ ਜਿਵੇਂ ਕਰਨਾਟਕਾ ਦੇ ਵਿੱਚ ਐਬਸੋਲੂਟ ਰੂਲ ਹੈ, ਜਿਵੇਂ ਅਲਟੀਮੇਟਲੀ ਉਹਨਾਂ ਨੇ ਪੰਜਾਬ 'ਚ ਵੀ ਅਸੀਂ ਦੇਖ ਰਹੇ ਹਾਂ ਜੇ ਹੁਣ ਅਕਾਲੀਆਂ ਦਾ ਕੋਈ ਨੁਮਾਇੰਦਾ ਉਹਨਾਂ ਦੇ ਨਾਲ ਨਹੀਂ ਹੈ, ਉਹਨਾਂ ਨੇ ਮਨ ਬਣਾਇਆ ਹੋਇਆ ਕਿ ਪੰਜਾਬ 'ਚ ਵੀ ਇਹਨਾਂ ਨੂੰ ਕੱਢ ਕੇ ਆਲਰੇਡੀ ਇਹ ਢੀਂਡਸਾ ਹੋਏ, ਬ੍ਰਹਮਪੁਰਾ ਹੋਏ, ਸਾਰੀ ਟੀਮ ਖੜੀ ਕੀਤੀ ਹੋਈ ਹੈ। ਨਤੀਸ਼ ਕੁਮਾਰ ਦਾ ਵੀ ਇਹੀ ਹਸ਼ਰ ਹੋਣਾ ਹੈ ਬਿਹਾਰ 'ਚ, ਮਹਿਬੂਬਾ ਮੁਫਤੀ ਉਹਦੇ ਪਿਓ ਦਾ ਵੀ ਇਹੀ ਹਸ਼ਰ ਕੀਤਾ। ਸੋ ਉਹਨੇ ਕਿਹਾ ਜੀ ਇਹ ਜਿਹੜੀਆਂ 3 ਡਰਟੀ ਡੀਜ਼ ਨੇ ਜਿਹਦੇ ਥੱਲੇ ਡੈਮੋਗ੍ਰਾਫੀ ਚੇਂਜ, ਡੀਲਿਮਿਟੇਸ਼ਨ ਹੈ ਔਰ ਇਸ ਸਾਰੇ ਦੇ ਨਾਲ ਜਿਹੜੀ ਹੈ ਉਸ ਸਾਰੇ ਨੂੰ ਇਹਨਾਂ ਨੇ ਅੱਗੋਂ ਪ੍ਰਮੋਟ ਕੀਤਾ ਔਰ ਉਹਦੇ ਲਈ ਉਹਨਾਂ ਨੇ ਹੁਣ ਸਿੱਧੇ ਤੌਰ ਤੇ ਅੱਜ ਦੀ ਜਦੋਂ ਇਹ ਖਬਰ ਅਸੀਂ ਡਿਸਕਸ ਕਰ ਰਹੇ ਹਾਂ, ਇੱਕ ਪਾਸੇ 5 ਅਗਸਤ ਨੂੰ ਰਾਮ ਮੰਦਿਰ ਦੇ ਨਾਂ ਥੱਲੇ ਉਹਨਾਂ ਨੇ ਉਧਰੋਂ ਧਿਆਨ ਹਟਾਇਆ। ਮਨੋਜ ਸਿਨਹਾ PM Modi's most trustworthy man, now the new Lieutenant Governor of Jammu and Kashmir। ਔਰ ਇਹ PM ਮੋਦੀ ਦਾ ਮਨੋਜ ਸਿਨਹਾ ਜਿਹੜਾ ਹੈ ਇਹ ਪਿਛਲੀ ਕੈਬਨਿਟ 'ਚ ਮੋਦੀ ਦੀ 2014 ਤੋਂ 2019 ਤੱਕ ਜਿਹੜਾ ਮਿਨਿਸਟਰ ਸੀ ਸੈਂਟਰ ਦੇ ਵਿੱਚ ਔਰ 2019 ਚ ਜਦੋਂ ਇਹਨਾਂ ਦਾ ਗਧਾ ਵੀ ਖੜਾ ਕੀਤਾ ਜਿੱਤਿਆ, ਵੈਸੇ ਤਾਂ ਸਾਰੇ ਹੀ ਗਧੇ ਨੇ ਲੇਕਿਨ ਜੇ ਛੋਟੀ ਨਸਲ ਦਾ ਗਧਾ ਵੀ ਉਦੋਂ ਇਹ ਮਨੋਜ ਸਿਨਹਾ ਹਾਰ ਗਿਆ ਔਰ ਹੁਣ ਇਹਨੂੰ ਇਹ ਲਿਆਂਦਾ ਹੈ। ਔਰ ਜਿਹੜਾ ਪਹਿਲਾ ਬਿਊਰੋਕਰੈਟ ਉੱਥੇ ਰੱਖਿਆ ਹੋਇਆ ਸੀ ਜਿਹਨੂੰ ਵਰਤਿਆ ਉਹਨਾਂ ਨੇ ਸਾਰੇ, ਉਹਨੂੰ ਉਹਨਾਂ ਨੇ ਕੈਗ ਜਿਹੜਾ ਹੈ ਉਹਨਾਂ ਦਾ ਅਕਾਊਂਟੇਬਿਲਟੀ ਬਿਊਰੋ ਹੈ ਉਹਦਾ ਇੰਚਾਰਜ ਲਾ ਦਿੱਤਾ ਤਾਂ ਕਿ ਹਰ ਇੱਕ ਚੀਜ਼ ਤੇ ਕੰਟਰੋਲ ਰਹੇ। ਸੋ ਕਸ਼ਮੀਰੀਆਂ ਦੀ ਆਉਣ ਵਾਲੇ ਪੀਰੀਅਡ 'ਚ ਵੀ ਉਹੀ ਸਵਾਏ ਅਥਰੂਆਂ ਦੇ ਸਾਡੇ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਦੇਣ ਨੂੰ ਜਾਂ ਉਹਨਾਂ ਦੇ ਲਈ ਅਰਦਾਸ ਕਰਨ ਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ 2 ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇੱਕ ਸਵਾਲ ਪਾਕਿਸਤਾਨੀ ਕੋਰਸਪੋਂਡੈਂਟ ਨੇ ਜਿਹੜਾ ਜਰਨਲਿਸਟ ਨੇ ਪੁੱਛਿਆ ਕਿ ਜੀ ਕਸ਼ਮੀਰ ਬਾਰੇ, ਉਹਨਾਂ ਨੇ ਕਿਹਾ ਕਿ ਇਨਵੈਲਿਡ ਐਂਡ ਇਲੀਗਲ, ਕਿਉਂਕਿ ਇਹ ਯੂਨੀਲੈਟਰਲੀ ਭਾਰਤ ਕੋਲ ਕੋਈ ਹੱਕ ਨਹੀਂ ਹੈ, ਇਹ ਡਿਸਪਿਊਟਡ ਟੈਰੀਟਰੀ ਹੈ ਜਿਹਦੇ ਥੱਲੇ ਉਹਨਾਂ ਨੇ ਕਿਹਾ ਕਿ ਜਿਵੇਂ ਉਹਨਾਂ ਦੀ ਸਟੇਟਮੈਂਟ ਪਿਛਲੇ ਟਾਈਮ ਵੀ ਸੀ ਕਿ ਕਲੋਨੀਅਲ ਮਿਸਚਿਫ ਹੈ, ਕਲੋਨੀਅਲ ਲੈਗੇਸੀ ਜੰਮੂ ਕਸ਼ਮੀਰ ਦੀ। ਭਾਰਤ ਔਰ ਪਾਕਿਸਤਾਨ ਦੋਨੋਂ ਹੀ ਇਹਨੂੰ ਗੱਲਬਾਤ ਹਾਰਮਨੀ ਨਾਲ ਹੀ ਹੱਲ ਕਰ ਸਕਦੇ ਨੇ, ਲੇਕਿਨ ਇਹ ਜਿਹੜਾ ਐਕਟ ਇਹਨਾਂ ਨੇ 5 ਅਗਸਤ ਨੂੰ ਕੀਤਾ ਹੈ ਐਬਰੋਗੇਟ ਕਰਨ ਦਾ, ਦਿਸ ਇਜ਼ ਇਨਵੈਲਿਡ ਐਂਡ ਇਲੀਗਲ। ਔਰ ਇਹ ਬੜੀ ਸਟਰੋਂਗ, ਕਿਉਂਕਿ ਇਹ ਸਟੈਂਡ ਉਹਨਾਂ ਦਾ ਕੰਸਿਸਟੈਂਟ ਹੈ। ਪਰ ਜਦੋਂ ਤੁਸੀਂ ਇਸ ਸਾਰੇ ਮੰਜ਼ਰ ਦੇ ਵਿੱਚ ਦੇਖਦੇ ਹੋ, ਇੱਕ ਪਾਸੇ ਜਿਹੜੀ ਉਹਨਾਂ ਦੀ 5ਵੀਂ ਕਿ 6ਵੀਂ ਜਿਹੜੀ ਮੀਟਿੰਗ ਸੀ ਲੈਫਟੀਨੈਂਟ ਜਨਰਲ ਲੈਵਲ ਦੀ, ਉਹਨਾਂ ਦਾ ਮੇਜਰ ਜਨਰਲ ਉਹ ਫੇਲ ਹੋਈ ਹੈ। ਅੱਜ ਡਿਫੈਂਸ ਮਿਨਿਸਟਰੀ ਭਾਰਤ ਦੇ ਨੇ ਕਿਹਾ ਕਿ ਜੀ ਸਾਨੂੰ ਚੀਨ ਨੇ, ਅਸੀਂ ਤਾਂ ਉਹਨਾਂ ਨੂੰ ਪਿੱਛੇ ਹਟਣ ਨੂੰ ਕਹਿੰਦੇ ਤੇ ਜਿਹੜੀ ਸਾਡੀ ਪੋਜੀਸ਼ਨ ਹੈ ਸਾਨੂੰ ਇਹ ਕਹਿ ਰਹੇ ਨੇ ਉਹਦੇ ਤੋਂ ਵੀ ਤੁਸੀਂ ਪਿੱਛੇ ਜਾਓ।
ਵਿਚ ਵੀ ਵੋਂਟ ਐਕਸੈਪਟ, ਔਰ ਇਹ ਵੀ ਆ ਰਿਹਾ ਕਿ ਸਟੈਂਡ ਆਫ ਮੇ ਟੇਕ ਲੌਂਗਰ, ਔਰ ਦੂਸਰਾ ਕਿ ਵੀ ਉੱਥੇ ਫੌਜਾਂ ਹੁਣ ਸਰਦੀਆਂ ਵੀ ਸ਼ੁਰੂ ਹੋ ਜਾਣੀਆਂ ਨੇ, ਬਰਸਾਤਾਂ ਦੇ ਮਹੀਨੇ ਨੇ, ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਾਓ 16-17 ਹਜ਼ਾਰ ਫੀਟ ਦੇ ਆਲਟੀਚਿਊਡ ਤੇ ਕਿੰਨਾ ਖਰਚ ਕਿਸ ਲੈਵਲ ਦਾ ਔਰ ਕੀ ਹੋਏਗਾ। ਪਰ ਚਾਈਨਾ ਨੇ ਆਪਣਾ ਬਰਾਬਰ ਇਹ ਰੱਖਿਆ ਹੋਇਆ, ਔਰ ਚਾਈਨਾ ਨੇ ਇਹਨਾਂ ਨੂੰ ਇਹੀ ਮੈਸੇਜ ਦਿੱਤਾ ਹੈ ਕਿ ਇੱਥੋਂ ਨਿਕਲੋ। ਸੋ ਜ਼ਾਹਰ ਹੈ ਕਿ ਵੀ ਇਸ ਸਾਰੇ ਕੰਟੈਕਸਟ 'ਚ ਚਾਈਨਾ ਕਿਵੇਂ ਕਰੇਗਾ। ਹਾਲਾਂ ਅਮਰੀਕਾ 'ਚ ਹੁਣ ਅੱਜ ਦੀ ਇੱਕ ਖਬਰ ਸੀ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਆਲਰੇਡੀ ਟ੍ਰੇਡ ਟਾਕਸ ਚਾਈਨਾ ਨਾਲ ਕਰ ਰਿਹਾ ਹੈ। ਸੋ ਮੈਂ ਸਮਝਦਾ ਵੀ ਅਮਰੀਕਨ ਮੋਰ ਪ੍ਰੈਗਮੈਟਿਕ ਨੇ ਕਈ ਮਾਮਲਿਆਂ 'ਚ, ਬੇਸ਼ੱਕ ਕਈ ਮਾਮਲਿਆਂ 'ਚ ਬਿਲਕੁਲ ਜਿਹਨੂੰ ਕਹਿੰਦੇ ਨੇ ਨਾਈਵ ਨੇ, ਖਾਸ ਤੌਰ ਤੇ ਸਾਊਥ ਏਸ਼ੀਆ ਦੀ ਪੋਲਿਟਿਕਸ ਕਲੋਨੀਅਲ ਪਾਵਰ ਨਹੀਂ ਰਹੀ ਹੈ ਉਸ ਲੈਵਲ ਦੀ ਜਿਵੇਂ ਸਾਰੀਆਂ ਯੂਰਪੀਅਨ ਸੀ, ਇਸ ਲਈ ਇਹ ਇਸ ਕਿਸਮ ਦੀਆਂ ਗਲਤੀਆਂ ਵੀ ਕਰਦੇ ਨੇ। ਪਰ ਇੱਕ ਪਾਰਟ ਜ਼ਰੂਰ ਹੁੰਦਾ ਹੈ ਕਿ ਜਦੋਂ ਇਹਨਾਂ ਨੂੰ ਲੱਗਦਾ ਹੈ ਵੀ ਕੁਝ ਨਹੀਂ ਹੈ ਫਿਰ ਇਹ ਯੂ ਟਰਨ ਹੀ ਮਾਰ ਲੈਂਦੇ ਨੇ। ਇਹ ਨਹੀਂ ਹੁੰਦਾ। ਹੁਣ ਅਸੀਂ ਜੋ ਹਾਦਸਾ ਐਮੋਨੀਅਮ ਨਾਈਟ੍ਰੇਟ ਦੇ ਹਜ਼ਾਰਾਂ ਟਨ ਦੇ ਨਾਲ ਬੈਰੂਤ ਦੇ ਵਿੱਚ ਹੋਇਆ ਲੈਬਨਾਨ 'ਚ, ਉਹਨਾਂ ਦੀ ਕਿੰਨੇ ਲੱਖ ਲੋਕ ਬੇਘਰ ਹੋਏ ਨੇ, 5000 ਤੋਂ ਜ਼ਿਆਦਾ ਜ਼ਖਮੀ ਨੇ, 200 ਤੋਂ ਜ਼ਿਆਦਾ ਮਰ ਗਏ, ਜਿਹੜੇ ਨੇ 300 ਤੋਂ ਜ਼ਿਆਦਾ ਲਾਪਤਾ ਨੇ। ਔਰ ਜਦੋਂ ਹੁਣ ਇਹ ਟਰੇਸ ਹੋ ਰਿਹਾ ਹੈ ਜਾਂ ਸਾਰੇ ਡਿਸਕਸ ਕਰ ਰਹੇ ਨੇ ਲੈਬਨਾਨ ਕੀ ਹੈ, ਬੈਰੂਤ ਕੀ ਹੈ, ਇਹਦੀ ਕੀ ਲੈਗੇਸੀ ਹੈ, ਹਿਜ਼ਬੁੱਲਾ ਦਾ ਕੀ ਰੋਲ ਹੈ, ਇਹ ਫ੍ਰੈਂਚ ਕਾਲੋਨੀ ਸੀ ਕਲੋਨੀਅਲ ਪੀਰੀਅਡ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਵਾਰ ਜਿਹੜਾ ਅਮਰੀਕਾ ਦੀ ਫੌਜ, ਕਿਉਂਕਿ ਅਮਰੀਕਾ ਨੇ ਵੀ ਇੰਟਰਵੀਨ ਕੀਤਾ, ਇਹ ਲੈਬਨਾਨ ਬੈਰੂਤ ਦੇ ਵਿੱਚ ਅਜੇ ਪਹੁੰਚੇ ਹੀ ਸੀ, ਅਜੇ ਲਾ ਰਹੇ ਸੀ, ਤੇ ਉਹਨਾਂ ਨੇ ਇੱਕ ਵੱਡਾ ਟਰੱਕ ਆ ਕੇ ਵਿੱਚ ਵੱਜਿਆ ਔਰ ਬਲਾਸਟ ਹੋਇਆ। ਸ਼ਾਇਦ 200 ਦੇ ਕਰੀਬ ਅਮਰੀਕਨ ਸੋਲਜਰ ਮਾਰੇ ਗਏ ਸੀ। ਬਹੁਤ ਵੱਡਾ ਸੈਟਬੈਕ ਸੀ। ਲੇਕਿਨ ਉਸੇ ਵੇਲੇ ਹੀ ਉਹਨਾਂ ਨੇ ਆਪਣਾ ਸਮਾਨ ਪੈਕ ਕੀਤਾ ਐਂਡ ਦੇ ਵਿਥਡਰੂ, ਕਿਉਂਕਿ ਉਹਨਾਂ ਨੇ ਦੇਖ ਲਿਆ। ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਅਮਰੀਕਨ ਮੋਰ ਪ੍ਰੈਗਮੈਟਿਕ ਨੇ। ਜਦੋਂ ਉਹਨਾਂ ਨੂੰ ਲੱਗੇ ਕਿ ਵੀ ਇਹ ਲੂਜ਼ਿੰਗ ਗੇਮ ਹੈ, ਅਸੀਂ ਵਿਤਨਾਮ 'ਚ ਵੀ ਭਾਵੇਂ 60,000 ਉਹਨਾਂ ਨੇ ਬੰਦਾ ਮਰਵਾਇਆ, ਇੱਕ ਪ੍ਰੈਜ਼ੀਡੈਂਟ ਇਨਸਿਸਟ ਕਰਦਾ ਰਿਹਾ, ਪਰ ਜਿਉਂ ਹੀ ਜਿਹੜਾ ਉਹ ਰੀਗਨ ਆਂਦਾ JFK ਕੈਨੇਡੀ ਦੇ ਵੇਲੇ ਸ਼ੁਰੂ ਹੋਇਆ, ਉਹਨਾਂ ਨੇ ਇੱਕਦਮ ਉੱਥੋਂ ਜਿਹੜਾ ਭਾਵੇਂ ਉਹ ਸਰੈਂਡਰ ਵਾਂਗ ਹੀ ਸੀ ਇਹਨੇ ਵੇ ਫੇਸ ਮੰਗ। ਹੁਣ ਇਵੇਂ ਅਫਗਾਨਿਸਤਾਨ ਬਾਰੇ ਹੈ, ਭਾਵੇਂ ਅਜੇ ਉੱਥੇ ਇੰਨੀਆਂ ਕੁ ਦੂਜੀਆਂ ਤਾਕਤਾਂ ਨੇ, ਉਹਨਾਂ ਨੇ ਤਾਲਿਬਾਨ ਨਾਲ ਵੀ ਡੀਲ ਮੁਕਾਈ, ਜਿਨ੍ਹਾਂ ਨੂੰ ਦਹਿਸ਼ਤਗਰਦ ਬਣਾਇਆ ਸੀ, ਜਿਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ ਸੀ ਸਾਰੇ ਦੇ ਲਈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਹੁਣ ਉਹਨਾਂ ਨੇ ਕਿਹਾ ਵੀ ਚੀਨ ਨਾਲ ਅਸੀਂ ਟ੍ਰੇਡ ਟਾਕ ਕਰ ਰਹੇ ਹਾਂ। ਸੋ ਪੋਸੀਬਲ ਹੈ, ਕਿਉਂਕਿ ਭਾਰਤ ਤਾਂ ਇੱਕ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਐਵੇਂ ਹੀ ਉਹ ਬਗਾਨੀ ਸ਼ਹਿਰ ਦੇ ਉੱਤੇ ਹੀ ਉੜਕਦਾ ਫਿਰਦਾ, ਤੇ ਜੇ ਅਮਰੀਕਾ ਇਹ ਕਰ ਲੈਂਦਾ, ਔਰ ਚਾਈਨਾ ਵੀ ਦੇਖ ਰਿਹਾ, ਕਿਉਂਕਿ ਚਾਈਨਾ ਨੇ ਵੀ ਅਮਰੀਕਾ ਨਾਲ ਬਾਰਡਰ ਤਾਂ ਲੱਗਦਾ ਨਹੀਂ ਉਹਦਾ। ਜਦੋਂ ਚਾਈਨਾ ਨੇ ਅਮਰੀਕਾ ਨੂੰ ਵੀ, ਜੇ ਅਮਰੀਕਾ ਭਾਰਤ ਨੂੰ ਅੱਗੇ ਕਰਕੇ ਚੀਨ ਨੂੰ ਮੈਸੇਜ ਦੇਣਾ ਚਾਹੁੰਦਾ ਹੈ, ਸਮੁੰਦਰੀ ਪਾਣੀਆਂ ਦੇ ਵਿੱਚ ਵੀ ਸਾਊਥ ਚਾਈਨਾ ਸੀ, ਚੀਨ ਨੇ ਵੀ ਲਿਆ ਕੇ ਆਪਣੇ ਜਹਾਜ਼ ਖੜੇ ਕਰ ਦਿੱਤੇ ਨੇ, ਤੇ ਜੇ ਉਹਨਾਂ ਨੇ ਕੋਈ ਮੈਸੇਜ ਦੇਣਾ ਚਾਹਿਆ ਤੇ ਭਾਰਤ ਬਿਲਕੁਲ ਰੈਡੀਮੇਡ ਹੈ ਉਸ ਦੇ ਲਈ, ਕਿਉਂਕਿ ਜੋ ਚੱਲ ਰਿਹਾ ਉੱਥੇ ਉਹਦੇ ਥੱਲੇ ਪਾਕਿਸਤਾਨ ਔਰ ਚਾਈਨਾ ਜ਼ਾਹਰ ਹੈ ਇੱਕੋ ਪੇਜ ਤੇ ਨੇ। ਕਸ਼ਮੀਰੀਆਂ 'ਚ ਵੀ ਇਹ ਹੋਪ ਹੈ ਕਿ ਅਲਟੀਮੇਟਲੀ ਚਾਈਨਾ ਦੀ ਜਿਹੜੀ ਇੰਟਰਵੈਂਸ਼ਨ ਹੈ ਉਹ ਸਾਨੂੰ ਨਿਜ਼ਾਤ ਦਿਵਾਏਗੀ, ਔਰ ਇਹਦੇ ਤੇ ਅਸੀਂ ਫਿਰ ਆਉਣ ਵਾਲੇ ਦਿਨਾਂ 'ਚ ਵੀ ਗੱਲ ਕਰਦੇ ਰਵਾਂਗੇ। ਕਲੋਜ਼ਿੰਗ ਤੋਂ ਪਹਿਲਾਂ ਜਿਹੜਾ 2 ਸ਼ਲੋਕ ਬਾਬਾ ਫਰੀਦ ਜੀ ਦੇ ਸ਼ਲੋਕ ਨੰਬਰ 94 ਔਰ 95 ਜਿਹੜੇ ਅਸੀਂ ਅੱਜ ਦੀ ਵਿਚਾਰ ਲਈ ਚੁਣੇ ਨੇ, ਅਸੀਂ ਸਾਰਾ ਲਗਭਗ 1.5 ਘੰਟਾ ਗੱਲਬਾਤ ਉਹੀ ਕਰਦੇ ਹਾਂ। 4 ਚਫੇਰੇ ਜੋ ਅੱਗ ਲੱਗੀ ਹੋਈ ਹੈ, ਔਰ ਇਹ ਰੋਜ਼ਾਨਾ 24 ਘੰਟੇ ਬਾਅਦ ਵੀ ਆਈ ਹੈ, ਮੁੱਕਦੀ ਤਾਂ ਹੈ ਨਹੀਂ ਖਬਰ। ਸੋ ਬਾਬਾ ਫਰੀਦ ਯਾਦ ਦਹਾਨੀ ਕਰਵਾਉਂਦੇ ਨੇ, ਇਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਉਹ ਕਹਿੰਦੇ ਨੇ ਕਿ ਦੇਖੋ, ਮੈਂ ਆਪਣੀਆਂ ਲੋਇਨ ਅੱਖਾਂ ਨੂੰ ਕਹਿੰਦੇ ਨੇ ਕਿ ਮੈਂ ਇਹਨਾਂ ਅੱਖਾਂ ਦੇ ਨਾਲ ਦੇਖਿਆ ਕੀਤੀ ਚੱਲ ਗਈ, ਕਿ ਕਿੰਨੀ ਖਲਕਤ ਚਲੀ ਗਈ। ਜਿਹੜੇ ਕੱਲ ਤੱਕ ਸਾਡੇ ਨਾਲ ਸੀ, ਹੁਣ ਕੱਲ ਜਦੋਂ ਪ੍ਰੋਟੈਸਟ ਵੀ ਸੀ ਉੱਥੇ ਵੀ ਉਹਨਾਂ ਨੇ 3-4 ਦਾ ਨਾਂ ਲੈ ਕੇ ਉਹਨਾਂ ਦੇ ਲਈ ਦੁਆ ਕੀਤੀ ਫੰਕਸ਼ਨ ਦੇ ਐਂਡ 'ਚ, ਕਸ਼ਮੀਰੀ ਭਰਾਵਾਂ ਨੇ। ਉਹ ਸੀ ਜਿਹੜੇ ਸਾਡੇ ਹਰ ਪ੍ਰੋਟੈਸਟ ਤੇ ਆਉਂਦੇ ਸੀ, ਲੇਕਿਨ ਕੋਵਿਡ-19 ਦੀ ਭੇਟ ਚੜ੍ਹ ਗਏ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਆਲੇ ਦੁਆਲੇ 'ਚ ਕਿਵੇਂ ਇੱਕ ਕਰਕੇ ਤੁਰੇ ਜਾਂਦੇ ਨੇ। ਔਰ ਕਈ ਵਾਰ ਜਦੋਂ ਕੋਈ ਸਾਨੂੰ ਵੀ ਇਹ ਕਹੇਗਾ ਕਿ ਜੀ ਤੁਸੀਂ ਜਦੋਂ ਅਸੀਂ ਤੁਹਾਨੂੰ ਪਹਿਲੀ ਵਾਰ ਮਿਲੇ ਦਾੜੀ ਕਾਲੀ ਸੀ ਤੁਸੀਂ, ਜੋ ਮੈਂ ਕਿਹਾ ਜੀ ਹੁਣ ਤਾਂ ਅਸੀਂ ਉਹ ਜਿਹੜੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹੈ, ਕਦੋਂ ਆਵਾਜ਼ ਕਿਹਨੂੰ ਆ ਜਾਣ। ਵੈਸੇ ਤਾਂ ਕਿਸੇ ਨੂੰ ਵੀ ਆ ਸਕਦੀ ਹੈ, ਪਰ ਬਾਲ ਜਵਾਨੀ ਔਰ ਬਿਰਧ ਫੁਨ ਉਹ ਹਾਲਾਤ ਹੁੰਦੇ। ਤਾਂ ਬਾਬਾ ਫਰੀਦ ਇਹੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹਨਾਂ ਅੱਖਾਂ ਨੇ ਦੇਖਿਆ ਕਿ ਦੇਖਦਿਆਂ ਕਿੰਨੀ ਖਲਕਤ ਚਲੀ ਗਈ। ਫਰੀਦਾ ਇਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ
ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਉਹਨਾਂ ਨੇ ਕਿਹਾ ਕਿ ਵੀ ਦੇਖੋ ਫਿਰ ਵੀ ਹਰ ਕੋਈ ਆਪੋ ਆਪਣੇ 'ਚ ਪਿਆ ਹੋਇਆ, ਮੈਨੂੰ ਆਪਣੀ ਪਈ ਹੋਈ ਹੈ। ਕਿ ਇਸ ਸਭ ਦੇ ਬਾਵਜੂਦ ਕਿ ਅਸੀਂ ਦੇਖ ਰਹੇ ਹਾਂ ਕਿ ਜ਼ਿੰਦਗੀ ਨਾ ਰਹਿਣ ਵਾਲੀ ਹੈ, ਸਟਿਲ ਅਸੀਂ ਡੇ ਟੂ ਡੇ ਦੇ ਇਸ ਮੋਹ ਦੇ ਵਿੱਚ, ਲੋਭ ਦੇ ਵਿੱਚ ਫਸੇ ਹੋਏ ਹਾਂ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਾ ਜਾਏ। ਕਿ ਦੇਖੋ ਭਲੇ ਲੋਕੋ, ਇਹ ਐਸੀ ਰਚਨਾ ਰੱਬ ਨੇ ਬਣਾਈ ਹੈ ਕਿ ਇੱਕ ਮਰ ਰਿਹਾ, ਇੱਕ ਬਿਨਸੈ, ਦੇਖ ਰਿਹਾ ਇੱਕ ਦੂਸਰਾ ਕੇ ਜਾ ਰਿਹਾ, ਪਰ ਉਹ ਇਹ ਮੰਨਦਾ ਆਪਣੇ ਅੰਦਰ ਇੱਕ ਅਸਥਿਰ ਮਨ ਹੈ ਕਿ ਮੈਂ ਨਹੀਂ ਜਾਣਾ ਹੈ, ਮੈਂ ਹਮੇਸ਼ਾ ਰਹਿਣਾ। ਅਚਰਜ ਇਹ ਹੈ ਸਰਪ੍ਰਾਈਜ਼ ਐਲੀਮੈਂਟ, ਜਾਂ ਹੈਰਾਨੀ ਵਾਲੀ ਜਾਂ ਹੈਰਤ ਵਾਲੀ ਗੱਲ ਕਿ ਦੇਖ ਕੇ ਵੀ ਕਿ ਸਭ ਕੁਝ ਜਾ ਰਿਹਾ, ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਵੀ ਅਸੀਂ ਵੀ ਜਾਣਾ ਹੈ। ਔਰ ਦੂਸਰਾ ਸ਼ਲੋਕ ਹੈ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੁਣ ਇਹਦੇ 'ਚ ਕੁਝ ਚੀਜ਼ਾਂ ਫਸਟ ਪਰਸਨ 'ਚ ਕਹੀਆਂ ਜਾਂਦੀਆਂ। ਇੱਕ ਆਵਾਜ਼, ਅਗੰਮੀ ਆਵਾਜ਼ ਦੇ ਰੂਪ 'ਚ ਜਦੋਂ ਤੁਸੀਂ ਕਿਸੇ ਸੋਲੂਸ਼ਨ ਦੀ ਤਲਾਸ਼ ਕਰਦੇ ਹੋ, ਤੁਹਾਡੇ ਅੰਦਰ ਇੱਕ ਸ਼ਿਕਵਾ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਸ਼ਿਕਵਾ ਰੱਬ ਦੇ ਨਾਲ, ਫਿਰ ਉਹਦਾ ਰੱਬ ਦਾ ਜਵਾਬ ਵੀ ਹੈ, ਜਵਾਬੇ ਸ਼ਿਕਵਾ ਹੈ ਕਿ ਭਾਈ ਤੂੰ ਇਹ ਕਿਹਾ, ਪਰ ਪਹਿਲਾਂ ਤੂੰ ਦੱਸ ਤੂੰ ਕੀ ਹੈ। ਇਸ ਸ਼ਲੋਕ ਨੂੰ ਮੈਂ ਇਵੇਂ ਹੀ ਦੇਖਦਾ ਕਿ ਜਿਵੇਂ ਉਸ ਰੱਬੀ ਕਲਾਮ ਦੇ ਅੰਦਰ ਇਹ ਮੈਸੇਜ ਹੈ, ਆਪ ਸਵਾਰੇ ਮੈਂ ਮਿਲਿਆ, ਕਿ ਹੇ ਫਰੀਦ ਆਪਣੇ ਆਪ ਨੂੰ ਸਵਾਰ, ਆਪਣੇ ਅੰਦਰ ਨੂੰ ਸਾਫ਼ ਕਰ, ਆਪਣੇ ਅੰਦਰ ਨੂੰ ਤਿਆਰ ਕਰ, ਮੈਂ ਮਿਲਿਆ ਫਿਰ ਮੈਂ ਤੈਨੂੰ ਮਿਲਾਂਗਾ। ਮੈਂ ਜੇ ਆ ਕੇ ਤੇਰੇ ਦਿਲ ਦੇ ਤਖਤ ਤੇ ਬਹਿਣਾ ਹੈ, ਜੇ ਤਖਤ ਦੇ ਵਿੱਚ ਸਫਾਈ ਨਹੀਂ ਹੈ ਤਾਂ ਫਿਰ ਮੈਂ ਕਿਵੇਂ ਬੈਠਾਂ। ਫਰੀਦਾ ਆਪ ਸਵਾਰੇ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ, ਕਿ ਜਦੋਂ ਮੈਂ ਤੇਰੇ ਕੋਲ ਆ ਗਿਆ ਫਿਰ ਇਹ ਤੇਰੇ ਜਿੰਨੇ ਸ਼ਿਕਵੇ ਨੇ, ਜਿੰਨੀ ਪੀੜ ਹੈ, ਜਿੰਨਾ ਵੈਰਾਗ ਹੈ, ਇਹ ਸਾਰਾ ਖਤਮ ਹੋ ਜਾਏਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਿ ਭਾਈ ਜੇ ਤੂੰ ਸੱਚਮੁੱਚ ਸੱਚ ਦੇ ਨੇੜੇ ਹੋਏਗਾ, ਮੇਰੇ ਹੀ ਕੁਰਬਤ ਚਾਹੇਗਾ, ਫਿਰ ਤੈਨੂੰ ਦੁਨੀਆ ਦੀ ਪਰਵਾਹ ਕਰਨ ਦੀ ਲੋੜ ਹੀ ਨਹੀਂ ਹੈ। ਕਿਉਂਕਿ ਜਦੋਂ ਤੂੰ ਮੇਰਾ ਹੋ ਗਿਆ ਫਿਰ ਤਾਂ ਇਹੀ ਹੈ ਨਾ ਜਿਹਨੂੰ ਅਸੀਂ ਕਹਿੰਦੇ ਹਾਂ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਕਿ ਮੇਰਾ ਤਾਂ ਕੁਝ ਵੀ ਨਹੀਂ ਹੈ, ਤੇਰਾ, ਤੇ ਜੇ ਤੇਰਾ ਮੈਂ ਤੇਰੇ ਹਵਾਲੇ ਕਰਦੇ ਹਾਂ ਤੇ ਦੱਸ ਮੇਰਾ ਕੀ ਜਾਏਗਾ। ਇਹੀ ਰੱਬ ਦਾ ਫਰਮਾਨ ਹੈ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਅੱਜ ਦੇ ਵਿਚਾਰ ਦੀ ਵੀ ਸਾਂਝ ਤੇ ਬਾਕੀ ਵੀ ਜਿਹੜੇ ਸਾਰੇ ਟੌਪਿਕਸ ਨੇ ਉਹ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਇਹ ਜਿਹੜੀ ਵਿਚਾਰ ਚਰਚਾ ਸੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ sos@tv84.tv ਦੇ ਉੱਤੇ ਭੇਜ ਸਕਦੇ ਹੋ, ਈਮੇਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਜਾਂਦੇ ਜਾਂਦੇ ਮੈਂ ਬੇਨਤੀ ਵੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।